ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਵਿੱਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 5 ਜੁਲਾਈ 2024 21 ਹਾੜ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਲੇਟਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਾਂਗੇ ਔਰ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਦਲ ਖਾਲਸਾ ਦੇ ਬਾਨੀ ਅਤੇ ਖਾਲਿਸਤਾਨੀ ਹੀਰੋ ਭਾਈ ਗੁਰਜਿੰਦਰ ਸਿੰਘ ਹੋਰਾਂ ਦੇ ਵਿਛੋੜੇ ਨੂੰ ਦੁਨੀਆ ਭਰ ਦੇ ਪੰਥ ਦਰਦੀ ਸਿੱਖਾਂ ਵੱਲੋਂ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ। ਉਹਨਾਂ ਲਈ ਸ਼ਰਧਾਂਜਲੀਆਂ ਦਾ ਜਿਹੜਾ ਸਿਲਸਿਲਾ ਹੈ ਉਹ ਵੀ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਜਿਹੜੇ ਸਮਾਗਮ ਨੇ ਉਹ ਰੱਖੇ ਜਾਣਗੇ, ਉਲੀਕੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਬੇਨਤੀ ਕਰਨੀ ਚਾਹਾਂਗੇ ਕਿ ਸਾਡੀ YouTube ਦੀ ਪਹੁੰਚ ਨੂੰ ਵੀ ਬਹੁਤ ਚੈੱਕ ਕੀਤਾ ਗਿਆ ਹੈ। ਫਾਇਰਬਾਲ ਲੱਗੀ ਹੋਈ ਹੈ, ਬਹੁਤ ਸਾਰੀਆਂ ਥਾਵਾਂ ਤੇ ਪਹੁੰਚ ਨਹੀਂ ਰਿਹਾ। ਕੈਨੇਡਾ ਤੋਂ ਵੀ ਸਾਡੇ ਇੱਕ ਵੀਰ ਨੇ ਲਿਖਿਆ ਕਿ ਉਹ ਕੈਨੇਡਾ 'ਚ ਲਾਈਵ ਨਹੀਂ ਦੇਖ ਪਾ ਰਹੇ। ਸੋ ਇਸ ਨੂੰ ਜਿਹੜਾ ਓਵਰਕਮ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਤੁਸੀਂ ਵੱਧ ਤੋਂ ਵੱਧ ਇਸ ਲਿੰਕ ਨੂੰ ਸ਼ੇਅਰ ਕਰੋ। ਜਿਨੇ ਵੀ ਤੁਹਾਡੇ ਆਪਣੇ ਨਿੱਜੀ ਜਿਹੜੇ ਨੇ ਜਿਨ੍ਹਾਂ ਦੇ ਨਾਲ ਤੁਹਾਡੇ ਕੰਟੈਕਟ ਨੇ, ਜਿਉਂ ਹੀ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਇਸ ਨੂੰ ਤੁਸੀਂ ਲਾਈਕ ਕਰੋ, ਸ਼ੇਅਰ ਕਰੋ, ਕਿਉਂਕਿ ਜੇ ਸਾਡਾ ਵਾਈਡ ਆਡੀਅੰਸ ਤੱਕ ਇਹ ਪਹੁੰਚੇਗਾ ਨਹੀਂ ਤਾਂ ਫਿਰ ਇਹਦਾ ਪਰਪਸ ਡਿਫੀਟ ਹੋਏਗਾ ਔਰ ਅਸੀਂ ਵੀ ਇਹ ਸੋਚਣ ਤੇ ਮਜਬੂਰ ਹੋਵਾਂਗੇ ਕਿ ਭਾਈ ਇਹਨੇ ਪ੍ਰੋਜੈਕਟ ਨੂੰ, ਵੱਡੇ ਖਰਚੇ ਵਾਲੇ ਪ੍ਰੋਜੈਕਟ ਨੂੰ ਜਾਰੀ ਰੱਖਣਾ ਕਿੰਨਾ ਕੁ ਲਾਹੇਵੰਦ ਹੋਏਗਾ। ਸੋ ਇਹ ਤੁਹਾਨੂੰ ਸਭ ਨੂੰ ਬੇਨਤੀ ਹੈ। ਅਸੀਂ ਭਾਵੇਂ ਜੇ ਤੁਸੀਂ ਕਹੋ ਤੇ ਅਸੀਂ ਰੋਜ਼ ਵੀ ਬੇਨਤੀ ਜਿਹੜੀ ਆ ਦੁਹਰਾ ਸਕਦੇ ਹਾਂ, ਲੇਕਿਨ ਇਹੀ ਇੱਕ ਤਰੀਕਾ ਹੈ ਫਾਇਰਬਾਲ ਨੂੰ ਤੋੜਨ ਦਾ, ਕਿਉਂਕਿ ਪਹਿਲਾਂ ਹੀ ਫੇਸਬੁੱਕ ਤੋਂ ਤਾਂ ਸਾਨੂੰ ਬਲੌਕ ਕੀਤਾ ਹੀ ਗਿਆ ਸੀ, ਪਰ ਅਸੀਂ ਹੁਣ ਦੇਖ ਰਹੇ ਹਾਂ ਕਿ YouTube ਦੇ ਉੱਤੇ ਵੀ, ਔਰ ਇਹ ਸਾਨੂੰ ਬਹੁਤ ਸਾਰੇ ਸੋਰਸਿਸ ਤੋਂ ਜਾਣਕਾਰੀ ਵੀ ਹੈ ਕਿ ਕਿਵੇਂ ਇਹਨਾਂ ਦਾ, ਕਿਉਂਕਿ ਇੰਡੀਅਨ ਏਜੰਸੀਆਂ ਦਾ ਪੂਰਾ ਪ੍ਰਭਾਵ ਜਿਹੜਾ ਹੈ ਉਹ ਸਾਰੇ ਜਿੰਨੇ ਸੋਸ਼ਲ ਪਲੇਟਫਾਰਮ ਨੇ, ਉਹ ਟਵਿੱਟਰ ਹੈ ਜਿਸ ਨੂੰ ਜਿਹੜਾ ਐਲਨ ਮਸਕ ਕੰਟਰੋਲ ਕਰਦਾ ਹੈ, ਜਾਂ YouTube ਹੈ, ਬਾਕੀ ਫੇਸਬੁੱਕ, ਇੰਸਟਾਗ੍ਰਾਮ ਤਾਂ ਹੈ ਹੀ ਆਲਰੇਡੀ ਉਹਨਾਂ ਦੇ ਨੇ। ਸੋ ਇਹਦਾ ਇੱਕੋ ਇੱਕ ਤਰੀਕਾ ਜਿੰਨਾ ਕੁ ਮੈਨੂੰ ਥੋੜੇ ਬਹੁਤ ਐਕਸਪਰਟਸ ਨਾਲ ਗੱਲ ਕਰਕੇ ਪਤਾ ਲੱਗਾ ਕਿ ਭਾਈ ਇਹਨੂੰ ਜੇ ਤੁਹਾਡੇ ਜਿਹੜੇ ਹੁਣ ਇਹ ਨਹੀਂ ਹੈ ਸਾਡੇ 2 ਲੱਖ ਜਿਹੜਾ 24,000 ਸਬਸਕ੍ਰਾਈਬਰ ਨੇ, ਤੇ ਜੇ ਉਹਨਾਂ ਚੋਂ ਇੱਕ ਹਿੱਸਾ ਵੱਡਾ ਇਸ ਗੱਲ ਨੂੰ ਜਿਹੜਾ ਹੈ ਉਸ ਦਾ ਦ੍ਰਿੜ ਨਿਸ਼ਚਾ ਕਰ ਲਏ ਕਿ ਉਹਨਾਂ ਨੇ ਇਸ ਨੂੰ ਦੂਰ ਦੂਰ ਤੱਕ ਪਹੁੰਚਾਉਣਾ, ਤੇ ਇਹ ਜਿਹੜਾ ਉਹਨਾਂ ਦੀ ਫਾਇਰਬਾਲ ਨੂੰ, ਜਿਹੜਾ ਫਾਇਰਵਾਲ ਨੂੰ ਭੰਨਿਆ ਜਾ ਸਕਦਾ। ਕੱਲ ਕਿਉਂਕਿ ਬੜਾ ਭਾਵਕ ਦਿਨ ਸੀ, ਭਾਵੇਂ ਇੱਕ ਪਾਸੇ 4 ਜੁਲਾਈ ਨੂੰ ਲੈ ਕੇ ਜਸ਼ਨ ਹੋ ਰਹੇ ਸੀ ਥਾਂ ਥਾਈਂ ਫਾਇਰਵਰਕਸ, ਔਰ ਦੂਸਰਾ ਅਮਰੀਕਾ ਭਰ 'ਚ ਜਿਹੜਾ ਹਜ਼ਾਰਾਂ ਜਿਹੜੇ ਨੇ ਫਾਇਰਵਰਕਸ ਹੁੰਦੇ ਨੇ, ਲੇਕਿਨ ਸਾਡੇ ਲਈ ਇਹ ਭਾਵੁਕਤਾ ਭਰਪੂਰ ਦਿਨ ਸੀ। ਜਜ਼ਬਾਤੀ ਤੌਰ ਦੇ ਉੱਤੇ ਵੀ ਕਾਫੀ ਮੁਸ਼ਕਲ ਦੇ ਨਾਲ ਹੀ ਅਸੀਂ ਇਸ ਪ੍ਰੋਗਰਾਮ ਨੂੰ ਕਰ ਸਕੇ, ਪਰ ਜਿੰਨਿਆਂ ਤੱਕ ਵੀ ਇਹ ਪਹੁੰਚਿਆ ਜੋ ਸ਼ਰਧਾਂਜਲੀ ਜਾਂ ਟ੍ਰਿਬਿਊਟ ਜਾਂ ਵੈਲ ਡਿਜ਼ਰਵਿੰਗ ਟ੍ਰਿਬਿਊਟ ਭਾਈ ਗੁਰਜਿੰਦਰ ਸਿੰਘ ਹੋਰਾਂ ਨੂੰ ਟੀਵੀ 84 ਫੈਮਿਲੀ ਵੱਲੋਂ ਦਿੱਤੀ ਗਈ,
ਉਸ ਨੂੰ ਸਰਾਇਆ ਵੀ ਗਿਆ, ਉਸ ਨੂੰ ਲੈ ਕੇ ਫਰਦਰ ਵੀ ਬਹੁਤ ਸਾਰੀਆਂ ਕਾਲਾਂ ਔਰ ਮੈਸੇजेस ਵੀ ਇਸ ਦੇ ਉੱਤੇ ਨੇ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਵੀ ਅਲਟੀਮੇਟਲੀ ਇਹ ਨਹੀਂ ਹੁੰਦਾ ਕਿ ਅਸੀਂ ਕੋਈ ਚੀਜ਼ ਜਿਹੜੀ ਹੈ ਉਹ ਪਹਿਲਾਂ ਸਕ੍ਰਿਪਟਡ ਹੁੰਦੀ ਹੈ, ਔਰ ਖਾਸ ਤੌਰ 'ਤੇ ਜਦੋਂ ਸੁਣਨ ਵਾਲੇ ਆਪਣੇ ਕੰਨਾਂ ਨੂੰ ਦਿਲ ਲਾ ਲੈਣ ਤੇ ਜਿਸ ਨੇ ਬੋਲਣਾ ਉਸ ਦੇ ਦਿਲ ਨੂੰ ਜ਼ਬਾਨ ਲੱਗੀ ਹੋਏ ਤੇ ਫਿਰ ਉਹ ਮੈਸੇਜ ਜਿਹੜਾ ਹਾਰਟ ਟੂ ਹਾਰਟ ਹੁੰਦਾ ਹੈ, ਦਿਲਾਂ ਦੇ ਨਾਲ ਜਿਹੜੀ ਸਾਂਝ ਦੀ ਗੱਲ ਹੁੰਦੀ ਹੈ। ਔਰ ਭਾਈ ਗਜਿੰਦਰ ਸਿੰਘ ਇਸ ਕਿਸਮ ਦੀ ਸ਼ਖਸੀਅਤ ਸਨ। ਹਾਂ, ਇੱਕ ਬੀਬੀ ਜੀ ਜਿਹਨਾਂ ਜਿਹੜੇ ਕੱਲ ਵੀ ਬਹੁਤ ਭਾਵੁਕ ਸੀ ਜਦੋਂ ਉਹਨਾਂ ਦੀ ਕਾਲ ਆਈ, ਅੱਜ ਵੀ ਮੇਰੀ ਜਦੋਂ ਉਹਨਾਂ ਨਾਲ ਗੱਲ ਹੋਈ ਤੇ ਉਹਨਾਂ ਨੇ ਵੀ ਇਹ ਕਿਹਾ ਵੀ ਕਾਸ਼ ਅਸੀਂ ਕਿਸੇ ਆਪਣੇ ਨਾਇਕ ਦੇ ਜਿਉਂਦੇ ਜੀ ਉਹਦੀ ਲਾਈਫ ਨੂੰ ਸੈਲੀਬ੍ਰੇਟ ਕਰੀਏ ਕਿ ਭਾਈ ਇਹੀ ਜੋ ਅੱਜ ਪਿਛਲੇ 24 ਘੰਟੇ ਜਾਂ 48 ਘੰਟੇ 'ਚ ਜਿਹੜਾ ਇਮੋਸ਼ਨਲ ਜਜ਼ਬਾਤੀ ਪਿਆਰ ਦਾ ਪ੍ਰਗਟਾਵਾ ਜਾਂ ਸੋਸ਼ਲ ਮੀਡੀਆ ਫਲੱਡਡ ਹੈ ਜਾਂ ਥਾਂ ਤੇ ਪੁੱਛਿਆ ਜਾ ਰਿਹਾ ਕਿ ਜੀ ਕਿਹੜੀ ਡੇਟ ਤੁਹਾਨੂੰ ਅਵੇਲੇਬਲ ਹੈ, ਅਸੀਂ ਉਹਨਾਂ ਦੀ ਯਾਦ 'ਚ ਅਖੰਡ ਪਾਠ ਸਾਹਿਬ ਰੱਖਣਾ ਹੈ, ਸਮਾਗਮ ਕਰਨਾ ਹੈ। ਪਰ ਮੈਂ ਸਮਝਦਾ ਕਿ ਵੀ ਸ਼ਾਇਦ ਇਹ ਵੈਸੇ ਤਾਂ ਅਕਸਰ ਇਹ ਵੀ ਬੜੇ ਬਚਪਨ ਤੋਂ ਅਸੀਂ ਸੁਣਦੇ ਆਏ, ਪਤਾ ਨਹੀਂ ਕਿਹਦਾ ਗੀਤ ਸੀ ਕਿ ਵੀ ਮੋਇਆਂ ਨੂੰ ਪੂਜੇ ਇਹ ਦੁਨੀਆ, ਜਿਉਂਦੇ ਦੀ ਹਕੀਕਤ ਕੁਝ ਵੀ ਨਹੀਂ, ਜੀ ਕਰਦਾ ਏ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ। ਸੋ ਅਸੀਂ ਬਰਸੀਆਂ ਜਾਂ ਭੋਗ ਜਾਂ ਮੇਲੇ ਜਾਂ ਦੂਸਰੇ ਜਿਹੜੇ ਨੇ ਉਹ ਉਡੀਕਦੇ ਹੁੰਦੇ ਆ ਕਿ ਬੰਦਾ ਕੋਈ ਤੁਰ ਜਾਏ ਤਾਂ ਫਿਰ ਅਸੀਂ ਜਿਹੜਾ ਉਹ ਸ਼ਰਧਾਂਜਲੀਆਂ ਦਈਏ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਗਜਿੰਦਰ ਸਿੰਘ ਜਿਉਂ-ਜਿਉਂ ਇਹ ਵਕਤ ਬੀਤੇਗਾ, ਅੱਜ ਇੱਕ ਹੋਰ ਸੱਜਣ ਜਿਨ੍ਹਾਂ ਨਾਲ ਗੱਲ ਹੋਈ ਉਹ ਕਹਿਣ ਲੱਗੇ ਜੀ ਮੈਂ ਵੀ ਜਿਹੜਾ ਪਿਛਲੇ ਅੱਧੀ ਸਦੀ ਤੋਂ ਖਾਲਿਸਤਾਨ ਦੀ ਮੂਵਮੈਂਟ ਨਾਲ ਜੁੜਿਆ ਹੋਇਆ, ਪਰ ਜੇ ਆਈਡੀਓਲੋਜੀਕਲ ਔਰ ਐਕਟਿਵਿਜ਼ਮ ਦੋਨਾਂ ਨੂੰ ਦੇਖਿਆ ਜਾਏ ਤੇ ਉਹਨਾਂ ਦੇ ਵਿੱਚੋਂ ਜੇ ਇਹ ਕਹਿਣਾ ਹੋਏ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੋਂ ਬਾਅਦ ਜੇ ਅਸੀਂ 50 ਸਾਲ ਕੰਸਿਸਟੈਂਟ ਰੋਲ ਦੇਖੀਏ ਆਈਡੀਓਲੋਜੀਕਲੀ ਵੀ ਔਰ ਐਕਟੀਵਿਟੀ ਦੇ ਲਿਹਾਜ਼ ਨਾਲ ਵੀ ਔਰ ਬਿਲਕੁਲ ਅਡੋਲ ਰਹਿਣਾ ਤੇ ਫਿਰ ਭਾਈ ਗਜਿੰਦਰ ਸਿੰਘ ਦਾ ਬਹੁਤ ਵੱਡਾ ਮੁਕਾਮ ਬਣਦਾ। ਔਰ ਜਿਵੇਂ ਅਸੀਂ ਜਿਹੜੀ ਪੁਸਤਕ 'ਚੋਂ ਉਹਨਾਂ ਦੀਆਂ ਨਜ਼ਮਾਂ ਕੱਲ ਸ਼ੇਅਰ ਕੀਤੀਆਂ ਸੀ, ਸੁਪਨੇ ਤੋਂ ਸੰਘਰਸ਼ ਵੱਲ, ਮੈਂ ਦੇਖ ਰਿਹਾ ਸੀ ਕਿ ਉਹਨਾਂ ਦੇ ਦੋਨੋਂ ਪੇਜਿਸ ਤੇ ਲੈਫਟ ਸਾਈਡ ਦੇ ਉੱਤੇ ਸਰ ਕਪੂਰ ਸਿੰਘ ਦੀ ਫੋਟੋ ਹੈ ਔਰ ਰਾਈਟ ਸਾਈਡ ਦੇ ਉੱਤੇ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ, ਹਰ ਪੇਜ ਦੇ ਉੱਤੇ। ਸੋ ਇਹ ਜਿੱਥੇ ਉਹਨਾਂ ਦੀ ਟ੍ਰੇਨਿੰਗ ਮੈਂਟਲ ਵੀ ਔਰ ਫੀਲਡ ਦੇ ਵਿੱਚ ਵੀ ਜਦੋਂ ਨਿਤਰੇ ਇਹਨਾਂ ਦੋ ਸ਼ਖਸੀਅਤਾਂ ਦੀ ਸਰਪ੍ਰਸਤੀ ਥੱਲੇ ਹੋਈ, ਉੱਥੇ ਉਹਨਾਂ ਨੇ ਬਹੁਤ ਵੱਡਾ ਜਿਹੜਾ ਮੁਕਾਮ ਹੈ ਉਹ ਹਾਸਲ ਵੀ ਕੀਤਾ। ਲਾਹੌਰ ਦੇ ਪੰਜਾਬ ਹਾਈ ਕੋਰਟ ਦੇ ਇੱਕ ਪ੍ਰੋਮੀਨੈਂਟ ਵਕੀਲ ਨੇ ਅਜ਼ਹਰ ਸ਼ੇਖ, ਇੱਥੇ ਮੈਨੂੰ ਨਿਊਯਾਰਕ 'ਚ ਵੀ ਮਿਲੇ, ਬਹੁਤ ਪਿਆਰ ਕਰਦੇ ਨੇ ਉਹ ਸਿੱਖਾਂ ਦੇ ਨਾਲ। ਉਹ ਆਪਣਾ ਉਹਨਾਂ ਦੇ ਪਿਤਾ ਜੀ ਵੀ ਪ੍ਰੀ 47 ਜਿਹੜਾ ਉਹ ਗੁਜਰਾਂਵਾਲਾ ਔਰ ਉਸ ਬੈਲਟ ਨਾਲ ਉਹਨਾਂ ਦਾ ਸੰਬੰਧ ਹੈ ਤੇ ਉਹਨਾਂ ਦਾ ਮੇਰੇ ਨਾਲ ਵੀ ਉਹ ਰੈਗੂਲਰ ਰਾਬਤਾ ਰੱਖਦੇ ਨੇ। ਸੱਚੋ ਸੱਚ ਪ੍ਰੋਗਰਾਮ ਨੂੰ ਉਹ ਫਰਦਰ ਸਰਕੂਲੇਟ ਕਰਦੇ ਨੇ ਔਰ ਮੇਰੀ ਗੱਲ ਤਾਂ ਉਹਨਾਂ ਨਾਲ ਨਹੀਂ ਹੋ ਸਕੀ, ਪਰ ਉਹਨਾਂ ਦਾ WhatsApp ਦੇ ਉੱਤੇ ਮੈਸੇਜ ਸੀ ਅੱਜ ਔਰ ਉਹਨਾਂ ਨੇ ਕਿਹਾ ਕਿ ਵੀ ਡਾਕਟਰ ਸਾਹਿਬ ਮੈਂ ਗਜਿੰਦਰ ਸਿੰਘ ਨੂੰ ਜਦੋਂ ਜੇਲ੍ਹ 'ਚ ਸੀ ਉਦੋਂ ਤੋਂ ਮੇਰਾ ਰਾਬਤਾ ਰਿਹਾ, ਕੋਈ 14 ਸਾਲ ਉਹਨਾਂ ਨੇ ਜੇਲ੍ਹ ਕੱਟੀ, ਬਾਹਰ ਆਏ, ਉਹਨਾਂ ਦੇ ਨਾਲ ਮੈਂ ਅਖੀਰ ਤੱਕ ਉਹਨਾਂ ਨਾਲ ਇਨ ਟੱਚ ਰਿਹਾ। ਉਹਨਾਂ ਨੇ ਫਿਰ ਜਿਵੇਂ ਲਾਹੌਰੀ ਉਹਨਾਂ ਨੇ ਕਿਹਾ ਬਹੁਤ ਦਲੇਰ ਆਦਮੀ ਸੀ ਤੇ ਬਹੁਤ ਅਕਲਮੰਦ ਆਦਮੀ ਸੀ। ਫਿਰ ਉਹਨਾਂ ਨੇ ਰੁਕ ਕੇ ਕਿਹਾ ਇਹ ਬਹੁਤ ਘੱਟ ਹੁੰਦਾ ਕਿ ਅੱਲਾਹ ਤਾਲਾ ਕਿਸੇ ਨੂੰ ਅਕਲ ਵੀ ਦੇ ਤੇ ਦਲੇਰੀ ਵੀ ਦੇ। ਫਿਰ ਉਹਨਾਂ ਨੇ ਕਿਹਾ ਬਹੁਤ ਦਲੇਰ ਸੀ, ਉਹ ਡੋਲਿਆ ਨਹੀਂ ਹੈ ਅਖੀਰ ਤੱਕ ਔਰ ਉਸ ਜਿੱਥੋਂ ਤੁਰਿਆ ਸੀ ਉਸ ਥਾਂ ਦੇ ਉੱਤੇ ਮਜ਼ਬੂਤੀ ਨਾਲ ਖੜਾ ਰਿਹਾ। ਫਿਰ ਉਹਨਾਂ ਨੇ ਜਿਵੇਂ ਇਸਲਾਮ 'ਚ ਕਹਿੰਦੇ ਨੇ ਕਿ ਭਾਈ ਮੈਂ ਤਾਂ ਦੁਆ ਕਰ ਸਕਦਾ ਔਰ ਇਹ ਜਿਹੜਾ ਦੁਆ ਗੋ ਹੈ ਕਿ ਉਹਨਾਂ ਦੇ ਅੱਲਾਹ ਤਾਲਾ ਉਹਨਾਂ ਦੇ ਦਰਜੇ ਬੁਲੰਦ ਕਰੇ। ਹੁਣ ਇਹ ਹੈ ਜਦੋਂ ਅਸੀਂ ਆਪਣਿਆਂ ਦੇ ਵਿੱਚ ਵੀ ਇਸ ਗੱਲ ਦੀ ਸਾਰੀ ਚਰਚਾ ਹੋਈ ਕਰ, ਅਸੀਂ ਭਾਈ ਜਸਬੀਰ ਸਿੰਘ ਸਵਿਟਜ਼ਰਲੈਂਡ ਉਹਨਾਂ ਦੀ ਟ੍ਰਿਬਿਊਟ ਜਿਹੜੇ ਉਹਨਾਂ ਤੋਂ ਉਹਨਾਂ ਦੇ ਸਾਥੀ ਉਸ ਸਾਰੇ ਵੱਡੇ ਕਾਰਨਾਮੇ ਦੇ ਵਿੱਚ ਔਰ ਉਹਨਾਂ ਦੀ ਗੱਲ ਕੀਤੀ। ਔਰ ਹੋਰ ਵੀ ਇਸ ਪੀਰੀਅਡ ਦੇ ਵਿੱਚ ਬਹੁਤ ਸਾਰਿਆਂ ਨੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਂ ਉਹਨਾਂ ਨਾਲ ਕੋਈ ਸਮਾਂ ਵੀ ਗੁਜ਼ਾਰਿਆ ਸੀ ਜਾਂ ਜਿਹੜੇ ਉਹਨਾਂ ਦੀਆਂ ਲਿਖਤਾਂ ਰਾਹੀਂ ਜੁੜੇ ਹੋਏ ਸੀ। ਜਿਵੇਂ ਵਰਜੀਨੀਆ ਦੇ ਵਿੱਚ ਭਾਈ ਹਰਭਜਨ ਸਿੰਘ ਚਾਹਲ ਨੇ, ਉਹ ਕਹਿਣ ਲੱਗੇ, ਕਹਿੰਦੇ ਮੈਂ ਕੋਈ ਉਹਨਾਂ ਦੀ ਐਸੀ ਲਿਖਤ ਨਹੀਂ ਹੋਏਗੀ ਜਿਹੜੀ ਮੈਂ ਪੜ੍ਹੀ ਨਾ ਹੋਏ, ਕਿ ਉਹਨਾਂ ਨੇ ਕਿਹਾ ਵੀ ਬਹੁਤ ਵੱਡਾ ਆਦਮੀ ਸੀ।
ਹੁਣ ਮੈਂ ਇਹ ਜਦੋਂ ਸਾਰਾ ਕੁਝ ਚੱਲ ਰਿਹਾ ਹੈ ਤੇ ਮੇਰੇ ਮਨ 'ਚ ਇਹ ਚੱਲ ਰਿਹਾ ਸੀ ਕਿ ਵੀ ਇਹ ਗੱਲ ਅਸੀਂ ਕਿਸੇ ਨੂੰ ਜਿਉਂਦੇ ਜੀ ਕਿਉਂ ਨਹੀਂ ਕਹਿ ਸਕਦੇ ਕਿ ਤੂੰ ਬਹੁਤ ਵੱਡਾ ਆਦਮੀ ਹੈ, ਵੀ ਤੂੰ ਬਹੁਤ ਕੁਝ ਕਰ ਰਿਹਾ ਹੈ। ਸੋ ਘੱਟੋ ਘੱਟ ਇਹ ਜ਼ਰੂਰ ਦੇਖੀਏ ਕਿ ਭਾਈ ਆਉਣ ਵਾਲੇ ਪੀਰੀਅਡ 'ਚ ਜਿਹੜੇ ਵੀ ਇਸ ਪਾਸੇ ਤੁਰੇ ਹੋਏ ਨੇ, ਇਕੱਲੇ ਇਸ ਫੀਲਡ ਦੇ ਨਹੀਂ, ਜ਼ਿੰਦਗੀ 'ਚ ਵੈਸੇ ਵੀ ਪਰਿਵਾਰਾਂ ਦੇ ਵਿੱਚ ਵੀ ਜਦੋਂ ਅਸੀਂ ਮਾਂ ਪਿਓ ਦੂਜੇ ਤੁਰ ਜਾਂਦੇ ਆ ਔਰ ਤੁਰ ਜਾਂਦੇ ਨੇ ਤੇ ਫਿਰ ਵੱਡੇ ਵੱਡੇ ਸਮਾਗਮ ਤੇ ਦੂਜੇ ਤੀਜੇ ਸਾਡੇ ਵਰਗਿਆਂ ਨੂੰ ਟ੍ਰਿਬਿਊਟ ਦੇਣ ਲਈ ਵੀ ਸੱਦ ਲੈਂਦੇ ਨੇ, ਅਸੀਂ ਵੀ ਜਿਹੜੇ ਆ ਉਹ ਲੱਛੇਦਾਰ ਭਾਸ਼ਣ ਕਰਨੇ ਹੁੰਦੇ ਨੇ, ਪਰ ਕਦੇ ਮਾਂ ਦੇ ਕੋਲ ਬਹਿ ਕੇ, ਪਿਓ ਦੇ ਕੋਲ ਬਹਿ ਕੇ, ਆਪਣੇ ਨੀਅਰ ਐਂਡ ਡੀਅਰ ਵਨ ਦੇ ਕੋਲ ਬਹਿ ਕੇ ਸਾਰਾ ਪਰਿਵਾਰ ਇਕੱਠਾ ਹੋ ਕੇ ਇਹ ਨਹੀਂ ਸੈਲੀਬ੍ਰੇਟ ਕਰ ਸਕਦਾ ਕਿ ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਦੇਣ ਹੈ ਉਹਨੂੰ ਸੈਲੀਬ੍ਰੇਟ ਕੀਤਾ ਜਾਏ। ਜਿਹੜੇ ਐਕਟਿਵਿਸਟ ਨੇ ਉਹਨਾਂ ਦੀ ਜ਼ਿੰਦਗੀ ਅਸੀਂ ਡੀਕਦੇ ਹੁੰਦੇ ਵੀ ਅਖੀਰਲਾ ਸਾਹ ਲੈਣ ਤੇ ਅਸੀਂ ਭੋਗ ਪਾਈਏ। ਸੋ ਇਹ ਜ਼ਰੂਰ ਮੈਂ ਸਮਝਦਾ ਕਿ ਵੀ ਅਸੀਂ ਅੱਡ-ਅੱਡ ਫੀਲਡਸ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਸਮਝੀਏ ਔਰ ਉਹਨਾਂ ਦੀ ਜਿਹੜਾ ਸੱਚਖੰਡ ਪਿਆਨੇ ਦੇ ਉੱਤੇ ਦਲ ਖਾਲਸਾ ਜਿਹੜੀ ਉਹਨਾਂ ਦੀ ਪਿਆਰੀ ਜਥੇਬੰਦੀ, ਜਿਸ ਦੇ ਵਿੱਚ ਮੈਂ ਸਮਝਦਾ ਵੀ ਕਲੇਮ ਤਾਂ ਸਾਰੇ ਹੀ ਆਪਣੀਆਂ ਆਪਣੀਆਂ ਪਾਰਟੀਆਂ ਜਾਂ ਗਰੁੱਪਾਂ ਦੇ ਵਿੱਚ ਲੋਕਤੰਤਰੀ ਸਿਸਟਮ ਹੋਣ ਦੀ ਗੱਲ ਕਰਦੇ ਨੇ, ਪਰ ਅਸੀਂ ਉਹੀ ਇੱਕ ਪ੍ਰਧਾਨ ਦਾ ਨਾਂ ਸੁਣਦੇ ਆਉਂਦੇ ਆ ਹਰ ਅਕਾਲੀ ਦਲ 'ਚ ਜਾਂ ਦੂਜਾ, ਮੁੜ ਕੇ ਉਹਨਾਂ ਨੇ ਆਪਣੇ ਟੱਬਰ ਦਾ ਕੋਈ ਮੁੰਡਾ ਕੁੜੀ ਅੱਗੇ ਕੀਤੇ ਹੁੰਦੇ ਨੇ, ਇਹੀ ਸਾਹਮਣੇ ਅਸੀਂ ਆਉਂਦੇ। ਲੇਕਿਨ ਦਲ ਖਾਲਸਾ ਜਿਹੜਾ ਭਾਈ ਗਜਿੰਦਰ ਸਿੰਘ ਹੋਰਾਂ ਦੀ ਸਰਪ੍ਰਸਤੀ ਦੇ ਥੱਲੇ ਉਹਨਾਂ ਦੇ ਸਾਥੀਆਂ ਦੇ ਨਾਲ ਸ਼ੁਰੂ ਹੋਇਆ ਔਰ ਇਹ ਠੀਕ ਹੈ ਕਿ ਭਾਈ ਜਿਹੜਾ 29 ਸਤੰਬਰ 1981 ਨੂੰ ਹਾਈਜੈਕਿੰਗ ਸੀ ਉਹਦੇ ਨਾਲ ਉਸ ਨੂੰ ਉਹਨਾਂ ਨੇ ਰੈਡੀਕਲ ਔਰ ਬਾਉ ਦੇ ਉੱਤੇ ਪਾਬੰਦੀ ਵੀ ਲਾਈ, ਬਾਅਦ 'ਚ ਪਾਬੰਦੀ ਚੁੱਕ ਵੀ ਦਿੱਤੀ ਗਈ ਔਰ ਹੁਣ ਵੀ ਦਲ ਖਾਲਸਾ ਐਜ਼ ਏ ਆਰਗੇਨਾਈਜੇਸ਼ਨ, ਪਰ ਉਹਨਾਂ ਨੇ ਇਸ ਪੀਰੀਅਡ ਦੇ ਵਿੱਚ ਕਿਵੇਂ ਭਾਈ ਗਜਿੰਦਰ ਸਿੰਘ ਦੀ ਪ੍ਰੈਜ਼ੀਡੈਂਸੀ ਤੋਂ ਅੱਗੋਂ ਟ੍ਰਾਂਜੀਸ਼ਨ ਕੀਤੀ, ਭਾਈ ਸਤਨਾਮ ਸਿੰਘ ਪੌਂਟਾ ਸਾਹਿਬ, ਭਾਈ ਹਰਚਰਨਜੀਤ ਸਿੰਘ ਧਾਮੀ, ਭਾਈ ਹਰਪਾਲ ਸਿੰਘ ਚੀਮਾ, ਹੁਣ ਭਾਈ ਪਰਮਜੀਤ ਸਿੰਘ ਮੰਡ ਜਿਹੜੇ ਯੰਗ ਮਾਸਟਰ ਜਿਨ੍ਹਾਂ ਨੇ ਕੀਤੀ ਹੋਈ ਹੈ, ਬਹੁਤ ਚੰਗੇ ਬੁਲਾਰੇ ਨੇ, ਐਕਟਿਵਿਸਟ ਨੇ, ਉਹਨਾਂ ਨੂੰ ਜਿਹੜੀ ਹੈ ਉਹ ਸੇਵਾ ਦਿੱਤੀ ਹੈ। ਔਰ ਇਹ ਹੈ ਕਿ ਵੀ ਜਦੋਂ ਤੁਸੀਂ ਇਹ ਦੇਖਦੇ ਹੋ ਔਰ ਉਹਨਾਂ ਨੇ ਜਿੰਨੀ ਸਿਧਾਂਤਕ ਤੌਰ ਦੇ ਉੱਤੇ ਸਪਸ਼ਟ ਪੋਜੀਸ਼ਨ ਦਲ ਖਾਲਸਾ ਦੀ ਹੁੰਦੀ ਹੈ, ਇੱਕ ਜ਼ਮਾਨੇ 'ਚ ਉਹਨਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ 'ਚ ਹਿੱਸਾ ਲਿਆ ਸੀ 1979 'ਚ, ਪਰ ਇੱਕ ਸਟੇਜ ਤੇ ਉਹਨਾਂ ਨੇ ਸੈਯਦ ਅਲੀ ਸ਼ਾਹ ਗਿਲਾਨੀ ਕਸ਼ਮੀਰੀ ਲੀਡਰ ਵਾਂਗ, ਜਿਸ ਨੂੰ ਭਾਈ ਗਜਿੰਦਰ ਸਿੰਘ ਵੀ ਆਪਣਾ ਜਿਹੜਾ ਉਹ ਆਈਕੋਨਿਕ ਫਿਗਰ ਮੰਨਦੇ ਸੀ, ਉਹਨਾਂ ਨੇ ਦਲ ਖਾਲਸਾ ਨੇ ਵੀ ਫੈਸਲਾ ਲਿਆ ਕਿ ਭਾਈ ਇੰਡੀਅਨ ਪੋਲੀਟੀਕਲ ਸਿਸਟਮ 'ਚੋਂ ਸਾਡੇ ਲਈ ਕੁਝ ਵੀ ਨਿਕਲਣ ਵਾਲਾ ਨਹੀਂ ਹੈ, ਤੇ ਉਹਨਾਂ ਨੇ ਇਲੈਕਸ਼ਨ ਬਾਈਕਾਟ ਦੀ ਲਾਈਨ ਲਈ। ਸੋ ਉਹ ਆਪਣੇ ਮਿਸ਼ਨ ਵੱਲ ਔਰ ਭਾਈ ਗਜਿੰਦਰ ਸਿੰਘ ਹੋਰਾਂ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਇਸ ਗੱਲ ਦੀ ਜ਼ਰੂਰ ਤਸੱਲੀ ਸੀ ਕਿ ਜਿਹੜਾ ਬੂਟਾ ਉਹਨਾਂ ਨੇ ਲਾਇਆ ਔਰ ਦਲ ਖਾਲਸਾ ਜਦੋਂ ਨਾਂ ਵੀ ਉਹਨਾਂ ਨੇ ਚੁਣਿਆ, ਜ਼ਾਹਰ ਹੈ ਸਾਡੇ ਸਾਹਮਣੇ ਜਾਂ ਉਹਨਾਂ ਦੇ ਸਾਹਮਣੇ 18ਵੀਂ ਸਦੀ 'ਚ ਜਦੋਂ ਸਿੱਖਾਂ ਨੇ ਸਿੱਖ ਮਿਸਲਾਂ ਇੱਕ ਝੰਡੇ ਥੱਲੇ ਇਕੱਠੀਆਂ ਹੋਈਆਂ ਔਰ ਉਸ ਜਿਹੜਾ ਇਕੱਠ ਸੀ ਉਹਦਾ ਨਾਂ ਦਲ ਖਾਲਸਾ ਰੱਖਿਆ ਗਿਆ ਔਰ ਦਲ ਖਾਲਸਾ ਦੀ ਅਗਵਾਈ ਉਹ ਸਰ ਜੱਸਾ ਸਿੰਘ ਆਹਲੂਵਾਲੀਆ ਨੇ ਲੰਬਾ ਵਕਤ ਕੀਤੀ ਔਰ ਦਲ ਖਾਲਸਾ ਦੀ ਅਗਵਾਈ ਥੱਲੇ ਹੀ ਜਿਹੜਾ ਉਹ ਲਾਹੌਰ 1764 ਦੇ ਵਿੱਚ ਫਤਹ ਹੋਇਆ ਔਰ ਫਿਰ ਜਿਹੜਾ ਮਿਸਲਾਂ ਦਾ ਪੀਰੀਅਡ ਔਰ 1783 ਦੇ ਵਿੱਚ ਦਿੱਲੀ ਫਤਹ ਵੀ ਦਲ ਖਾਲਸਾ ਦੇ ਥੱਲੇ ਹੋਈ। ਸੋ ਬਹੁਤ ਵਾਰ ਇਹ ਜਿਹੜਾ ਨਾਮਕਰਨ ਹੁੰਦਾ ਹੈ ਇਹਦੇ ਨਾਲ ਇੱਕ ਇਤਿਹਾਸ ਜੁੜਿਆ ਹੁੰਦਾ ਹੈ, ਪ੍ਰੇਰਨਾ ਵੀ ਜੁੜੀ ਹੁੰਦੀ ਹੈ ਔਰ ਹੁਣ ਜੇ ਉਸ ਦੀ ਟ੍ਰਾਂਜੀਸ਼ਨ ਆਲਮੋਸਟ 4 ਦੌਰ ਚੋਂ ਹੋਈ ਹੈ ਤੇ ਅੱਜ ਅਗੇਨ ਇੱਕ ਯੰਗ ਐਕਟਿਵਿਸਟ ਜਿਹੜਾ ਹੈ ਉਸ ਨੂੰ ਲੀਡ ਕਰ ਰਿਹਾ। ਸੋ ਦਲ ਖਾਲਸਾ ਨੇ ਇਸ ਮੁੱਦੇ ਦੇ ਉੱਤੇ ਉਹਨਾਂ ਦੇ ਚੜ੍ਹਾਈ ਕਰਨ ਦੀ ਖਬਰ ਆਫੀਸ਼ੀਅਲੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਹੈ ਉਹ ਰਿਲੀਜ਼ ਕੀਤੀ। ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਨੇ ਉਹਨਾਂ ਨੇ ਜਿਹੜਾ ਉਹਨਾਂ ਦਾ ਜਿਹੜਾ ਪਾਰਟ ਹੈ ਮੈਂ ਐਗਜ਼ੈਕਟ ਉਹਨਾਂ ਦਾ ਦੇਖਣਾ ਚਾਹੁੰਦਾ ਕਿਉਂਕਿ ਹੈਡਲਾਈਨ ਹੈ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦਾ ਦੇਹਾਂਤ, ਉਹਨਾਂ ਨਿਮਿਤ ਅਰਦਾਸ ਦਰਬਾਰ ਸਾਹਿਬ ਵਿਖੇ 13 ਜੁਲਾਈ ਨੂੰ। ਹਰਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ, ਉਹਨਾਂ ਦੇ ਪਿੱਛੇ ਬੁੰਗਾ ਬਾਬਾ ਗੁਰਬਖਸ਼ ਸਿੰਘ ਹੈ ਔਰ ਉਸ ਗੁਰਦੁਆਰਾ ਸਾਹਿਬ 'ਚ ਹੀ ਅਕਸਰ ਭੋਗ ਪੈਂਦੇ ਨੇ ਜਦੋਂ ਵੀ ਈਵਨ ਜਿਹੜਾ ਜੂਨ 84 ਜਾਂ ਨਵੰਬਰ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਸੋ ਉਹਨਾਂ ਦੀ ਯਾਦ ਦੇ ਵਿੱਚ 13 ਜੁਲਾਈ ਨੂੰ ਬੁੰਗਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਉਸ ਥਾਂ ਦੇ ਉੱਤੇ ਭੋਗ ਪਾਇਆ ਜਾਏਗਾ
ਔਰ ਪ੍ਰੈਸ ਨੂੰ ਸੰਬੋਧਨ ਕਰਨ ਵਾਲਿਆਂ 'ਚ ਕੰਵਰਪਾਲ ਸਿੰਘ, ਪਰਮਜੀਤ ਸਿੰਘ ਮੰਡ, ਹਰਚੰਦਜੀਤ ਸਿੰਘ ਧਾਮੀ, ਜਸਵੀਰ ਸਿੰਘ ਖਡੂਰ। ਔਰ ਉਹਨਾਂ ਨੇ ਜਿਹੜਾ ਮੀਡੀਆ ਨੂੰ ਬਰੀਫ ਕੀਤਾ ਕਿ 3 ਜੁਲਾਈ ਨੂੰ ਭਾਈ ਗਜਿੰਦਰ ਸਿੰਘ ਹੋਰਾਂ ਨੇ ਅਖੀਰਲੇ ਸਾਹ ਲਏ ਔਰ 4 ਜੁਲਾਈ ਸ਼ਾਮ ਨੂੰ ਉਹਨਾਂ ਦਾ ਸੰਸਕਾਰ ਨਨਕਾਣਾ ਸਾਹਿਬ ਦੇ ਸ਼ਮਸ਼ਾਨ ਘਾਟ 'ਚ ਉਹਨਾਂ ਦੀ ਬੇਟੀ ਬਿਕਰਮਜੀਤ ਕੌਰ ਜਿਹੜੀ UK 'ਚ ਰਹਿੰਦੇ ਨੇ, ਉਹ ਉੱਥੇ ਪਹੁੰਚ ਚੁੱਕੇ ਸੀ, ਉਹਨਾਂ ਦੀ ਹਾਜ਼ਰੀ 'ਚ ਕੀਤਾ ਗਿਆ। ਔਰ ਉਹਨਾਂ ਦੇ ਨਾਲ ਹੋਰ ਵੀ ਉਸ ਮੌਕੇ ਦੇ ਉੱਤੇ ਜਿਹੜੇ ਉਹਨਾਂ ਨੂੰ ਸਨੇਹ ਪ੍ਰੇਮ ਕਰਨ ਵਾਲੇ ਸੀ, ਉਹਨਾਂ ਦੇ ਸੰਸਕਾਰ ਦੇ ਮੌਕੇ ਮੌਜੂਦ ਸੀ। ਔਰ 13 ਜੁਲਾਈ ਨੂੰ ਸਵੇਰੇ 8 ਵਜੇ ਜਿਹੜਾ ਬਾਬਾ ਗੁਰਬਖਸ਼ ਸਿੰਘ ਦੀਵਾਨ ਹਾਲ, ਜਿਵੇਂ ਅਸੀਂ ਦੱਸਿਆ, ਉਹਦੇ 'ਚ ਉਹਨਾਂ ਦੀ ਯਾਦ ਦੇ ਵਿੱਚ ਭੋਗ ਪਾਇਆ ਜਾਏਗਾ। ਫਿਰ ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਦੱਸਿਆ ਕਿ ਕਿਵੇਂ ਉਹਨਾਂ ਨੇ 14 ਸਾਲ ਜੇਲ੍ਹ ਦੇ ਵਿੱਚ ਗੁਜ਼ਾਰੇ, 29 ਸਾਲ ਜਿਹੜੇ ਨੇ ਉਹ ਜਲਾਵਤਨੀ, ਸੋ ਕੁੱਲ ਮਿਲਾ ਕੇ ਆਲਮੋਸਟ 45 ਸਾਲ ਤੱਕ ਇਹ ਪਹੁੰਚ ਜਾਂਦਾ। ਔਰ ਦੂਸਰੇ ਪਾਸੇ ਮੈਂ ਇਹ ਦੇਖਦਾ ਕਿ ਵੀ ਸਿਰਫ ਇਹੀ ਨਹੀਂ ਕਿ ਉਹਨਾਂ ਨੂੰ ਜਿਹੜਾ ਦਲ ਖਾਲਸਾ ਨੇ ਜਾਂ ਬਾਕੀ ਪੰਜਾਬ ਦੀ ਸਾਰੀ ਲੀਡਰਸ਼ਿਪ ਨੇ, ਈਵਨ ਅੱਜ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਸਹੁੰ ਚੁੱਕੀ ਹੈ ਐਜ਼ ਏ MP, ਤੇ ਬਾਅਦ 'ਚ ਉਹਨਾਂ ਦੇ ਪਿਤਾ ਜੀ ਦੇ ਨਾਲ ਇੱਕ ਮੀਡੀਆ ਦੇ ਸੱਜਣ ਗੁਫ਼ਤਗੂ ਕਰ ਰਹੇ ਸੀ, ਕਿਉਂਕਿ ਬਰੀਫ ਉਹਨਾਂ ਦੀ ਮੀਟਿੰਗ ਹੋਈ ਕਿ ਭਾਈ ਉਹਨਾਂ ਨਾਲ ਕੀ ਗੱਲਾਂ ਹੋਈਆਂ, ਕੀ ਹੋਇਆ। ਬਾਕੀ ਤਾਂ ਚਲੋ ਕੋਈ ਬਹੁਤਾ ਨਹੀਂ ਸੀ, ਪਰ ਇਹ ਗੱਲ ਉਹਨਾਂ ਨੇ ਕਹੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਭਾਈ ਗਜਿੰਦਰ ਸਿੰਘ ਨੂੰ ਜਿਹੜੀ ਹੈ ਉਹ ਟ੍ਰਿਬਿਊਟ ਦਿੱਤੀ ਹੈ ਕਿ ਭਾਈ ਉਹ ਬੇਦਾਗ ਬਹਾਦਰ ਯੋਧਾ ਸੀ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਪੰਥ ਦੇ ਨਾਲ ਸਾਡਾ ਜਿਹੜਾ ਅਫਸੋਸ ਹੈ ਉਹ ਜ਼ਾਹਰ, ਔਰ ਇਸ ਰਸਤੇ ਨੂੰ ਜਿਹੜਾ ਉਹਨਾਂ ਨੇ ਚੁਣਿਆ ਉਸ ਦੇ ਉੱਤੇ ਉਹ ਡਿੱਗ ਖਲੋਤੇ ਰਹੇ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਈਵਨ 2020 ਦੇ ਵਿੱਚ 2020 ਦੇ ਵਿੱਚ 5 ਸਿੰਘ ਸਾਹਿਬਾਨ ਨੇ, ਉਦੋਂ ਐਕਟਿੰਗ ਜਥੇਦਾਰ ਅਕਾਲ ਤਖਤ ਦੇ ਗਿਆਨੀ ਹਰਪ੍ਰੀਤ ਸਿੰਘ ਸੀ, ਉਹਨਾਂ ਨੇ ਭਾਈ ਗਜਿੰਦਰ ਸਿੰਘ ਹੋਰਾਂ ਨੂੰ ਜਲਾਵਤਨ ਸਿੱਖ ਯੋਧਾ ਇਸ ਉਪਾਧੀ ਦੇ ਨਾਲ ਸਨਮਾਨਿਤ ਕੀਤਾ ਸੀ। ਤਾਂ ਹੁਣ ਜੇ ਅਕਾਲ ਤਖਤ ਸਾਹਿਬ ਦੇ ਉੱਤੇ ਭੋਗ ਪਾਇਆ ਜਾ ਰਿਹਾ ਤਾਂ ਜ਼ਾਹਰ ਹੈ ਕਿ ਵੀ ਜਿਵੇਂ ਜਿਨ੍ਹਾਂ ਨੂੰ ਜਿਹੜਾ ਉਹ ਜਿਉਂਦਾ ਸ਼ਹੀਦ ਐਲਾਨਿਆ ਜਾਂਦਾ, ਇਵੇਂ ਹੀ ਭਾਈ ਗਜਿੰਦਰ ਸਿੰਘ ਹੋਰਾਂ ਨੂੰ ਜਾਂ ਅਕਾਲ ਤਖਤ ਤੋਂ ਜਿਹਨੂੰ ਸ਼ਹੀਦ ਐਲਾਨਿਆ ਜਾਂਦਾ ਹੈ। ਸੋ 2020 ਦੇ ਵਿੱਚ ਭਾਈ ਗਜਿੰਦਰ ਸਿੰਘ ਹੋਰਾਂ ਨੂੰ ਜਲਾਵਤਨ ਸਿੱਖ ਯੋਧਾ ਇਸ ਉਪਾਧੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਔਰ ਇਹ ਸਾਰੇ ਦੇ ਚਲਦਿਆਂ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇਸ ਖਬਰ ਨੂੰ ਈਵਨ ਭਾਰਤ ਦੇ ਪ੍ਰੋਮੀਨੈਂਟ ਮੀਡੀਆ ਨੇ ਵੀ ਕਵਰ ਕੀਤਾ। ਹੈਡਲਾਈਨਸ ਉਹਨਾਂ ਨੇ ਆਪਣੇ ਢੰਗ ਨਾਲ ਲਾਈਆਂ ਨੇ, ਜਿਵੇਂ ਇੱਕ ਹੈਡਲਾਈਨ ਹੈ, ਵਾਂਟਡ ਪ੍ਰੋ ਖਾਲਿਸਤਾਨ ਲੀਡਰ ਗਜਿੰਦਰ ਸਿੰਘ ਡਾਈਜ਼ ਇਨ ਪਾਕਿਸਤਾਨ। ਸੋ ਉਹ ਯਾਦ ਦਹਾਨੀ ਕਰਾ ਰਹੇ ਨੇ ਕਿ ਵੀ ਜਿਹੜੇ 20 ਬੰਦੇ ਮੰਗੇ ਸੀ ਭਾਰਤ ਨੇ ਪਾਕਿਸਤਾਨ ਕੋਲੋਂ, ਉਹਨਾਂ 'ਚੋਂ ਗਜਿੰਦਰ ਸਿੰਘ ਚੜ੍ਹਾਈ ਕਰ ਗਏ ਨੇ। ਔਰ ਇਹ BBC ਪੰਜਾਬੀ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਰਿਹਾਈ ਲਈ ਜਹਾਜ਼ ਅਗਵਾ ਕਰਨ ਵਾਲੇ ਗਜਿੰਦਰ ਸਿੰਘ ਦੀ ਮੌਤ ਹੋਈ, ਕੀ ਰਿਹਾ ਪਿਛੋਕੜ। ਸੋ ਉਹਨਾਂ ਦੀਆਂ ਪਿਕਚਰਸ ਔਰ ਇਹ ਸਾਰੇ ਦੇ ਨਾਲ ਉਸ ਨੂੰ ਜੋੜਿਆ ਹੋਇਆ। ਔਰ ਟ੍ਰਿਬਿਊਨ ਨੇ ਜਿਹੜਾ ਨਿਊਜ਼ ਸਰਵਿਸ ਦਾ ਹੈਡਲਾਈਨ ਦਿੱਤੀ ਹੈ, ਦਲ ਖਾਲਸਾ co-founder and Indian Airlines plane hijacker Gajinder Singh dies of heart attack in Pakistan. Gajinder was included in the list of 20 most wanted terrorists in 2002. ਕਿ 2002 ਦੇ ਵਿੱਚ ਜਿਹੜੀ ਲਿਸਟ ਪਾਕਿਸਤਾਨ ਨੂੰ ਦਿੱਤੀ ਸੀ, ਇਹ ਵਾਜਪਾਈ ਦਾ ਦੌਰ ਸੀ, ਉਹਦੇ 'ਚ ਉਹਨਾਂ ਨੂੰ ਮੋਸਟ ਵਾਂਟਡ ਕਿਹਾ ਗਿਆ ਸੀ। ਸੋ ਈਵਨ 2-3 ਸਫ਼ਿਆਂ ਦੇ ਇਹਨਾਂ ਜਿਹੜੇ ਬਿਲਕੁਲ ਇੰਡੀਅਨ ਏਜੰਸੀਆਂ ਦੇ ਇਹ ਮਾਊਥ ਪੀਸ ਪੇਪਰ ਨੇ, ਉਹ ਵੀ ਰੁਕ ਨਹੀਂ ਸਕੇ ਕਿ ਵੀ ਜਿਵੇਂ ਬਹੁਤ ਸਾਰੀਆਂ ਖਬਰਾਂ ਨੂੰ ਗਾਇਬ ਕਰ ਦਿੰਦੇ ਨੇ, ਕਿਉਂਕਿ ਗਜਿੰਦਰ ਸਿੰਘ ਦਾ ਦਰਜਾ ਔਰ ਉਹਨਾਂ ਦਾ ਜਿਹੜਾ ਰੁਤਬਾ ਹੈ ਉਹ ਉਸ ਨੂੰ ਇਗਨੋਰ ਨਹੀਂ ਸੀ ਕਰ ਸਕਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋਪਰਲੀ ਇਸ ਮੌਕੇ ਦੇ ਉੱਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਔਰ ਇਹ ਉਹਨਾਂ ਦੇ ਵੈਬਸਾਈਟ ਤੋਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਹੋਈ ਅੰਤਰੰਗ ਕਮੇਟੀ ਦੀ ਇਕੱਤਰਤਾ ਵਿੱਚ ਦਲ ਖਾਲਸਾ ਦੀ ਸਥਾਪਨਾ ਕਰਨ ਵਾਲੇ ਮੋਹਰੀ ਪੰਚਾਂ ਵਿੱਚੋਂ ਭਾਈ ਗਜਿੰਦਰ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਨਾਲ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਇਸ ਸੰਬੰਧੀ ਪਾਸ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਕਿ ਲੰਮਾ ਸਮਾਂ ਜਲਾਵਤਨ ਰਹਿਣ ਵਾਲੇ ਭਾਈ ਗਜਿੰਦਰ ਸਿੰਘ ਦੇ ਸੰਘਰਸ਼ਮਈ ਜੀਵਨ ਅਤੇ ਕੁਰਬਾਨੀ ਨੂੰ
ਸ਼੍ਰੋਮਣੀ ਕਮੇਟੀ ਸਤਿਕਾਰ ਭੇਟ ਕਰਦੀ। ਚਲੋ ਘੱਟੋ ਘੱਟ ਇਹਨਾਂ ਮੁਰਦਿਆਂ ਚੋਂ ਕੁਛ ਤਾਂ ਨਿਕਲਿਆ ਵੀ ਉਹਨਾਂ ਨੇ ਉਹਨਾਂ ਦੀ ਜਲਾਵਤਨੀ ਨੂੰ ਤਾਂ ਰੈਕਗਨਾਈਜ਼ ਕਰਦੇ ਆ, ਜਿਹੜਾ ਉਹਨਾਂ ਦੀ ਕੁਰਬਾਨੀ ਨੂੰ ਜਿਹੜਾ ਰੈਕਗਨਾਈਜ਼ ਕੀਤਾ। ਭਾਈ ਗਜਿੰਦਰ ਸਿੰਘ ਵੱਲੋਂ ਦ੍ਰਿੜਤਾ ਨਾਲ ਸਿੱਖ ਸਿਧਾਂਤਾਂ ਤੇ ਪਹਿਰਾ ਦੇਣਾ ਅਤੇ ਕਠਿਨ ਹਾਲਾਤ ਵਿੱਚ ਜੀਵਨ ਪੰਧ ਤੈਅ ਕਰਨਾ ਉਹਨਾਂ ਦੀ ਪੰਥਕ ਪਛਾਣ ਦਾ ਲਖਾਇਕ ਹੈ ਤੇ ਕੌਮ ਵੱਲੋਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਸੋ ਚਲੋ ਇਹਨਾਂ ਤੋਂ ਐਕਸਪੈਕਟ ਤਾਂ ਕੁਛ ਨਹੀਂ ਹੁੰਦਾ, ਪਰ ਫਿਰ ਵੀ ਅਸੀਂ ਇਸ ਨੂੰ ਇੱਕ ਪੋਜ਼ਿਟਿਵ ਸਟੈਪ ਮੰਨਦੇ। ਸਾਡੇ ਵੀਰ ਕੁਲਦੀਪ ਸਿੰਘ ਟਰਾਂਟੋ ਜਿਹੜੇ ਲਗਾਤਾਰਤਾ ਨਾਲ TV 84 ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਵੀ ਸਾਨੂੰ ਜਿਹੜਾ ਟੈਕਸਟ ਮੈਸੇਜ ਭੇਜਿਆ ਫਤਿਹ ਬੁਲਾ ਕੇ। ਉਹਨਾਂ ਨੇ ਕਿਹਾ ਕਿ ਮੇਰੀ ਦਿਲੀ ਇੱਛਾ ਸੀ ਕਿ ਜਦੋਂ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਜਾਵਾਂਗਾ ਤਾਂ ਇਸ ਪਿਆਰੇ ਗੁਰਸਿੱਖ ਧਰਮੀ ਯੋਧੇ ਤੇ ਦੂਰ ਅੰਦੇਸ਼ੀ ਸਿੱਖ ਲੀਡਰ ਤੇ ਲਖਾਰੀ ਦੀ ਛੋਹ ਜ਼ਰੂਰ ਪ੍ਰਾਪਤ ਕਰਾਂਗਾ, ਪਰ ਸਮਾਂ ਕਿਸੇ ਦਾ ਮਿੱਤ ਨਹੀਂ। ਮੈਨੂੰ ਇੰਜ ਲੱਗਦਾ ਹੈ ਕਿ ਸਰਦਾਰ ਕਪੂਰ ਸਿੰਘ ਜੀ ਤੋਂ ਬਾਅਦ ਜੇ ਕੋਈ ਕਲਮ ਸਿੱਖਾਂ ਦੇ ਰਾਜਨੀਤਿਕ ਰਾਹ ਨੂੰ ਸਿੱਖ ਨਜ਼ਰੀਏ ਨਾਲ ਦਰਸਾਉਂਦੀ ਸੀ ਤਾਂ ਉਹ ਇਹ ਕਲਮ ਸੀ ਤੇ ਹਰ ਵਰਤਾਰੇ ਤੇ ਉਹਨਾਂ ਦਾ ਸੁਝਾਅ ਤੇ ਪ੍ਰਤੀਕਿਰਿਆ ਬੇਸ਼ਕੀਮਤੀ ਸੀ। ਉਹ ਇੱਕ ਯੁੱਗ ਵਾਂਗ ਸਨ। ਭਾਵੇਂ ਸਦਮਾ ਹੈ, ਪਰ ਸਕੂਨ ਇਸ ਗੱਲ ਦਾ ਹੈ ਕਿ ਉਹ ਗੁਰੂ ਨਾਲ, ਸਿੱਖੀ ਨਾਲ ਤੇ ਖਾਲਸਾ ਪੰਥ ਨਾਲ ਤੋੜ ਨਿਭਾ ਗਏ। ਵਾਹਿਗੁਰੂ ਉਹਨਾਂ ਨੂੰ ਮੁੜ ਪੰਥ ਖਾਲਸਾ ਜੀ ਦੀ ਸੇਵਾ ਬਖਸ਼ੇ ਤੇ ਸਾਨੂੰ ਉਹਨਾਂ ਵਾਂਗ ਸਿਦਕ ਤੇ ਦ੍ਰਿੜਤਾ ਬਖਸ਼ੇ ਤੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਹਰ ਸੰਭਵ ਯਤਨ ਕਰ ਸਕੀਏ। ਧੰਨ ਗੁਰੂ ਕਾ ਪਿਆਰਾ ਗੁਰਸਿੱਖ ਭਾਈ ਗਜਿੰਦਰ ਸਿੰਘ ਜੀ ਦਲ ਖਾਲਸਾ। ਹੁਣ ਇਸੇ ਤਰ੍ਹਾਂ ਜਦੋਂ ਅਸੀਂ ਸਾਕਾ ਨਕੋਦਰ 4 ਫਰਵਰੀ, ਜਿਸ ਨੂੰ ਈਵਨ ਕੈਲੀਫੋਰਨੀਆ ਦੀ ਅਸੈਂਬਲੀ ਨੇ ਵੀ ਹੁਣ ਰੈਜ਼ੋਲੂਸ਼ਨ ਦੇ ਨਾਲ 4 ਫਰਵਰੀ ਨੂੰ ਸਾਕਾ ਨਕੋਦਰ ਡੇ ਰੈਕਗਨਾਈਜ਼ ਕੀਤਾ। ਜਿਹੜੇ 4 ਪ੍ਰਮੁੱਖ ਸ਼ਹੀਦ ਉਹ ਸਾਕਾ ਨਕੋਦਰ ਦੇ, ਉਹਨਾਂ 'ਚ ਭਾਈ ਰਵਿੰਦਰ ਸਿੰਘ ਲਿੱਤੜਾ, ਉਹਨਾਂ ਦੇ ਪਿਤਾ ਜੀ ਬਾਪੂ ਬਲਦੇਵ ਸਿੰਘ ਲਿੱਤੜਾ, ਉਹਨਾਂ ਨੇ ਇੱਕ ਛੋਟੀ ਜਿਹੀ ਨਜ਼ਮ ਉਹਨਾਂ ਨੂੰ ਭੇਟ ਕੀਤੀ ਹੈ ਉਹਨਾਂ ਦੀ ਯਾਦ ਨੂੰ। ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ ਬੇਟੇ ਜਿਨ੍ਹਾਂ ਨੇ ਮੈਨੂੰ ਇਹ ਭੇਜੀ ਹੈ ਡਾਕਟਰ ਹਰਿੰਦਰ ਸਿੰਘ ਹੋਰਾਂ ਨੇ, ਉਹਨਾਂ ਨੇ ਬਾਪੂ ਬਲਦੇਵ ਸਿੰਘ ਲਿੱਤੜਾ ਦੀ ਲਿਖਤ ਹੈ। ਕੱਲ ਤੁਰ ਗਏ ਭਾਈ ਗਜਿੰਦਰ ਸਿੰਘ ਛੱਡ ਕੇ ਦੁਨੀਆ ਫਾਨੀ, ਕੀ ਕਥੀਏ ਕੀ ਲਿਖੀਏ ਕੋਈ ਸਿਫਤ ਲਿਖੀ ਨਹੀਂ ਜਾਣੀ, ਫਿਰ ਵੀ ਮਨ ਦੇ ਵਲਵਲੇ ਚਾਵਾਂ ਕੁਝ ਨਾ ਕੁਝ ਲਿਖ ਜਾਵਾਂ, ਬੇਦੀ ਸਿਰੜੀ ਯੋਧੇ ਸਿਦਕ ਦੀ ਕਈ ਲਿਖਣਗੇ ਹੋਰ ਗਾਥਾਵਾਂ। ਇਹ ਆਪਣਾ ਤਖੱਲਸ ਬੇਦੀ ਇਸਤੇਮਾਲ ਕਰਦੇ ਨੇ। ਫਿਰ ਵੀ ਮਨ ਦੇ ਬਲਬਲੇ ਚਾਵਾਂ ਕੁਝ ਨਾ ਕੁਝ ਲਿਖ ਜਾਵਾਂ, ਬੇਦੀ ਸਿਰੜੀ ਯੋਧੇ ਸਿਦਕ ਦੀ ਕਈ ਲਿਖਣਗੇ ਹੋਰ ਗਾਥਾਵਾਂ, ਪਲ ਪਲ ਕਰਕੇ ਪਲ ਗਿਆ ਨਾ ਤੇਰਾ ਦਿਲ ਤੋਂ ਸੱਲ ਗਿਆ, ਪਲ ਪਲਾਚ ਤੂੰ ਚੱਲ ਗਿਆ, ਪਲ ਪਲ ਤੂੰ ਸਾਂਝਾ ਕਰ ਗਿਆ, ਪਲ ਪਲ ਹਾਂ ਚੇਤੇ ਕਰ ਰਿਹਾ, ਪਲ ਪਲ ਪਰ ਹਾਂ ਕਿਰ ਰਿਹਾ, ਪਲ ਪਲ ਗੁਜ਼ਰੀ ਰਾਤ, ਪਲ ਪਲ ਪਰ ਹਾਂ ਲਿਖ ਰਿਹਾ, ਪਲ ਪਲ ਤਾਂ ਪੱਲੀ ਗਏ, ਪਲ ਪਲ ਕਰ ਅੱਜ ਕੱਲ ਗਿਆ, ਪਲ ਪਲ ਨਾ ਪਰਤੇ ਪਲ, ਪਲ ਜਿਸ ਤੂੰ ਘਰ ਤੋਂ ਚੱਲ ਗਿਆ, ਪਲ ਪਲ ਨਾ ਜੁਗ ਰਹੇ ਸਾਡਾ ਜੁਗ ਗਿਆ ਕਿ ਪਲ ਗਿਆ, ਪਲ ਪਲ ਬੇਦੀ ਕਿਰ ਰਿਹਾ ਨਾ ਕੋਈ ਘੜੀ ਨਾ ਪਲ ਰਿਹਾ। ਖੂਬਸੂਰਤ। ਔਰ ਇਸੇ ਤਰ੍ਹਾਂ ਆਪਣੇ ਹਰਪ੍ਰੀਤ ਸਿੰਘ ਜਵੰਦਾ ਜਿਹੜੇ ਹਿਊਮਨ ਇੰਟਰਸਟ ਸਟੋਰੀਜ਼ ਜਿਨ੍ਹਾਂ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਪਪੂਲਰ ਹੁੰਦੀਆਂ ਨੇ, ਉਹਨਾਂ ਦੀ ਇਹ ਕੱਲ੍ਹ ਦੀ ਲਿਖਤ ਮੈਨੂੰ ਲੱਗਾ ਕਿ ਮੈਂ ਸਾਂਝੀ ਕਰਾਂ ਵਿਊਅਰਸ ਨਾਲ। ਨਵੀਂ ਦਿੱਲੀ ਸਟੇਸ਼ਨ ਤੋਂ ਬਾਹਰ ਕੰਧ ਦੇ ਐਨ ਵਿਚਕਾਰ ਲੱਗੀਆਂ 5-6 ਫੋਟੋਆਂ ਭਾਈ ਗਜਿੰਦਰ ਸਿੰਘ ਜੀ ਵਾਲੀ ਹਮੇਸ਼ਾ ਐਨ ਵਿਚਕਾਰ। ਹਰ ਸਾਲ 15 ਅਗਸਤ 26 ਜਨਵਰੀ ਵੱਲੋਂ ਛਪਦਾ ਤਾਜ਼ਾ ਇਸ਼ਤਿਹਾਰ, ਬਾਕੀ ਦੀਆਂ ਅਕਸਰ ਹੀ ਬਦਲਦੀਆਂ ਰਹਿੰਦੀਆਂ
ਪਰ ਸਿੰਘ ਸਾਹਿਬ ਉੱਥੇ ਦੇ ਉੱਥੇ ਖਤਰਨਾਕ ਅੱਤਵਾਦੀ, ਦਿੱਲੀ ਵਾਸੀ ਸਾਵਧਾਨ, ਇਹਨਾਂ ਨੂੰ ਵੇਖਣ ਤਾਂ ਫਲਾਣੇ ਨੰਬਰਾਂ ਤੇ ਸੂਚਿਤ ਕਰਨ। ਕੋਲ ਹੀ ਲੱਗਾ ਹੋਇਆ ਦੂਸਰਾ ਇਸ਼ਤਿਹਾਰ, 84 ਮਗਰੋਂ ਵੱਡੇ ਬਹੁਮਤ ਨਾਲ ਜਿੱਤੇ MP HKL ਭਗਤ, ਸੱਜਣ ਕੁਮਾਰ ਤੇ ਟਾਈਟਲਰ ਦੀਆਂ ਸ਼ਕਲਾਂ, ਸ਼ਰੇਆਮ ਸੈਂਕੜੇ ਸਿੱਖਾਂ ਦੇ ਕਾਤਲ ਪਾਰਲੀਮੈਂਟ ਵਿੱਚ। ਖੈਰ, ਇੱਕ ਵੱਖਰਾ ਵਿਸ਼ਾ। ਅੱਜ ਸਦੀਵੀ ਵਿਛੋੜਾ ਦੇ ਗਏ। ਅਖੀਰ ਤੀਕਰ ਸਿੱਖ ਜਾਂ ਤੇ ਬਾਗੀ ਤੇ ਜਾਂ ਫਿਰ ਬਾਦਸ਼ਾਹ ਵਾਲੇ ਸੰਕਲਪ ਤੇ ਪਹਿਰਾ ਦਿੰਦੇ ਹੋਏ। ਅੱਗੋਂ ਸਿੰਘ ਸਾਹਿਬ ਦੀ ਥਾਂ ਕੋਈ ਹੋਰ ਫੋਟੋ ਲੱਗੇਗੀ। ਦਿੱਲੀ ਕੋਲ ਸਿੱਖ ਚਿਹਰਿਆਂ ਦੀ ਕੋਈ ਕਮੀ ਨਹੀਂ। ਸੌਖਿਆਂ ਸਮਝੌਤੇ ਕਰ ਵਾਪਸ ਪਰਤ ਸਕਦੇ ਹਨ, ਪਰ ਜ਼ਮੀਰ ਨਹੀਂ ਮੰਨੀ। ਇਹ ਭਾਈ ਗਜਿੰਦਰ ਸਿੰਘ ਨੂੰ ਟ੍ਰਿਬਿਊਟ ਦੇ। ਸੌਖਿਆਂ ਸਮਝੌਤਾ ਕਰ ਵਾਪਸ ਪਰਤ ਸਕਦੇ ਸਨ, ਪਰ ਜ਼ਮੀਰ ਨਹੀਂ ਮੰਨੀ। ਅਗਾਂਹ ਮੂੰਹ ਕਿਵੇਂ ਵਿਖਾਉਣਾ? ਬਹੁਤਿਆਂ ਲਈ ਇਹ ਜੱਗ ਮਿੱਠਾ, ਅਗਲਾ ਕਿਸ ਡਿੱਠਾ। ਭਾਈ ਸਾਹਿਬ ਲਈ ਅਗਲੇ ਦੀ ਤਿਆਰੀ ਜ਼ਿਆਦਾ ਜ਼ਰੂਰੀ। ਅਸੂਲਾਂ ਸਿਧਾਂਤਾਂ ਤੇ ਕੋਈ 19-21 ਨਹੀਂ। 4 ਦਹਾਕੇ ਪਹਿਲੋਂ ਤੀਕਰ ਮੰਜੀ ਸਾਹਿਬ ਤੇ ਹੁੰਦਾ ਅਕਸਰ ਜ਼ਿਕਰ, ਅੱਜ ਵੀ YouTube ਤੇ ਜਿਉਂਦਾ ਹੈ। 4 ਦਹਾਕੇ ਪਹਿਲਾਂ, ਕਿਉਂਕਿ ਜਦੋਂ ਇਹ ਹਾਈਜੈਕ ਕੀਤਾ ਤੇ ਮੰਜੀ ਸਾਹਿਬ ਦੇ ਦੀਵਾਨ 'ਚ ਤਾਂ ਧੁੰਮਾਂ ਰਹਿੰਦੀਆਂ ਸੀ। 81 'ਚ ਵਾਕਿਆ ਹੋਇਆ, 82 ਤੋਂ 84 ਤੱਕ ਧਰਮਯੁੱਧ ਦਾ ਮੋਰਚਾ ਚੱਲਦਾ ਸੀ। ਉਹਨਾਂ ਨੇ ਕਿਹਾ ਵੀ ਇਹ ਲਗਾਤਾਰ 40 ਸਾਲ 45 ਸਾਲ ਇਹ ਆਵਾਜ਼ ਜਿਉਂਦੀ ਰਹੀ। 4 ਦਹਾਕੇ ਪਹਿਲੋਂ ਤੀਕਰ ਮੰਜੀ ਸਾਹਿਬ ਤੇ ਹੁੰਦਾ ਅਕਸਰ ਜ਼ਿਕਰ, ਅੱਜ ਵੀ YouTube ਤੇ ਜਿਉਂਦਾ ਹੈ। ਸਦੀਵੀ ਥਾਂ ਬਣਾ ਗਏ ਇੱਥੇ ਵੀ ਤੇ ਅਗਲੇ ਜਹਾਨ ਵੀ। ਲੀਡਰ ਵੀ ਹੋਣੀ ਕਰ ਦਿੱਤੀ ਕੌਮ ਵਿੱਚ, ਪਏ ਅਜੋਕੇ ਰੋਲ ਘਚੋਲ ਵਿੱਚ। ਹਰੇਕ ਵਿਸ਼ੇ ਤੇ ਬੋਲਣਾ ਲਿਖਣਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ। ਤੁਰ ਗਏ ਸੰਗੀ ਸਾਥੀਆਂ ਨੂੰ ਯਾਦ ਕਰ, ਅਕਸਰ ਹੀ ਅੰਦਰੋਂ ਕਵਿਤਾ ਦੇ ਰੂਪ ਵਿੱਚ ਝਲਕਦਾ ਵੈਰਾਗ। ਮਾਏ ਨਹੀਂ ਮੈਂ ਕਿਹਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨਹੀਂ। ਪਰਿਵਾਰ, ਧਰਮ ਪਤਨੀ, ਧੀਆਂ ਪੁੱਤ, ਪਿੰਡ ਸ਼ਹਿਰ ਵਤਨ, ਨਿੱਜੀ ਕੁੱਲ ਸੰਪत्ति, ਸਭ ਕੁਝ ਨਿਛਾਵਰ। ਆਪਣੇ ਘਰਾਂ ਵਿੱਚ ਸੇਫ ਹਾਂ ਅਸੀਂ ਵੱਡੇ ਦੁਨੀਆਦਾਰ। ਬਹੁਤ ਬਰੀਕ ਹੈ ਸਮਝਣੀ ਇਹ ਧਰਮ ਯੁੱਧਾਂ ਦੀ ਕਾਰ। ਹਰੇਕ ਨੇ ਜਾਣਾ ਇੱਕ ਨਾ ਇੱਕ ਦਿਨ, ਪਰ ਰਵਾਨਗੀ ਪਈ ਕਿੱਦਾਂ ਇਹ ਬੜਾ ਮਾਇਨੇ ਰੱਖਦਾ ਹੈ। ਸਿੰਘ ਸਾਹਿਬ ਨੂੰ ਸਾਡਾ ਖਰਾਜੇ ਅਕੀਦਤ, ਸੇਵਕ ਕੀ ओढ़क निभी प्रीत। बिल्कुल। और मैं इस सैगमेंट ਨੂੰ ਕਨਕਲੂਡ ਕਰਾਂਗਾ ਭਾਈ ਗਜਿੰਦਰ ਸਿੰਘ ਹੋਰਾਂ ਦੀ ਆਪਣੀ ਇੱਕ ਨਜ਼ਮ ਦੇ ਨਾਲ, ਜਿਹੜੀ ਉਹਨਾਂ ਨੇ ਇੱਕ ਸੁਪਨਾ ਦੇਖਿਆ ਸੀ ਦੇ ਥੱਲੇ ਆਪਣੀ ਇਹਦੇ ਵਿੱਚ ਉਹਨਾਂ ਦੀ ਵਿਸ਼ ਵੀ ਹੈ ਜੀ। ਇੱਕ ਸੁਪਨਾ ਦੇਖਿਆ ਸੀ ਸਵੈਮਾਨ ਨਾਲ ਜੀਣ ਦਾ, ਦਿੱਲੀ ਦੇ ਦੁੱਧ ਨੂੰ ਛੱਡ ਅੰਮ੍ਰਿਤਸਰ ਦਾ ਪਾਣੀ ਪੀਣ ਦਾ। ਇੱਕ ਸੁਪਨਾ ਵੇਖਿਆ ਸੀ ਸਵੈਮਾਨ ਨਾਲ ਜੀਣ ਦਾ, ਦਿੱਲੀ ਦੇ ਦੁੱਧ ਨੂੰ ਛੱਡ ਅੰਮ੍ਰਿਤਸਰ ਦਾ ਪਾਣੀ ਪੀਣ ਦਾ। ਆਪਣੇ ਘਰ-ਬਾਰ ਦਾ, ਖਾਲਸਾ ਦਰਬਾਰ ਦਾ, ਕੌਮ ਦੇ ਸਿਰ ਤਾਜ ਦਾ, ਮੁੜ ਗਵਾਏ ਹੋਏ ਰਾਜ ਦਾ, ਲੁੱਟੇ ਕੋਹੇ ਨੂਰ ਦਾ, ਦੂਰ ਬਹੁਤ ਹੀ ਦੂਰ ਕੇਸਰੀ ਦੀ ਬੁਲੰਦੀ ਦਾ, ਇਸ ਦੀ ਪੁਰਾਣੀ ਸ਼ਾਨ ਦਾ, ਇਸ ਦੇ ਉੱਚੇ ਮਾਣ ਦਾ, ਕਿਲਿਆਂ ਤੇ ਲਹਿਰਾਣ ਦਾ। ਇੱਕ ਸੁਪਨਾ ਦੇਖਿਆ ਸੀ ਸਵੈਮਾਨ ਨਾਲ ਜਿਉਣ ਦਾ। ਰਾਜ ਭਾਗ ਦਾ ਇਹ ਸੁਪਨਾ ਕਿਤੇ ਖੋ ਗਿਆ ਲੱਗਦਾ ਹੈ। ਦਸ਼ਮੇਸ਼ ਦਾ ਪੰਥ ਪਿਆਰਾ ਜਿਵੇਂ ਸੌਂ ਗਿਆ ਲੱਗਦਾ ਹੈ। ਇਸ ਸਿੰਘ ਗੁਰੂ ਦੇ ਨੂੰ ਕੁਝ ਹੋ ਗਿਆ ਲੱਗਦਾ ਹੈ। ਇਹਦੀ ਗਰਜ ਗਵਾਚ ਗਈ, ਇਹਦੇ ਗਲੇ ਦੇ ਅੰਦਰ ਹੀ
ਬਾਂਦਰਾਂ ਦੀ ਟੋਲੀ ਵਿੱਚ ਤਾਂ ਹੀ ਤੁਰਿਆ ਫਿਰਦਾ ਏ, ਮੰਦਰਾਂ ਦੇ ਬੂਹਿਆਂ ਤੇ ਤਾਂ ਹੀ ਰੁਲਦਾ ਫਿਰਦਾ ਏ। ਇਸ ਸਿੰਘ ਗੁਰੂ ਦੇ ਨੂੰ ਕੁਝ ਹੋ ਗਿਆ ਲੱਗਦਾ ਹੈ, ਆਪਾ ਭੁੱਲ ਗਿਆ ਲੱਗਦਾ ਹੈ, ਇਹ ਖੋ ਗਿਆ ਲੱਗਦਾ ਹੈ। ਇੱਕ ਸੁਪਨਾ ਵੇਖਿਆ ਸੀ ਸਵੈਮਾਨ ਨਾਲ ਜਿਉਣ ਦਾ। ਜੀ ਪਰ ਭਾਈ ਗਜਿੰਦਰ ਸਿੰਘ ਕਦੇ ਵੀ ਨਿਰਾਸ਼ਤਾ ਦੇ ਵਿੱਚ ਆਪਣੀ ਨਜ਼ਮ ਐਂਡ ਨਹੀਂ ਸੀ ਕਰਦੇ। ਅਖੀਰਲਾ ਪੈਰਾਗ੍ਰਾਫ ਇਹ ਦੱਸਦਾ ਹੈ ਕਿ ਉਹਨਾਂ ਦੀ ਡਿਜ਼ਾਇਰ ਵਿਲ ਕੀ ਹੈ। ਸੁੱਤਾ ਸਿੰਘ ਮੁੜ ਜਗਾਣਾ ਹੈ, ਸੁੱਤਾ ਸਿੰਘ ਮੁੜ ਜਗਾਣਾ ਹੈ, ਗੁਆਚਿਆ ਹੋਇਆ ਮਾਣ ਇਹਨੂੰ ਯਾਦ ਕਰਵਾਣਾ ਹੈ। ਸੁਪਨਾ ਮੁੜ ਵੇਖਣਾ ਹੈ, ਸੁਪਨਾ ਮੁੜ ਕੇ ਦਿਖਾਣਾ ਹੈ, ਭਾਵੇਂ 100 ਜਨਮ ਲੱਗ ਜਾਣ, ਸੁਪਨਾ ਸਾਕਾਰ ਕਰਨਾ ਹੈ, ਕਰਨਾ ਹੀ ਕਰਨਾ ਹੈ, ਹਰ ਹਾਲ ਚ ਕਰਨਾ ਹੈ। ਅਸਾਂ ਮਰ ਮਰ ਜੰਮਣਾ ਹੈ ਤੇ ਜੰਮ ਜੰਮ ਮਰਨਾ ਹੈ। ਸੁੱਤਾ ਸਿੰਘ ਮੁੜ ਜਗਾਣਾ ਹੈ, ਗੁਆਚਿਆ ਹੋਇਆ ਮਾਣ ਇਹਨੂੰ ਯਾਦ ਕਰਵਾਣਾ ਹੈ। ਸੁਪਨਾ ਮੁੜ ਦੇਖਣਾ ਹੈ, ਸੁਪਨਾ ਮੁੜ ਕੇ ਦਿਖਾਣਾ ਹੈ, ਭਾਵੇਂ 100 ਜਨਮ ਲੱਗ ਜਾਣ, ਸੁਪਨਾ ਸਾਕਾਰ ਕਰਨਾ ਹੈ, ਕਰਨਾ ਹੀ ਕਰਨਾ ਹੈ, ਹਰ ਹਾਲ ਚ ਕਰਨਾ ਹੈ। ਅਸਾਂ ਮਰ ਮਰ ਜੰਮਣਾ ਹੈ ਤੇ ਜੰਮ ਜੰਮ ਮਰਨਾ ਹੈ, ਭਾਵੇਂ 100 ਜਨਮ ਲੱਗ ਜਾਣ, ਸੁਪਨਾ ਸਾਕਾਰ ਕਰਨਾ ਹੈ। ਇੱਕ ਸੁਪਨਾ ਦੇਖਿਆ ਸੀ ਸਵੈਮਾਨ ਨਾਲ ਜਿਉਣ ਦਾ। ਵਾਹ ਜੀ ਵਾਹ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by Gurdwara Dashmesh Culture Center. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਯੂਕੇ ਦੇ ਹਵਾਲੇ ਨਾਲ ਕਿ ਯੂਕੇ ਦੇ ਚੋਣ ਨਤੀਜਿਆਂ ਨੇ ਕੰਜ਼ਰਵੇਟਿਵ ਪਾਰਟੀ ਦੇ ਹਿੰਦੂ ਤਵੀ ਸ਼ੋਅ ਪੁਆਏ ਰਿਸ਼ੀ ਸੁਨਕ ਅਤੇ ਉਸ ਦੀ ਪਾਰਟੀ ਨੂੰ ਧਰਤੀ ਤੇ ਪਟਕਾ ਕੇ ਮਾਰਿਆ। ਲੇਬਰ ਪਾਰਟੀ ਦੀ ਇਤਿਹਾਸਕ ਜਿੱਤ ਨਾਲ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਹੈ। ਇਸ ਉੱਪਰ ਆਪਾਂ ਟਿੱਪਣੀ ਜਿਹੜੀ ਉਹ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਹ ਹਿੰਦੂਆਂ ਦੇ ਵਿੱਚ ਕਾਫੀ ਸੁਪਰਸਟੀਸ਼ਨ ਵੀ ਹੈ ਜੀ। ਤੇ ਜੇ ਕੋਈ ਕਿਸੇ ਕਾਰਜ ਦੇ ਲਈ ਇਹ ਯੱਗ ਕਰਾਉਂਦੇ ਸੀ, ਉਹਦੇ 'ਚ ਇੱਕ ਹਿੱਸਾ ਖਾਸ ਤੌਰ ਤੇ ਜਿਹੜੇ ਤਾਂਤਰਿਕ ਯੱਗ ਹੁੰਦੇ ਨੇ, ਕਿਸੇ ਦਾ ਨੁਕਸਾਨ ਕਰਨ ਦੇ ਲਈ ਕੋਈ ਕਰਵਾ ਰਿਹਾ ਹੋਏ ਤੇ ਜੇ ਉਹਦਾ ਐਂਡ ਪੂਰਾ ਖਰਚਾ ਕਰਕੇ ਪੂਰਾ ਹੋਏ ਤੇ ਉਹ ਆਪਣਾ ਹੀ ਨੁਕਸਾਨ ਹੋਣਾ ਸ਼ੁਰੂ ਹੋ ਜਾਏ ਤੇ ਇੱਕ ਅਕਸਰ
ਇੱਕ ਫਰੇਜ਼ ਯੂਜ਼ ਕੀਤਾ ਜਾਂਦਾ ਸੀ, ਕਹਿੰਦੇ ਕਿਤੇ ਮਾੜਾ ਪੁੱਠੀ ਫੇਰੀ ਲੱਗਦੀ ਹੈ ਕਿ ਨੁਕਸਾਨ ਤਾਂ ਕਿਸੇ ਦਾ ਕਰਨਾ ਸੀ, ਹੋ ਕਿਤੇ ਗਿਆ। ਹੁਣ ਯੂਕੇ ਦੇ ਵਿੱਚ ਪਾਰਲੀਮੈਂਟਰੀ ਚੋਣ ਨਤੀਜੇ ਸਾਹਮਣੇ ਆਏ ਤੇ ਜਿੰਨੇ ਖਬਰਾਂ ਆ ਰਹੀਆਂ ਕਿ ਲੇਬਰ ਪਾਰਟੀ 400 ਪਾਰ, ਤੇ ਮੈਂ ਕਿਹਾ ਵੀ ਉੱਥੇ ਮੋਦੀ ਨੇ ਆਪਣੇ ਤਾਂਤਰਿਕ ਬਿਠਾਏ ਹੋਏ ਸੀਗੇ ਸਾਰੇ ਜਿਹੜੇ ਕਹਿੰਦੇ ਸੀ ਅਬ ਕੀ ਬਾਰ 400 ਪਾਰ, ਉਹ ਤਾਂ 240 ਦੇ ਉੱਤੇ ਟਿਕ ਗਏ ਨਹੀਂ। ਤੇ ਇਹ ਮੇਰਾ ਖਿਆਲ ਹੈ ਵੀ ਮਾੜਾ ਕਿਤੇ ਪੁੱਠੀ ਫਿਰ ਗਈ। ਇੱਧਰ ਰਿਸ਼ੀ ਸੁਨਕ ਜਿਹੜਾ ਹਿੰਦੂਤਵੀ ਸ਼ੋਭ ਆਏ ਉਵੇਂ ਹੀ ਮੋਦੀ ਤੋਂ ਵੱਧ ਕੇ, ਔਰ ਈਵਨ ਇਸ ਚੋਣ ਦੌਰਾਨ ਵੀ ਜਿਵੇਂ ਕਿਸੇ ਨੇ ਉੱਥੇ ਇੱਕ ਨੇ ਕਿਹਾ ਵੀ ਗਾਂ ਮਾਤਾ ਤੇ ਗੋਆ ਕਿਸੇ ਕੰਮ ਨਾ ਆਇਆ, ਕਿਉਂਕਿ ਇੱਥੇ ਵੀ ਇਹਨੇ ਰਿਸ਼ੀ ਸੁਨਕ ਨੇ ਗਾਂ ਦੀ ਪੂਜਾ ਕਰਦਿਆਂ ਦੀਆਂ ਵੀ ਉਹਦੀਆਂ ਪਿਕਚਰਸ ਆਈਆਂ, ਔਰ ਮੰਦਰਾਂ 'ਚ ਜਾ ਕੇ ਆਈ ਮੈਂ ਪ੍ਰਾਊਡ ਹਿੰਦੂ ਵੱਡਾ ਟਿੱਕਾ ਲਾ ਕੇ ਜਾਂ ਦੂਜਾ। ਤੇ ਮੈਂ ਕਿਹਾ ਵੀ ਅੱਜ ਹੀ ਜਦੋਂ ਇਹ ਰਿਜ਼ਲਟ ਦੀ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਹੋਇਆ ਇਹ ਹੈ ਕਿ ਵੀ ਉਹ ਜਿਹੜਾ ਤਾਂਤਰਿਕ ਉੱਥੇ 400 ਪਾਰ ਵਾਲਾ ਕਰਾ ਰਿਹਾ ਸੀ ਉਹ ਇੱਧਰ ਆ ਗਿਆ ਤੇ ਉਹ ਲੇਬਰ ਵਾਲਿਆਂ ਨੇ 400 ਪਾਰ ਕਰ ਲਿਆ, ਉਹ ਵੀ ਉਧਰ ਉਹਨਾਂ ਦਾ ਕੰਮ ਹੋ ਗਿਆ ਵੀ ਮਾਈਨੋਰਿਟੀ 'ਚ ਗਵਰਨਮੈਂਟ ਉਹਨਾਂ ਦੀ ਕੋਲੀਸ਼ਨ ਬਣੀ। ਤੇ ਇੱਥੇ ਤਾਂ ਜਿਹੜੀ ਆ ਉਹ ਹਿਸਟੋਰੀਕਲ ਡਿਫੀਟ ਰਿਸ਼ੀ ਸੁਨਕ ਦੇ ਥੱਲੇ ਕੰਜ਼ਰਵੇਟਿਵ ਟੋਰੀ ਪਾਰਟੀ ਨੂੰ, ਜਿਨ੍ਹਾਂ ਦੇ ਬਾਰੇ ਔਰ ਇਹਦੇ ਪੈਰਲਲ ਵੀ ਨੇ, ਜਿਵੇਂ ਜਦੋਂ ਪਿਛਲੀਆਂ ਚੋਣਾਂ ਤੱਕ ਪਹੁੰਚਦੇ ਆ ਇਹਨੇ ਮੋਦੀ ਔਰ ਦੂਜਿਆਂ ਨੇ ਕਿਹਾ ਕਿ ਵੀ ਇੱਕੋ ਹੀ ਸਾਡਾ ਏਜੰਡਾ ਹੈ ਕਿ ਵੀ ਅਸੀਂ ਕਾਂਗਰਸ ਮੁਕਤ ਭਾਰਤ ਇਹ ਪੈਦਾ ਕਰਨਾ। ਔਰ ਜ਼ਾਹਰ ਹੈ ਪਿਛਲੀ ਪਾਰਲੀਮੈਂਟ ਦੇ ਵਿੱਚ ਮੇਰੇ ਖਿਆਲ 40 ਦੇ ਨੇੜੇ ਤੇੜੇ ਸੀਟਾਂ ਸੀ ਇਹਨਾਂ ਦੀਆਂ ਕਾਂਗਰਸ ਦੀਆਂ, ਹੁਣ 99 ਤੇ ਪਹੁੰਚ ਗਏ। ਹੁਣ ਇਸੇ ਤਰ੍ਹਾਂ ਜਦੋਂ ਸਕਸੈਸਿਵ 2-3 ਸਰਕਾਰਾਂ ਕੰਜ਼ਰਵੇਟਿਵਸ ਦੀਆਂ ਆਈਆਂ, ਟੋਨੀ ਬਲੇਅਰ ਦੌਰ ਤੋਂ ਬਾਅਦ, ਟੋਨੀ ਬਲੇਅਰ ਲੇਬਰ ਸੀ ਪਰ ਉਹਨੇ ਐਸਾ ਮੈਸਅਪ ਕੀਤਾ, ਝੂਠਾ ਵੀ ਬੰਦਾ, ਕਿਉਂਕਿ ਜਿਹੜੀ 2003 ਵਾਲੀ ਇਰਾਕ ਵਾਰ ਸੀ ਉਹਦੇ 'ਚ ਉਹਨੇ ਵੀ ਜੂਨੀਅਰ ਬੁਸ਼ ਦੇ ਨਾਲ ਮਿਲ ਕੇ ਕਿਹਾ ਸੀ ਕਿ ਜੀ ਇਰਾਕ ਦੇ ਕੋਲ ਜਿਹੜੇ ਨੇ ਮਾਸ ਡਿਸਟਰਕਸ਼ਨ ਦੇ ਵੈਪਨ ਨੇ, ਕੈਮੀਕਲ ਵੈਪਨ, ਜਿਹੜਾ ਬਾਅਦ 'ਚ ਆਇਆ ਕਿ ਵੀ ਬਿਲਕੁਲ ਝੂਠ ਨੈਰੇਟ ਕੀਤਾ ਸੀ। ਸੋ ਕੰਜ਼ਰਵੇਟਿਵ ਪਾਰਟੀ ਜਿਹਨੂੰ ਟੋਰੀ ਪਾਰਟੀ ਵੀ ਉਹਦਾ ਨਾਂ ਹੀ ਹੈ, ਉਹ ਜਿਹੜੀ ਆ ਜੱਦੀ ਰਹੀ ਔਰ ਅਖੀਰ ਜਿਹੜਾ ਬੇੜਾ ਗਰਕ ਵੀ ਕਰੀ ਗਏ, ਔਰ ਜਾਂਦੇ ਜਾਂਦੇ ਰਿਸ਼ੀ ਸੁਨਕ ਨੂੰ ਬਿਠਾਤਾ ਲਿਆ ਕੇ ਜਦੋਂ ਕੋਈ ਨਾ ਬਣੇ, ਜਿਹੜਾ ਉਹ ਆਮ ਇੱਕ ਪਿੰਡਾਂ ਦੇ ਵਿੱਚ ਵੀ ਹੁਣ ਇੱਕ ਰੁਝਾਨ ਹੈ ਕਿ ਵੀ ਜੇ ਦੋ ਧਿਰਾਂ ਪਾਵਰਫੁਲ ਵੀ ਨੇ ਔਰ ਲੜ ਲੜ ਕੇ ਲਹੂ ਲੁਹਾਨ ਹੋਈਆਂ ਤੇ ਉਹ ਕਹਿੰਦੇ ਵੀ ਭਈਏ ਨੂੰ ਬਣਾ ਦਿਓ ਸਰਪੰਚ। ਸੋ ਇਹ ਭਈਆ ਜੀ ਜਿਹੜੇ ਨੇ ਰਿਸ਼ੀ ਸੁਨਕ ਜਿਹੜਾ ਲਹਿੰਦੇ ਪੰਜਾਬ ਚੋਂ ਜਿਹਦੇ ਵਡੇਰੇ ਆਏ ਗੁਜਰਾਂਵਾਲਾ ਜਾਂ ਉਸ ਤੋਂ, ਪਰ ਉਹਨੇ ਆਪਣੇ ਆਪ ਨੂੰ ਐਜ਼ ਏ ਹਿੰਦੂਤਵੀ ਸ਼ੋ ਬॉय ਵਾਲਾ ਰੋਲ ਹੀ ਅਦਾ ਕੀਤਾ, ਔਰ ਉਹਦੇ ਤੋਂ ਪਹਿਲਾਂ ਵੀ ਬੋਰਿਸ ਜੌਨਸਨ ਦਾ ਉਹੀ ਰੋਲ। ਔਰ ਇਸ ਸਾਰੇ ਦੇ ਚੱਲਦੇ ਅਖੀਰ ਬਰਤਾਨੀਆ ਦੇ ਲੋਕਾਂ ਨੇ ਆਪਣਾ ਫਤਵਾ ਦਿੱਤਾ, ਲੇਬਰ ਨੂੰ ਉਹਨਾਂ ਨੇ 400 ਪਾਰ ਕਰਾ ਦਿੱਤਾ ਤੇ ਇਹ ਸ਼ਾਇਦ 128 ਕਿ 129 ਸੀਟਾਂ ਦੇ ਉੱਤੇ, ਟੋਟਲ 650 ਸੀਟਾਂ ਨੇ ਉਹਨਾਂ ਦੇ ਹਾਊਸ ਦੀਆਂ, ਔਰ ਉਹਦੇ ਚ ਜਿਹੜਾ ਵੀ 325 ਲੈ ਜਾਓ ਉਹਦੀ ਸਰਕਾਰ, ਔਰ ਆਲਰੇਡੀ ਜਿਹੜੀ ਹੈ ਰਿਸ਼ੀ ਸੁਨਕ ਨੇ ਸਟੈਪ ਡਾਊਨ, ਉਹਨਾਂ ਦਾ ਚੇਂਜ ਆਫ ਪਾਵਰ ਬੜਾ ਕੁਇਕਲੀ ਹੁੰਦਾ ਹੈ, ਨਾਲ ਦੀ ਨਾਲ ਹੀ ਉਹ ਜਿਹੜਾ ਹੈ ਔਰ ਮਿਨਿਸਟਰ ਬਣਾਉਣ ਲੱਗੇ ਵੀ, ਕਿਉਂਕਿ ਇਹਨਾਂ ਦਾ ਸਿਸਟਮ ਇਹ ਹੁੰਦਾ ਵੀ ਜਿਹੜੀ ਧਿਰ ਆਪੋਜੀਸ਼ਨ 'ਚ ਹੁੰਦੀ ਹੈ ਉਹਨਾਂ ਦੀ ਆਪਣੀ ਸ਼ੈਡੋ ਕੈਬਨਿਟ ਹੁੰਦੀ ਹੈ ਵੀ ਜੇ ਮਿਨਿਸਟਰ ਫੋਰਨ ਅਫੇਅਰਸ ਦਾ ਤੇ ਜਿਹੜੀ ਆਪੋਜੀਸ਼ਨ ਵਾਲਾ ਉਹਨਾਂ ਨੇ ਆਪਣਾ ਸ਼ੈਡੋ ਫੋਰਨ ਮਿਨਿਸਟਰ ਬਣਾਇਆ ਹੁੰਦਾ। ਇੱਕ ਤਾਂ ਉਹ ਆਪਣਾ ਰਿਸਰਚ ਕਰਦਾ ਹੈ ਕਿ ਜੇ ਉਹਨੇ ਪਾਰਲੀਮੈਂਟ ਦੇ ਵਿੱਚ ਸਵਾਲ ਪੁੱਛਣੇ ਨੇ, ਉਹਨੂੰ ਹਾਊਸ ਆਫ ਕਾਮਨਸ ਕਹਿੰਦੇ ਨੇ ਉੱਥੇ, ਤੇ ਉਹ ਤਿਆਰ ਹੁੰਦਾ ਹੈ। ਦੂਸਰਾ ਇਹ ਹੁੰਦਾ ਕਿ ਵੀ ਜੇ ਜਦੋਂ ਹੀ ਪਾਰਟੀ ਉਹਨਾਂ ਦੀ ਜਿੱਤੇਗੀ ਤੇ ਆਲਰੇਡੀ ਸ਼ੈਡੋ ਮਿਨਿਸਟਰ ਹੈ, ਉਹਨੂੰ ਪਤਾ ਵੀ ਮੈਂ ਇਸ ਮਹਿਕਮੇ, ਹਾਲਾਂ ਕਈ ਵਾਰੀ ਥੋੜੀ ਬਹੁਤ ਤਬਦੀਲੀ ਹੁੰਦੀ ਹੈ, ਸੋ ਆਲਰੇਡੀ ਮਿਨਿਸਟਰੀ ਮੇਕਿੰਗ ਜਿਹੜੀ ਹੈ ਉਹ ਸਾਹਮਣੇ ਹੈ। ਔਰ ਜਿਹੜਾ ਨਵਾਂ ਪ੍ਰਾਈਮ ਮਿਨਿਸਟਰ ਮਿਸਟਰ ਕਾਇਰ ਸਟਾਰਮਰ, ਇਹ ਇੱਕ ਮਜ਼ਦੂਰ ਦਾ ਬੱਚਾ, ਮਾਂ ਇਹਦੀ ਨਰਸ ਸੀ, ਪਿਓ ਇਹਦਾ ਜਿਹੜਾ ਉਹ ਔਜ਼ਾਰ ਹਜ਼ੂਰ ਬਣਾਉਣ ਦਾ ਵਾਲੀ ਫੈਕਟਰੀ 'ਚ ਕੰਮ ਕਰਦਾ ਸੀ, ਥੱਲਿਓਂ ਉੱਠਿਆ ਮਾਰਕਡ ਸੋਸ਼ਲਿਸਟ ਪਾਰਟ। ਕਿਉਂਕਿ ਇਸ ਸਾਰੇ ਨੂੰ ਜਦੋਂ ਅਸੀਂ ਦੇਖਦੇ ਹਾਂ, ਹਾਲਾਂਕਿ ਲੇਬਰ ਪਾਰਟੀ ਦਾ ਇੱਕ ਪੀਰੀਅਡ ਸੀ ਜਦੋਂ ਕਿ ਆਲਮੋਸਟ 95% ਜਿਹੜੇ ਇਮੀਗ੍ਰੈਂਟ ਹੁੰਦੇ ਸੀ ਜਾਂ ਅੱਡ ਐਥਨੀਸਿਟੀ ਵਾਲੇ ਲੋਕ ਵਾਈਟਸ ਨੂੰ ਛੱਡ ਕੇ ਉਹ ਲੇਬਰ 'ਚ ਹੀ ਹੁੰਦੇ ਸੀ। ਪਰ ਜਦੋਂ ਤੋਂ ਆਰਐਸਐਸ ਦਾ ਹਿੰਦੂਤਵੀ ਏਜੰਡਾ ਜਿਹੜਾ ਇਹਨਾਂ ਨੇ ਰਾਈਟ ਵਿੰਗ ਦੇ ਨਾਲ ਕੀਤਾ ਸੀ, ਅਮਰੀਕਾ 'ਚ ਵੀ ਦੇਖਦੇ ਹਾਂ ਕਿ ਜਿਹੜੇ ਐਕਸਟ੍ਰੀਮ ਰਿਪਬਲਿਕਨ ਇਨਸਾਈਡ ਵਾਈਟ ਸੁਪਰਾਮੈਸਿਸਟ ਲੌਬੀ ਹੈ ਉਹਨਾਂ ਦੇ ਨਾਲ ਆਰਐਸਐਸ ਦਾ ਗੱਠਜੋੜ ਹੈ। ਔਰ ਯੂਕੇ ਦੇ ਵਿੱਚ ਵੀ ਹਿੰਦੂਆਂ ਨੇ ਜਿਹੜੀ ਵਾਸਟ ਮੈਜੋਰਿਟੀ ਇਹਨਾਂ ਦੀ, ਕਿਉਂਕਿ ਗੁਜਰਾਤੀ ਔਰ ਵੱਡੀ ਗਿਣਤੀ ਦੇ ਵਿੱਚ
ਜਿਹੜੀ ਹੈ ਉਹ ਹਿੰਦੂ ਪਾਪੂਲੇਸ਼ਨ ਵੀ ਹੈ, 2 ਮਿਲੀਅਨ ਦੇ ਨੇੜੇ ਤੇੜੇ ਹੋਣਗੇ, 1 ਮਿਲੀਅਨ ਦੇ ਨੇੜੇ ਤੇੜੇ ਸਿੱਖ ਨੇ ਔਰ ਮੁਸਲਮਾਨ ਵੀ ਵੱਡੀ ਗਿਣਤੀ 'ਚ ਨੇ, ਪਾਕਿਸਤਾਨੀ ਮੂਲ ਦੇ ਵੀ ਔਰ ਦੂਸਰੇ ਵੀ। ਜੀ ਸੋ ਇਸ ਵਾਰ ਜਿਹੜਾ ਸੀ ਪਿਛਲੇ ਰਿਸ਼ੀ ਸੁਨਕ ਤੋਂ ਵੀ ਪਹਿਲਾਂ ਬੋਰਿਸ ਜੌਨਸਨ ਜਾਂ ਉਸ ਤੋਂ ਵੀ ਪਹਿਲਾਂ ਅਸੀਂ ਦੇਖਦੇ ਹਾਂ ਕਿ ਡੇਵਿਡ ਕੈਮਰਨ ਦੇ ਵੇਲੇ ਹੀ ਜਿਹੜਾ ਹਿੰਦੂ ਪਾਪੂਲੇਸ਼ਨ ਹੈ ਯੂਕੇ ਦੀ ਉਹ ਸਰਕ ਕੇ ਕੰਜ਼ਰਵੇਟਿਵ ਦੇ ਖਾਤੇ 'ਚ ਔਰ ਉਹਨਾਂ ਨੂੰ ਫਿਰ ਜਿਵੇਂ ਇਹਨਾਂ ਨੇ ਯੂਜ਼ ਕੀਤਾ। ਉਸ ਤੋਂ ਪਹਿਲਾਂ ਵੀ ਜਦੋਂ ਅਸੀਂ ਹੁਣ ਲੇਬਰ ਪਾਰਟੀ ਤੋਂ ਜਿਹੜੀਆਂ ਐਕਸਪੈਕਟੇਸ਼ਨਸ ਨੇ ਜਾਂ ਜਿਹੜੇ ਇਹਨਾਂ ਦੇ ਪ੍ਰੋਮਿਸਿਸ ਨੇ, ਹਾਲਾਂਕਿ ਇਹ ਵੱਖਰੀ ਕਹਾਣੀ ਹੈ ਕਿ ਜਿਹੜਾ ਇਸ ਤੋਂ ਪਹਿਲਾ ਲੀਡਰ ਸੀ ਇਸ ਮਿਸਟਰ ਕਾਇਰ ਸਟਾਰਮਰ ਤੋਂ, ਉਹ ਮੱਚ ਮੋਰ ਵੋਕਲ ਸੀ ਇੰਡੀਆ ਦੇ ਅਗੇਂਸਟ, ਮੱਚ ਮੋਰ ਵੋਕਲ ਸੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਲਈ ਵੀ, ਔਰ ਮੱਚ ਮੋਰ ਵੋਕਲ ਸੀ ਉਸ ਦਾ ਇਕਰਾਰ ਵੀ ਸੀ ਕਿ ਸਾਡੀ ਸਰਕਾਰ ਬਣੀ ਤੇ ਜੋ ਮਾਰਗਰੇਟ ਥੈਚਰ ਨੇ ਐਜ਼ ਏ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ ਜੂਨ 84 ਦੇ ਘੱਲੂਘਾਰੇ ਦੇ ਵਿੱਚ ਰੋਲ ਅਦਾ ਕੀਤਾ ਹੋਇਆ, ਉਸ ਦੀ ਇਨਵੈਸਟੀਗੇਸ਼ਨ ਹੋਏਗੀ। ਕਿਉਂਕਿ ਕੁਝ ਡਾਕੂਮੈਂਟ ਜਿਵੇਂ 30 ਸਾਲ ਬਾਅਦ ਡੀਕਲਾਸੀਫਾਈ ਕੀਤੇ ਜਾਂਦੇ ਨੇ, ਹੋਏ ਜਦੋਂ ਬਹੁਤ ਸੀਰੀਅਸ ਸਾਹਮਣੇ ਆਇਆ ਕਿ ਬਈ ਫੈਬਰੂਰੀ 84 ਚ ਇੰਦਰਾ ਗਾਂਧੀ ਨੇ ਚਿੱਠੀ ਲਿਖੀ, ਮਾਰਗਰੇਟ ਥੈਚਰ ਨੇ 2 MI6 ਜਿਹੜੀ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਆ ਉਹਦੇ 2 ਆਫੀਸਰ ਭੇਜੇ, ਉਹਨਾਂ ਨੇ ਦਰਬਾਰ ਸਾਹਿਬ ਦੀ ਰੇਕੀ ਕੀਤੀ, ਪਰ ਅਲਟੀਮੇਟਲੀ ਜੂਨ 84 ਦੇ ਅਟੈਕ 'ਚ ਫਾਈਨਲ ਉਹਨਾਂ ਦਾ ਕੀ ਰੋਲ ਸੀ ਉਹ ਸਾਰਾ ਖਤਮ ਹੋ ਗਿਆ। ਸੋ ਅਸੀਂ ਹੋਪ ਕਰਦੇ ਹਾਂ ਕਿ ਵੀ ਬੇਸ਼ੱਕ ਇਹ ਜਿਹੜਾ ਕਾਇਰ ਸਟਾਰਮਰ ਹੈ ਇਹਨੇ ਥੋੜਾ ਬਹੁਤ ਹਿੰਦੂਆਂ ਨੂੰ ਆਊਟਰੀਚ ਕਰਨ ਦੀ ਕੋਸ਼ਿਸ਼ ਕੀਤੀ, ਇਹ ਜੀ ਇੰਡੀਆ ਨਾਲ ਵੀ ਅਸੀਂ ਬਣਾਵਾਂਗੇ, ਔਰ ਉਹ ਤਾਂ ਉਹਨਾਂ ਦੇ ਵਪਾਰੀ ਨੇ, ਉਹਨਾਂ ਨੇ ਹਰ ਇੱਕ ਨਾਲ ਬਣਾ ਕੇ ਰੱਖਣੀ ਹੈ। ਪਰ ਇਸ ਸਾਰੇ ਚੋਂ ਜਿਹੜਾ ਬਹੁਤ ਵੱਡਾ ਝਟਕਾ ਲੱਗਾ, ਕਿਉਂਕਿ ਹੁਣ ਤੁਸੀਂ ਈਵਨ ਆ ਜਦੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਦੇਖਦੇ ਹਾਂ, ਹਰਦੀਪ ਸਿੰਘ ਨਿੱਜਰ ਹੋਏ ਜਾਂ ਗੁਰਪਤਵੰਤ ਪੰਨੂ ਮਰਡਰ ਪਲਾਟ, ਪਰ ਉਸ ਤੋਂ ਵੀ ਈਵਨ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਣ ਤੋਂ ਪਹਿਲਾਂ 15 ਜੂਨ 2023 ਨੂੰ ਇੰਗਲੈਂਡ ਦੇ ਵਿੱਚ ਅਵਤਾਰ ਸਿੰਘ ਖੰਡਾ ਦਾ ਸਸਪੀਸ਼ੀਅਸ ਸਰਕਮਸਟੈਂਸ ਸੀ, ਚਲੋ ਜੇ ਨਾ ਵੀ ਦਲੀਲ ਦੀ ਖਾਤਰ ਮਰਡਰ ਹੋਇਆ, ਐਂਡ ਹੁਣ ਤੁਸੀਂ ਦੇਖੋ ਕਿ ਈਵਨ ਆਟੋਪਸੀ ਤੱਕ ਨਾ ਹੋਣੀ, ਜੀ ਉਹਨਾਂ ਦੀ ਮਾਂ ਅਵਤਾਰ ਸਿੰਘ ਖੰਡੇ ਦੀ ਔਰ ਭੈਣ ਨੂੰ ਨਾ ਉੱਥੋਂ ਵੀਜ਼ਾ ਦੇਣਾ, ਨਾ ਇੱਥੋਂ ਉਹਨਾਂ ਦੀ ਡੈੱਡ ਬੋਡੀ ਉੱਥੇ ਭੇਜਣ ਦੀ ਲਾਈਨ ਰੱਖਣੀ। ਇਸ ਦੇ ਉਲਟ ਈਵਨ ਇੰਡੀਆ ਦੇ NSA ਵਾਲਿਆਂ ਨੂੰ ਸੱਦ ਕੇ ਕਿ ਜੀ ਜਦੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਸੀ ਉਦੋਂ ਜਿਹੜੇ ਪ੍ਰੋਟੈਸਟ ਦੇ ਵਿੱਚ ਆਏ ਸੀ ਉਹਨਾਂ ਦੇ ਵੀਡੀਓ ਦੇ ਰਾਹੀਂ ਪਛਾਣ ਕਰਕੇ ਬੰਦਿਆਂ ਨੂੰ ਚੁੱਕਣਾ, ਯਾਨੀ ਇਵੇਂ ਲੱਗਣ ਲੱਗ ਗਿਆ ਸੀ ਕਿ ਰਿਸ਼ੀ ਸੁਨਕ ਦੇ ਥੱਲੇ ਜਿਹੜਾ ਯੂਕੇ ਦੀ ਫੋਰਨ ਮਿਨਿਸਟਰੀ ਆ ਉਹ ਇੰਡੀਅਨ ਫੋਰਨ ਮਿਨਿਸਟਰੀ ਦੀ ਐਕਸਟੈਂਸ਼ਨ ਹੈ, ਔਰ ਯੂਕੇ ਦਾ ਜਿਹੜਾ ਹੋਮ ਡਿਪਾਰਟਮੈਂਟ ਹੈ ਉਹ ਇੰਡੀਆ ਦੇ ਅਮਿਤ ਸ਼ਾਹ ਦੀ ਐਕਸਟੈਂਸ਼ਨ ਹੈ ਇਸ ਹੱਦ ਤੱਕ। ਔਰ 5 ਆਈਜ਼ ਕੰਟਰੀ ਦਾ ਮੈਂਬਰ ਹੋਣ ਦੇ ਬਾਵਜੂਦ ਜਾਂ ਯੂਕੇ ਦੇ ਸਿਟੀਜ਼ਨਸ ਦੇ ਰਾਈਟਸ ਨੂੰ ਪ੍ਰੋਟੈਕਟ ਕਰਨਾ ਜਿਹੜਾ ਉਸ ਹਕੂਮਤ ਦੀ, ਪਰ ਉਹਨਾਂ ਨੇ ਬਿਲਕੁਲ ਸ਼ਰੇਆਮ ਜਿਹੜਾ ਉਹਨਾਂ ਨੇ ਪ੍ਰੋ ਇੰਡੀਆ ਕਾਰਡ ਪਲੇ ਕੀਤਾ ਬੇਸ਼ਰਮੀ ਦੇ ਨਾਲ। ਕਿਤੇ ਇਹ ਸਾਹਮਣੇ ਨਹੀਂ ਆਇਆ ਕਿ ਉਹਨਾਂ ਨੇ ਇਸ ਇਸ਼ੂ ਨੂੰ ਚੁੱਕਿਆ ਹੋਏ, ਇਸ ਦੇ ਉੱਤੇ ਕੋਈ ਬਿਆਨ ਦਿੱਤਾ ਹੋਏ। ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਹੁਣ ਕਿਉਂਕਿ ਆਲਮੋਸਟ 3 ਟਰਮਸ ਬਾਅਦ ਇਹ ਕੰਜ਼ਰਵੇਟਿਵ ਗਏ ਨੇ, ਇਹਨਾਂ ਦੇ ਪੀਰੀਅਡ ਦੇ ਦੌਰਾਨ ਹੀ ਜੱਗੀ ਜੌਲ ਜਿਹੜਾ ਲਗਭਗ 5-6 ਸਾਲ ਹੋ ਗਏ ਨੇ ਉਹ ਉਦੋਂ ਚੁੱਕਿਆ ਗਿਆ, ਕੋਈ ਉਸ ਦੇ ਉੱਤੇ ਫਾਲੋ ਅਪ ਨਹੀਂ। G20 ਹੋਏ, ਉਸ ਤੋਂ ਬਾਅਦ ਦੇ ਮੁਕਾਮ ਹੋਣ G7 ਜਾਂ ਦੂਜੇ, ਕਿਤੇ ਵੀ ਜਿਹੜਾ ਇਹਨਾਂ ਨੇ ਇਸ ਸਵਾਲ ਨੂੰ ਚੁੱਕਿਆ ਨਹੀਂ ਹੈ। ਹੁਣ ਇਹ ਸਾਰੇ ਦੇ ਚੱਲਦੇ ਆ ਸਾਡੀ ਦਿਲਚਸਪੀ ਸੀ, ਔਰ ਸਾਡੇ ਵਿਊਅਰਸ ਨੂੰ ਯਾਦ ਹੋਏਗਾ ਕਿ ਮੈਂ ਕੁਝ ਹਫ਼ਤੇ ਪਹਿਲਾਂ ਜਦੋਂ ਇਸ ਦੇ ਉੱਤੇ ਟਿੱਪਣੀ ਕੀਤੀ ਸੀ ਤੇ ਮੈਂ ਕਿਹਾ ਸੀ ਕਿ ਭਾਈ ਕੱਲਾ ਇਹੀ ਨਹੀਂ ਕਿ ਵੀ ਇਹ ਲੇਬਰ ਵਾਲੇ ਜਿਹੜੇ ਨੇ ਉਹ ਜਿੱਤਣਗੇ, ਕੰਜ਼ਰਵੇਟਿਵ ਦਾ ਥੱਲਾ ਲੱਗੇਗਾ। ਔਰ ਅਜੇ ਤਾਂ ਇਹਨਾਂ ਨੂੰ 2 ਸਿੱਖ MP ਤਨਮਨਜੀਤ ਸਿੰਘ ਢੇਸੀ ਔਰ ਪ੍ਰੀਤ ਕੌਰ ਗਿੱਲ ਰੜਕਦੇ ਨੇ, ਜਿਨ੍ਹਾਂ ਨੂੰ ਤੀਸਰੀ ਟਰਮ ਤੇ ਉਹ ਦੋਵੇਂ ਜਿੱਤ ਗਏ, ਤੀਜੀ ਵਾਰ ਵੀ। ਲੇਕਿਨ ਮੈਂ ਕਿਹਾ ਸੀ ਕਿ ਬਈ ਇਸ ਵਾਰ ਵੱਡੀ ਗਿਣਤੀ ਦੇ ਵਿੱਚ ਹੋਰ ਵੀ ਸਿੱਖ MP ਜਿੱਤ ਕੇ ਆਉਣਗੇ, ਔਰ ਬੇਸ਼ੱਕ ਅਜੇ ਐਗਜ਼ੈਕਟ ਫਿਗਰ ਤਾਂ ਨਹੀਂ, ਪਰ ਇਸ ਵੇਲੇ ਤੱਕ 9 ਜਿਹੜੇ MP ਨੇ ਉਹ ਸਿੱਖ ਓਰੀਜਨ ਦੇ ਲੇਬਰ ਪਾਰਟੀ ਦੀ ਟਿਕਟ ਦੇ ਉੱਤੇ ਜਿੱਤੇ ਨੇ, ਜਿਨ੍ਹਾਂ 'ਚ ਬੀਬੀਆਂ ਵੀ ਨੇ। ਉਹਨਾਂ ਦੇ ਨਾਂ ਜਦੋਂ ਅਸੀਂ ਸਾਰੇ ਦੇਖਦੇ ਹਾਂ ਫਖਰ ਮਹਿਸੂਸ ਹੁੰਦਾ ਹੈ ਕਿ ਵੀ ਇਹ ਕੱਲਾ ਇਹਨਾਂ ਦੇ ਲਈ, ਇਹ ਤਾਂ ਸਮਝਦੇ ਸੀ ਕਿ ਭਾਈ ਅਸੀਂ ਯੂਕੇ ਦੇ ਵਿੱਚ ਸਿੱਖਾਂ ਦੇ ਅੰਦਰ ਇੱਕ ਖੌਫ ਪੈਦਾ ਕੀਤਾ, ਚੁੱਕ ਚੁਕਾਇਆ, ਇੰਡੀਆ ਨਾਲ ਇਨਫੋਰਮੇਸ਼ਨ ਸਾਂਝੀ ਕਰ ਰਹੇ ਹਾਂ, ਦੂਜਾ ਕਰ ਰਹੇ ਹਾਂ। ਲੇਕਿਨ ਅਸੀਂ ਮੁਬਾਰਕਬਾਦ ਦਿੰਦੇ ਹਾਂ ਜਿੱਥੇ ਲੇਬਰ ਪਾਰਟੀ ਨੂੰ ਮਿਸਟਰ ਕਾਇਰ ਸਟਾਰਮਰ ਨੇ ਉਹਨੇ ਆਲਰੇਡੀ ਇਹ ਕਿਹਾ ਕਿ ਵੀ ਅਸੀਂ
ਜਿਹੜਾ ਹੈ ਉਹ ਆਪਣਾ ਕੰਮ ਰਾਈਟ ਅਵੇ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਯੂਕੇ ਦਾ ਉਹਨਾਂ ਦੀ ਇਕਨੋਮੀ ਦਾ ਵੀ ਹਾਲ ਮਾੜਾ ਹੈ। ਇੱਕ ਵੇਵ ਚੱਲੀ ਕਿ ਜੀ ਯੂਕੇ ਨੂੰ ਯੂਰਪੀਅਨ ਉਸ ਚੋਂ ਜਿਹੜਾ ਯੂਨੀਅਨ ਚੋਂ ਬਾਹਰ ਕੱਢਿਆ ਜਾਏ, ਉਹ ਬਾਹਰ ਕੱਢ ਲਿਆ ਉਹਨਾਂ ਨੇ, ਲੇਕਿਨ ਕੋਈ ਨਵੇਂ ਟ੍ਰੇਡ ਪਾਰਟਨਰ ਨਹੀਂ ਬਣੇ। ਸੋ ਇਕਨੋਮੀ ਦਾ ਬਹੁਤ ਮਾੜਾ ਹਾਲ ਹੈ। ਇਹਨਾਂ ਚੋਣਾਂ ਦੇ ਵਿੱਚ ਜਿਹੜੇ ਇਸ਼ੂ ਬਣੇ ਉਹ ਇਕਨੋਮਿਕਲ ਮੰਦਹਾਲੀ ਦੇ ਨਾਲ ਹੈਲਥ ਸਿਸਟਮ ਦਾ ਉਹਨਾਂ ਦਾ ਹਾਲ ਇਹ ਹੈ ਕਿ ਜਿਵੇਂ ਜੇ ਅਸੀਂ ਬਹੁਤ ਵਾਰ ਜਦੋਂ ਕੈਨੇਡਾ ਦੇ ਹਵਾਲੇ ਨਾਲ ਜਗਮੀਤ ਸਿੰਘ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਦੀ ਗੱਲ ਕਰਦੇ ਹਾਂ, ਅਸੀਂ ਤਾਂ ਚਲੋ ਬਤੌਰੇ ਸਿੱਖ ਹਮਾਇਤ ਕਰਦੇ ਹਾਂ, ਪਰ ਜਿਹੜੀ ਉਹਨੇ ਕੈਨੇਡੀਅਨ ਲੋਕਾਂ 'ਚ ਆਪਣੀ ਥਾਂ ਬਣਾਈ ਔਰ ਬਹੁਤ ਸਾਰਾ ਹੁਣ ਅਮਰੀਕਾ 'ਚ ਵੀ ਅਸੀਂ ਦੇਖਦੇ ਹਾਂ ਕਿ ਵੀ ਬਹੁਤ ਔਖੇ ਸੌਖੇ ਤੁਸੀਂ ਇੰਸ਼ੋਰੈਂਸ ਤੁਹਾਡੀ ਹੈਲਥ ਹੋ ਵੀ ਜਾਏ, ਡੈਂਟਲ ਦਾ ਹੋਣਾ ਤਾਂ ਇੰਪੋਸੀਬਲ ਹੈ। ਤੇ ਕੈਨੇਡਾ ਦੇ ਵਿੱਚ ਵੀ ਇਹੀ ਹਾਲ। ਔਰ ਜਗਮੀਤ ਸਿੰਘ ਨੇ ਇਸ ਕਿਉਂਕਿ ਉਹਦੀ ਹਮਾਇਤ ਦੇ ਨਾਲ ਹੀ ਜਸਟਿਨ ਟਰੂਡੋ ਦੀ ਹਕੂਮਤ ਟਿਕੀ ਹੋਈ ਸੀ, ਉਹਨੇ ਮੇਕ ਸ਼ੋਰ ਕੀਤਾ ਕਿ ਜਿਹੜੀ ਡੈਂਟਲ ਇੰਸ਼ੋਰੈਂਸ ਹੈ ਉਹ ਹੈਲਥ ਇੰਸ਼ੋਰੈਂਸ ਦੇ ਨਾਲ ਕਵਰ। ਇਸ ਲਈ ਕੈਨੇਡਾ ਦੇ ਵਿੱਚ ਉਹ ਬਹੁਤ ਪਪੂਲਰ ਹੋਇਆ ਆਮ ਲੋਕਾਂ 'ਚ ਵੀ ਕਿ ਭਾਈ ਇਹਨੇ ਸਾਡੇ ਜਿਹੜੇ ਨੇ ਉਹ ਦੰਦਾਂ ਵਾਲਾ ਕੰਮ ਜਿਹੜਾ ਉਹ ਨਿਪਟਾ। ਸੋ ਯੂਕੇ ਦੇ ਵਿੱਚ ਬਹੁਤਿਆਂ ਨੂੰ ਹੈਰਾਨੀ ਹੋਏਗੀ, ਜਿੰਨੇ ਮੈਂ ਪੋਸਟਰ ਦੇਖੇ ਸਾਰੇ ਇਲੈਕਸ਼ਨ ਕੈਂਪੇਨ ਜਾਂ ਦੂਜੇ ਵੇਲੇ, ਉਸ 'ਚ ਬਹੁਤ ਸਾਰੇ ਦੰਦਾਂ ਦਾ ਇਸ਼ੂ ਹੀ ਸੀ ਔਰ ਕਈਆਂ ਨੇ ਵੱਡੇ ਜਮੂਰ ਨਾਲ ਆਪਣੇ ਦੰਦ ਆਪ ਹੀ ਕੱਢ ਰਹੇ ਨੇ। ਔਰ ਇਹ ਆਇਆ ਸਾਹਮਣੇ ਕਿ ਵੀ 10% ਲੋਕ ਆਪਣੇ ਔਜ਼ਾਰਾਂ ਦੇ ਨਾਲ ਆਪ ਹੀ ਦੰਦ ਕੱਢਣ ਲੱਗ ਗਏ, ਉਹ ਅਫੋਰਡ ਹੀ ਨਹੀਂ ਕਰ ਸਕਦੇ। ਔਰ ਇਸੇ ਤਰ੍ਹਾਂ ਬਾਕੀ ਸਰਵਿਸਿਜ਼ ਦਾ ਹਾਲ ਵੀ ਮਾੜਾ। ਉਹਨਾਂ ਦੀਆਂ ਇੱਕ ਦੋ YouTube ਕਹਿ ਰਹੇ ਜਿਹਨੂੰ ਕੱਲੀ ਟਿਊਬ ਕਹਿੰਦੇ ਨੇ, ਉਹ ਜਿਹੜੀ ਟ੍ਰੇਨ ਹੈ ਉਹ ਯੂਕੇ 'ਚ ਟਿਊਬ ਕਿਹਾ ਜਾਂਦਾ, ਉਹਦੀ ਪਰਫਾਰਮੈਂਸ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਬੇੜਾ ਗਰਕ। ਔਰ ਦੂਸਰੇ ਪਾਸੇ ਕਿਉਂਕਿ ਕੰਜ਼ਰਵੇਟਿਵਸ ਹੋਣ ਉੱਥੇ ਜਾਂ ਇੱਥੇ ਰਿਪਬਲਿਕਨ ਹੋਣ, ਇਹ ਸਮਝਦੇ ਨੇ ਜੇ ਹਰ ਸਰਕਾਰੀ ਅਦਾਰਾ ਘਾਟੇ ਦਾ ਹੁੰਦਾ ਤਾਂ ਉਹਨੂੰ ਪ੍ਰਾਈਵੇਟਾਈਜ਼ ਕਰ ਦਿਓ। ਸੋ ਉੱਥੇ ਵੀ ਬਹੁਤ ਸਾਰੀਆਂ ਚੀਜ਼ਾਂ ਪ੍ਰਾਈਵੇਟਾਈਜ਼ ਕੀਤੀਆਂ ਗਈਆਂ ਜਿਹਦਾ ਨੁਕਸਾਨ ਹੋਇਆ। ਜਦੋਂ ਤੁਸੀਂ ਪ੍ਰਾਈਵੇਟਾਈਜ਼ ਕਰਦੇ ਹੋ, ਜਿਹੜਾ ਬਿਗ ਕਾਰਪੋਰੇਟਸ ਨੇ ਉਹਨਾਂ ਦਾ ਨਿਸ਼ਾਨਾ ਤਾਂ ਪ੍ਰੋਫਿਟ ਮੇਕਿੰਗ ਹੁੰਦਾ ਹੈ। ਸੋ ਇਹ ਵੀ ਇੱਕ ਵੱਡਾ ਇਸ਼ੂ ਸੀ। ਸੋ ਉੱਥੇ ਕੋਈ ਰਿਸ਼ੀ ਸੋਨਕ ਦੇ ਹਿੰਦੂ ਹੋਣ ਜਾਂ ਨਾ ਹੋਣ ਦੇ ਥੱਲੇ ਇਲੈਕਸ਼ਨ ਨਹੀਂ ਲੜਿਆ। ਉਹ ਤਾਂ ਸਾਨੂੰ ਪਤਾ ਹੈ ਨਾ ਵੀ ਇਹਨੇ ਹਿੰਦੂਤਵੀ ਸ਼ੋ ਬॉय ਨੇ ਕੀ ਕੀਤਾ ਹੈ ਔਰ ਸਾਡਾ ਜਿਹੜਾ ਇਸ ਦੀ ਹਾਰ ਦੇ ਉੱਤੇ ਕਿਉਂ ਸਾਨੂੰ ਖੁਸ਼ੀ ਹੈ ਕਿ ਵੀ ਇਹ ਜਿਹੜਾ ਇੱਕ ਯੁੱਗ ਦਾ ਇਹਦਾ ਜਿਹੜੀ ਐਂਟਾਈ ਸਿੱਖ ਵੇਵ ਪੂਰੀ ਕੰਜ਼ਰਵੇਟਿਵਸ ਨੇ ਜਿਹੜੀ ਸ਼ੁਰੂ ਕੀਤੀ ਸੀ ਉਹਦਾ ਇੱਕ ਐਂਡ ਹੋਏਗਾ। ਹੋਪਫੁਲੀ ਲੇਬਰ ਜਿਹੜੀ ਹਕੂਮਤ ਹੈ ਅਸੀਂ ਹੋਪ ਕਰਦੇ ਹਾਂ ਕਿ ਉਹ ਆਪਣੇ ਇਸ ਸਾਰੇ ਦੇ ਵਿੱਚ ਕਾਮਯਾਬ ਹੋਣ, ਜਿਹੜੇ ਉਹਨਾਂ ਨੇ ਏਜੰਡੇ ਲੋਕਾਂ ਦੇ ਪਬਲਿਕ ਵੈਲਫੇਅਰ ਔਰ ਦੂਸਰੇ ਦਿੱਤੇ ਨੇ। ਪਰ ਸਾਡੀ 2-3 ਚੀਜ਼ਾਂ ਦੇ ਉੱਤੇ ਨਜ਼ਰ ਹੋਏਗੀ ਔਰ ਅਸੀਂ ਐਕਸਪੈਕਟ ਵੀ ਕਰਦੇ ਹਾਂ ਕਿ ਜਿੱਥੇ ਆਲਰੇਡੀ ਪ੍ਰੀਤ ਗਿੱਲ ਔਰ ਤਨਮਨਜੀਤ ਸਿੰਘ ਢੇਸੀ ਬੜੇ ਮੁਖਰ ਆਵਾਜ਼ ਰਹੇ ਨੇ, ਉੱਥੇ ਜਿਹੜੇ ਹੁਣ 9 MP ਸਾਰੇ ਬਣ ਗਏ ਨੇ। ਇਹ 2-3 ਇਸ਼ੂਜ਼ ਤੇ ਇੱਕ ਤਾਂ ਸਭ ਤੋਂ ਪਹਿਲਾਂ ਲੇਬਰ ਦਾ ਜਿਹੜਾ ਇਕਰਾਰਨਾਮਾ ਰਿਹਾ ਸਿੱਖਾਂ ਦੇ ਨਾਲ ਕਿ ਜੂਨ 84 ਦੇ ਵਿੱਚ ਯੂਕੇ ਦੀ ਸਰਕਾਰ ਦੀ ਕੀ ਭੂਮਿਕਾ ਰਹੀ ਹੈ ਔਰ ਘੱਲੂਘਾਰੇ ਦੇ ਵਿੱਚ ਜਾਂ ਉਸ ਤੋਂ ਬਾਅਦ ਕੀ ਰੋਲ ਰਿਹਾ ਹੈ, ਉਸ ਦੀ ਫੁੱਲ ਫਲੈਜਡ ਉਹਨੂੰ ਡੀਕਲਾਸੀਫਾਈ ਕਰਨਾ ਡਾਕੂਮੈਂਟਸ ਨੂੰ ਔਰ ਉਸ ਦੀ ਫੁੱਲ ਫਲੈਜਡ ਇਨਕੁਆਇਰੀ। ਔਰ ਦੂਸਰਾ ਅਸੀਂ ਇਹ ਸਮਝਦੇ ਹਾਂ ਕਿ ਈਵਨ ਜੱਗੀ ਜੌਲ ਦੀ ਰਿਹਾਈ ਦੇ ਲਈ ਇਹ ਜਿਹੜਾ ਹੁਣ ਪੂਰਾ ਬਲੌਕ ਕਿ ਇੰਡੀਆ ਦੇ ਨਾਲ ਜਿਹੜਾ ਪੂਰਾ ਜਿਵੇਂ ਆਸਟ੍ਰੇਲੀਅਨ ਗਵਰਨਮੈਂਟ ਨੇ ਅਮਰੀਕਾ ਦੇ ਨਾਲ ਡੀਲ ਕਰਕੇ ਜਾਂ ਅਮਰੀਕਾ ਨੇ ਉਹਨਾਂ ਨਾਲ ਡੀਲ ਬਣਾ ਕੇ ਜੂਲੀਅਨ ਅਸਾਂਜ ਉਸ ਨੂੰ ਕਿੰਨੇ ਸਾਲਾਂ ਦੀ ਕੈਦ ਤੋਂ ਮੁਕਤ ਕਰਾਇਆ, ਉਹ ਵਾਪਸ ਐਜ਼ ਏ ਹੀਰੋ ਗਿਆ। ਅਸੀਂ ਸਮਝਦੇ ਹਾਂ ਵੀ ਇਹ ਦੂਸਰਾ ਪ੍ਰਾਇੋਰਟੀ ਇਸ ਦੇ ਉੱਤੇ। ਔਰ ਤੀਸਰੀ ਜਿਹੜੀ ਹੈ ਖਾਸ ਤੌਰ ਦੇ ਉੱਤੇ ਕਿਉਂਕਿ ਯੂਕੇ ਸਿੱਖ ਫੈਡਰੇਸ਼ਨ ਨੇ ਆਪਣੇ ਸਿੱਖ ਏਜੰਡੇ ਜਾਂ ਸਿੱਖ ਮੈਨੀਫੈਸਟੋ ਦੇ ਥੱਲੇ ਪੂਰੀ ਲੌਬੀ ਕੀਤੀ ਸੀ, ਉਹਨਾਂ ਤੋਂ ਕਮਿਟਮੈਂਟਸ ਲਈਆਂ ਕਿ ਵੀ ਤੁਸੀਂ ਕਿਹੜੇ-ਕਿਹੜੇ ਏਜੰਡੇ ਨੂੰ ਸਪੋਰਟ ਕਰੋਗੇ। ਉਹਦੇ 'ਚ ਇੱਕ ਇਹ ਵੀ ਹੈ ਕਿ ਜਿਵੇਂ ਯੂਕੇ ਦੇ ਵਿੱਚ ਜਿਹੜਾ ਐਂਟਾਈ ਸੈਮੈਟਿਕ ਔਰ ਇਸਲਾਮੋਫੋਬਿਕ ਜਿਹੜੀਆਂ ਕੈਟਾਗਰੀਜ਼ ਨੇ ਉਹਨਾਂ ਥੱਲੇ ਹੇਟ ਕ੍ਰਾਈਮ ਰਿਕਾਰਡ ਹੁੰਦਾ ਹੈ, ਉੱਥੇ ਸਿੱਖਾਂ ਦੀ ਜਿਵੇਂ ਯੂਕੇ ਦੇ ਅਮਰੀਕਾ ਦੇ ਵਿੱਚ ਉਹਨੂੰ ਰੈਕਗਨਾਈਜ਼ ਕਰਵਾਇਆ ਹੋਇਆ, ਇਵੇਂ ਯੂਕੇ ਦੇ ਵਿੱਚ ਜਿਹੜਾ ਸਿੱਖਾਂ ਦੇ ਖਿਲਾਫ ਹੇਟ ਕ੍ਰਾਈਮ ਹੈ ਉਸ ਦੀ ਅੱਡ ਕੈਟਾਗਰੀ ਬਣਾਈ ਜਾਏ। ਔਰ ਇਸ ਦੇ ਨਾਲ ਨਾਲ ਜਿਹੜਾ ਦੂਸਰਾ ਪਾਰਟ ਮੈਂ ਸਮਝਦਾ ਵੀ ਜਿਹੜਾ ਸਿੱਖ ਮੈਨੀਫੈਸਟੋ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਕਿਉਂਕਿ ਲੇਬਰ ਪਾਰਟੀ 'ਚ ਹਾਲਾਂ ਜਿਹੜੇ ਸਾਬਕਾ ਮਿਸਟਰ ਕਾਰਬਨ ਉਹਨਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਸੀ, ਉਹ ਜਿਹੜੇ ਕਿ ਬਿਲਕੁਲ ਖੁੱਲ੍ਹ ਕੇ ਐਂਟੀ ਇੰਡੀਆ ਲਾਈਨ ਲੈਂਦੇ ਸੀ,
ਪਰ ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੇ ਹਲਕੇ ਚੋਂ ਲੇਬਰ ਦੇ ਕੈਂਡੀਡੇਟ ਨੂੰ ਹਰਾ ਕੇ ਉਹ ਜਿੱਤੇ ਨੇ। ਔਰ ਦੂਸਰਾ ਪਾਰਟ ਅਸੀਂ ਜਿਹੜਾ ਇਸ ਚੋਂ ਇਹ ਦੇਖਦੇ ਹਾਂ ਕਿ ਵੀ ਜਿਹੜਾ ਰਾਈਜ਼ ਆਫ ਜਿਹੜਾ ਐਕਸਟ੍ਰੀਮ, ਜਿਸ ਨੂੰ ਰਾਈਟ ਵਿੰਗਰਸ ਕਹਿੰਦੇ ਨੇ, ਫਰਾਂਸ ਦੀਆਂ ਚੋਣਾਂ ਤਾਂ ਆਲਮੋਸਟ ਜਿੱਤ ਤੱਕ ਪਹੁੰਚ ਗਏ ਸੀ, ਪਰ ਬਾਕੀਆਂ ਨੇ ਉਹਨੂੰ ਰੋਕਿਆ ਹੋਇਆ ਅਜੇ। ਪਰ ਯੂਕੇ ਦੇ ਵਿੱਚ ਵੀ ਇਸ ਵਾਰ ਜਿਹੜੀ ਉਹਨਾਂ ਦੀ ਰਿਫਾਰਮ ਪਾਰਟੀ ਹੈ ਉਹਨੂੰ ਸੀਟਾਂ ਮਿਲੀਆਂ ਨੇ। ਔਰ ਸਾਡੇ ਜਿਵੇਂ ਉਹ ਕਹਿੰਦੇ ਨੇ ਕਿ ਜੀ ਤਾਇਆ ਬਾਈਡਨ ਤੇ ਚਾਚਾ ਟਰੰਪ, ਚਾਚਾ ਟਰੰਪ ਨੇ ਉਸ ਰਿਫਾਰਮ ਪਾਰਟੀ ਵਾਲੇ ਨੂੰ ਵਧਾਈ ਦਿੱਤੀ ਹੈ ਜਿੱਤਣ ਦੀ, ਮਿਸਟਰ ਕਾਇਰ ਸਟਾਰਮਰ ਨੂੰ ਨਹੀਂ ਦਿੱਤੀ। ਸੋ ਇਹ ਇੱਕ ਫਿਕਰ ਵਾਲੀ ਗੱਲ ਵੀ ਹੈ। ਹਾਲਾਂਕਿ ਰਿਫਾਰਮ ਪਾਰਟੀ ਵਾਲਿਆਂ ਦੇ ਥੱਲੇ ਜਿੱਤਣ ਨੇ ਇੱਕ ਇਹਨਾਂ ਨੂੰ ਕੰਜ਼ਰਵੇਟਿਵ ਨੂੰ ਹਰਾਉਣ 'ਚ ਵੀ ਮਦਦ ਕੀਤੀ, ਕਿਉਂਕਿ ਬਹੁਤ ਸਾਰੀਆਂ ਵੋਟਾਂ ਇਹਨਾਂ ਦੀਆਂ ਵੀ ਖਿੱਚੀਆਂ। ਔਰ ਸੈਕੰਡ ਪਾਰਟ ਅਸੀਂ ਦੇਖਦੇ ਹਾਂ ਵੀ ਸਕਾਟਿਸ਼ ਨੈਸ਼ਨਲਿਸਟ ਪਾਰਟੀ ਜਿਹੜੀ ਸਕਾਟਲੈਂਡ ਦੇ ਮੁੱਦੇ ਦੇ ਉੱਤੇ ਆਪਣੀ ਅੱਡ ਰਾਏ ਰੱਖਦੀ ਹੈ, ਉਹਨਾਂ ਦੀਆਂ ਸ਼ਾਇਦ 38-39 ਸੀਟਾਂ ਸੀ ਪਿਛਲੀ ਪਾਰਲੀਮੈਂਟ 'ਚ, ਉਹ ਕਾਫੀ ਬੁਰੀ ਤਰ੍ਹਾਂ ਉਹ ਵੀ ਪਿਟੇ ਨੇ 10-11 ਸੀਟਾਂ। ਔਰ ਇਹਨਾਂ ਤੋਂ ਇਲਾਵਾ ਲੇਬਰ ਤੋਂ ਜਿਹੜੀ ਇਹਨਾਂ ਦੀ ਲਿਬਰਲ ਡੈਮੋਕ੍ਰੈਟ ਨੇ ਉਹਨਾਂ ਦਾ ਵੀ ਵੱਡਾ ਉਛਾਲ ਆਇਆ, ਕਾਫੀ ਸੀਟਾਂ ਉਹਨਾਂ ਨੂੰ 50 ਕਿ 60 ਦੇ ਨੇੜੇ ਤੇੜੇ ਮਿਲੀਆਂ। ਮੈਂ ਸੀਟ ਬ੍ਰੇਕਡਾਊਨ ਨਹੀਂ ਕੀਤਾ, ਪਰ ਇਸ ਸਾਰੇ ਦੇ ਥੱਲੇ ਜਿੱਥੇ ਇਹਨੇ ਹਿੰਦੂਤਵੀ ਸ਼ੋ ਬॉय ਰਿਸ਼ੀ ਸੋਨਕ ਨੇ ਮਾਫੀ ਮੰਗੀ ਹੈ ਮੁਲਕ ਤੋਂ ਵੀ ਔਰ ਕੰਜ਼ਰਵੇਟਿਵਸ ਤੋਂ ਵੀ ਕਿ ਭਾਈ ਮੇਰੀਆਂ ਨੀਤੀਆਂ ਔਰ ਦੂਜੀਆਂ ਅਰਲੀ ਇਲੈਕਸ਼ਨ ਵੀ ਕਾਲ ਕੀਤੀ, ਪਰ ਮੈਂ ਕਿਹਾ ਵੀ ਉਹ ਜਾ ਕੇ ਪਹਿਲਾਂ ਤਾਂ ਆਪਣੇ ਪੰਡਤ ਨੂੰ ਫਾਇਰ ਕਰੋ ਜਿਹਨੇ ਤਾਂਤਰਿਕ ਜਿਹੜਾ ਯੱਗ ਕੀਤਾ ਉੱਥੋਂ ਵਾਲੇ ਮੋਦੀ ਦੇ ਨਾਲ ਮਿਲ ਕੇ, ਤੇ ਅਬ ਕੀ ਬਾਰ 400 ਪਾਰ ਕਰਨਾ ਉੱਥੇ ਸੀ, ਇੱਥੇ ਉਹ ਲੇਬਰ ਵਾਲਿਆਂ ਦੇ ਖਾਤੇ 'ਚ ਪੈ ਗਿਆ ਔਰ ਉੱਥੇ ਵੀ ਉਹਨਾਂ ਦਾ ਮਾੜਾ ਹਾਲ ਤੇ ਇੱਥੇ ਵੀ ਮਾੜਾ ਹਾਲ। ਪਰ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਚੇਂਜ ਜਿਹੜੀ ਹੈ ਕਿੰਨੀ ਕੁ ਸਿੱਖ ਮੁੱਦਿਆਂ ਨੂੰ ਪ੍ਰਭਾਵਿਤ ਕਰੇਗੀ, ਸਰਟਨਲੀ ਜਿੰਨੇ ਬਦਤਰ ਇਹ ਕੰਜ਼ਰਵੇਟਿਵ ਹੋਣਗੇ ਉਹਦੇ ਨਾਲੋਂ ਤਾਂ ਬੈਟਰ ਹੀ ਹੋਏਗੀ। ਪਰ ਜਿਹੜੇ ਅਸੀਂ 3-4 ਮੁੱਦੇ ਜਿਹੜੇ ਹੋਪਫੁਲੀ ਇਸ ਵੇਲੇ ਜਦੋਂ ਤੁਹਾਡੇ 9 MP ਹੁੰਦੇ ਨੇ, ਆਪਣੇ ਇੱਕ ਬਲਾਕ ਬਣਦਾ ਹੈ ਔਰ ਉਹਨਾਂ 'ਚ ਦਸਤਾਰਧਾਰੀ ਹੋਏ ਨੇ, ਬੀਬੀਆਂ ਨੇ, ਔਰ ਇਹ ਅਸੀਂ ਹੋਪ ਕਰਦੇ ਹਾਂ ਕਿ ਇਹ ਆਪਣਾ ਰੋਲ ਜਿਹੜਾ ਹੈ ਐਗਰੈਸਿਵਲੀ ਪਲੇ ਕਰਨਗੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਵਿੱਚ ਸਿਰਫ ਲੇਬਰ ਪਾਰਟੀ ਦੀ ਜਿੱਤ ਹੀ ਨਹੀਂ ਹੋਈ, ਸਿੱਖੀ ਮੂਲ ਦੇ ਲਗਭਗ 9 MP ਵੀ ਚੁਣੇ ਗਏ ਨੇ। ਲੇਬਰ ਪਾਰਟੀ ਦੀ ਜਿੱਤ ਨੂੰ ਲੈ ਕੇ ਦਾ ਇਕਨੋਮਿਕ ਟਾਈਮਜ਼ ਨੇ ਇੱਕ ਸਟੋਰੀ ਕੀਤੀ ਹੈ ਕਿ ਜਿਸ ਦਾ ਸਰਲੇਖ ਹੈ ਕਾਇਰ ਸਟਾਰਮਰ ਦੀ ਅਗਵਾਈ ਥੱਲੇ ਲੇਬਰ ਪਾਰਟੀ ਦੀ ਜਿੱਤ ਨਾਲ ਖਾਲਿਸਤਾਨ ਦਾ ਮੁੱਦਾ ਕਿਵੇਂ ਪ੍ਰਭਾਵਿਤ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪੰਜਾਬੀ ਦਾ ਇੱਕ ਅਖਾਣ ਹੈ ਕਿ ਪਿੰਡ ਬੱਝਾ ਨਹੀਂ ਤੇ ਉਚੱਕੇ ਪਹਿਲਾਂ। ਬਿਲਕੁਲ। ਹੁਣ ਅਜੇ ਤਾਂ ਖਬਰਾਂ ਹੀ ਆ ਰਹੀਆਂ, ਕੁਛ ਅਜੇ ਥਾਵਾਂ ਤੇ ਜੇ ਵੋਟਿੰਗ ਦੀ ਕਾਊਂਟਿੰਗ ਵੀ ਹੈ, ਹਾਲਾਂਕਿ 400 ਪਾਰ ਹੋ ਚੁੱਕੀ ਹੈ। ਲੇਬਰ ਉਹਨਾਂ ਨੇ ਜਿਹੜੀ ਹੈ ਐਜ਼ ਏ ਪ੍ਰਾਈਮ ਮਿਨਿਸਟਰ ਫੰਕਸ਼ਨਿੰਗ ਵੀ ਸ਼ੁਰੂ ਕਰ ਦਿੱਤੀ ਹੈ। ਅੱਛਾ। ਹੁਣ ਜੇ ਸਾਨੂੰ ਇਹ ਲੱਗਦਾ ਹੈ, ਅਸੀਂ ਕਲੋਜ਼ਲੀ ਮੋਨੀਟਰ ਕਰ ਰਹੇ ਸੀ, ਵਾਚ ਕਰ ਰਹੇ ਸੀ ਕਿ ਵੀ ਸਾਡੀ ਸਟਰੈਂਥ ਜਿਹੜੀ ਹੈ ਇਕੱਲੀ ਇਹੀ ਨਹੀਂ ਕਿ ਵੀ 2 ਤੋਂ 9 ਤੱਕ ਅਸੀਂ ਪਹੁੰਚ ਗਏ ਤੇ ਲੇਬਰ ਪਾਰਟੀ ਦੇ ਪਿੱਛੇ ਸਿੱਖਾਂ ਨੇ ਆਪਣਾ ਆਲਮੋਸਟ ਸਾਰਾ ਵੇਟ ਸੁੱਟਿਆ ਹੋਇਆ ਸੀ ਯੂਕੇ, ਜਿਵੇਂ ਹਿੰਦੂਆਂ ਨੇ ਕੰਜ਼ਰਵੇਟਿਵ ਪਾਰਟੀ ਦੇ ਪਿੱਛੇ ਸੁੱਟਿਆ ਹੋਇਆ ਸੀ। ਹੁਣ ਜਿਹੜਾ ਹਿੰਦੂਤਵੀ ਐਲੀਮੈਂਟ ਹੈ, ਖਾਸ ਤੌਰ ਤੇ ਇਹਨਾਂ ਦੀ ਪ੍ਰੋਪੇਗੈਂਡਾ ਮਸ਼ੀਨਰੀ ਜਾਂ ਇਹਨਾਂ ਦੇ ਓਪੀਨੀਅਨ ਮੇਕਰਸ, ਉਹ ਇੱਕਦਮ ਉਹਨਾਂ ਦਾ ਪੈਨਿਕ ਬਟਨ ਦੱਬਿਆ ਗਿਆ ਕਿ ਵੀ ਇਹ ਖਾਲਿਸਤਾਨ ਦੇ ਮੁੱਦੇ ਨੂੰ ਕਿਵੇਂ, ਇਹ ਸਾਰੀ ਲੇਬਰ ਦੀ ਵਿਕਟਰੀ ਔਰ ਲੇਬਰ 'ਚ ਵੀ 9 ਸਿੱਖਾਂ ਦਾ ਆ ਜਾਣਾ, ਇਹ ਕਿਵੇਂ ਕਰੇਗਾ। ਔਰ ਦਾ ਇਕਨੋਮਿਕ ਟਾਈਮਜ਼ ਨਿਊਜ਼ ਦਾ ਜਿਹੜਾ ਸਿਨੋਪਸਿਸ ਇੱਕਦਮ
ਇਸ ਦੇ ਉੱਤੇ ਹੀ ਹੈ, what does Keir Starmer's win mean for the Khalistan issue? ਹੁਣ ਇਹ ਕਿਉਂਕਿ ਕਾਇਰ ਸਟਾਰਮਰ ਲੇਬਰ ਦਾ ਪ੍ਰਾਈਮ ਮਿਨਿਸਟਰ ਬਣਿਆ ਵੀ ਇਹਦੀ ਜਿੱਤ ਦਾ ਖਾਲਿਸਤਾਨ ਇਸ਼ੂ ਨਾਲ ਕੀ ਹੈ। ਔਰ ਫਿਰ ਉਸ ਤੋਂ ਉਹਨੇ ਇਹ ਸ਼ੁਰੂ ਇੱਥੋਂ ਕੀਤਾ, ਜਸਟ ਐਜ਼ ਜੇਲਡ ਐਂਡ ਆਊਟ ਔਨ ਪੈਰੋਲ ਪ੍ਰੋ ਖਾਲਿਸਤਾਨ ਸਿੱਖ ਲੀਡਰ ਅੰਮ੍ਰਿਤਪਾਲ ਸਿੰਘ ਐਂਡ ਕਸ਼ਮੀਰੀ ਲੀਡਰ Sheikh Abdul Rashid were sworn in as Lok Sabha MPs, the UK saw a big shift. ਹੁਣ ਤੁਸੀਂ ਇਹਨਾਂ ਹਿੰਦੂ ਤਵੀਆਂ ਦੀ ਸ਼ਾਰਪਨੈਸ ਦੇਖੋ, ਇੱਕਦਮ ਇਹਨਾਂ ਨੇ ਲਿੰਕ, ਉਹਨਾਂ ਨੇ ਕਿਹਾ ਵੀ ਉੱਥੇ ਵੀ ਕਸ਼ਮੀਰ ਦਾ ਲੀਡਰ ਕਸ਼ਮੀਰੀਆਂ ਦਾ ਜਿਹਨੇ ਉਮਰ ਅਬਦੁੱਲਾ ਨੂੰ ਹਰਾਇਆ, ਸ਼ੇਖ ਅਬਦੁਲ ਰਸ਼ੀਦ, ਉਹ ਵੀ ਸਹੁੰ ਚੁੱਕ ਲਈ ਆ ਉਹਨੇ, ਔਰ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਜਿਹੜਾ ਉਹ ਇਹਨਾਂ ਸਾਰੀਆਂ ਧਿਰਾਂ ਨੂੰ ਹਰਾ ਕੇ ਲਗਭਗ 2 ਲੱਖ ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਹੈ। ਉਹਨਾਂ ਨੇ ਕਿਹਾ ਵੀ ਉਧਰ ਉਹ ਬਣ ਗਏ ਐਮਪੀ, ਇੱਧਰ ਯੂਕੇ ਦੇ ਵਿੱਚ ਵੱਡੀ ਜਿਹੜੀ ਹੈ ਸ਼ਿਫਟ ਹੋ ਗਈ ਹੈ। With the landslide victory of Britain's Labour Party in a parliamentary election, the party will come to power after 14 years under its leader Keir Starmer. The centre-left party's stance on India has traditionally leaned towards separatist movements. ਕਿ ਹੁਣ ਤੱਕ ਲੇਬਰ ਪਾਰਟੀ ਦਾ ਜਿਹੜਾ ਸਟੈਂਡ ਹੈ ਉਹ ਅੱਡ ਅਲੱਗ ਅਲਗਾਵਵਾਦੀ ਲਹਿਰਾਂ ਦੇ ਹੱਕ ਦੇ ਵਿੱਚ ਭੁਗਤਦਾ ਹੈ। While it had backed the separatist movement in J&K, many of its leaders are known for promoting Khalistan. ਇਹਨੂੰ ਵਕਤ ਪੈ ਗਿਆ, ਉਹਨਾਂ ਨੇ ਕਿਹਾ ਜੀ ਇਹ ਕਸ਼ਮੀਰ ਦੇ ਵੀ ਹਮਾਇਤੀ ਨੇ ਆਜ਼ਾਦੀ ਦੇ, ਖਾਲਿਸਤਾਨ ਦੇ ਵੀ ਹਮਾਇਤੀ ਨੇ, ਇਹ ਤਾਂ ਲੈਂਡਸਲਾਈਡ ਵਿਕਟਰੀ ਦੇ ਨਾਲ ਆ ਗਏ ਲੇਬਰ ਵਾਲੇ। ਜੀ The party's resolution during an annual conference under former Labour leader Jeremy Corbyn in favour of international intervention in Kashmir was widely seen as having cost it British Indian voters in 2019 general elections. ਹੁਣ ਜਿਵੇਂ ਮੈਂ ਕਿਹਾ ਕਿ ਜੈਰਮੀ ਕਾਰਬਿਨ ਜਿਹੜਾ ਬੜਾ ਵੋਕਲ ਪ੍ਰੋ ਸਿੱਖ, ਪ੍ਰੋ ਖਾਲਿਸਤਾਨ, ਪ੍ਰੋ ਕਸ਼ਮੀਰ, ਉਹਨੂੰ ਲੇਬਰ ਵਾਲਿਆਂ ਨੇ ਪਾਸੇ ਕਰ, ਉਹ ਆਜ਼ਾਦ ਜਿੱਤ ਕੇ ਆ ਗਿਆ। ਉਹਨੇ ਕਿਹਾ 2019 ਚ ਉਹਨੇ ਜਿੰਨੇ ਖੁੱਲ੍ਹ ਕੇ ਇੰਟਰਨੈਸ਼ਨਲ ਇੰਟਰਵੈਂਸ਼ਨ ਕਰੋ ਕਸ਼ਮੀਰ ਚ ਕਿਹਾ ਸੀ, ਉਹ ਤਾਂ ਹਿੰਦੂਆਂ ਨੇ ਵੋਟਾਂ ਨਹੀਂ ਪਾਈਆਂ 2019 ਚ। ਹੁਣ ਉਹਨਾਂ ਨੇ ਕਿਹਾ ਲੇਬਰ ਪਾਰਟੀ ਹੈਜ਼ ਬੀਨ ਸੀਨ ਐਜ਼ ਐਂਟੀ ਇੰਡੀਆ ਬਾਈ ਮੈਨੀ। In 2021, it was branded divisive and anti-India by many in the Indian diaspora after a party leaflet for a by-election in Northern England used an image of Prime Minister Modi. The leaflet showed Modi in a handshake with then Conservative Party Prime Minister Boris Johnson at G7 summit in 2019 with the message, "Don't risk a Tory MP who is not on our side, on your side." ਉਹਨੇ ਕਿਹਾ ਜੀ ਉਹਨਾਂ ਨੇ ਤਾਂ ਜਿਹੜਾ ਮੋਦੀ ਨਾਲ ਬੋਰਿਸ ਜੌਨਸਨ ਦੀ ਪਿਕਚਰ ਸੀ ਉਹਨੂੰ ਬਣਾ ਕੇ ਆ ਦੇਖੋ ਇਹ ਸਾਡਾ ਨਹੀਂ ਹੈ ਉਹਨਾਂ ਦਾ, ਇਹਨਾਂ ਤੇ ਟਰਸਟ ਨਾ ਕਰੋ। ਔਰ ਉਹਦੇ ਥੱਲੇ ਇਟ ਟ੍ਰਿਗਰਡ ਫਿਊਰੀਅਸ ਰਿਐਕਸ਼ਨਸ ਅਕ੍ਰੋਸ ਸੋਸ਼ਲ ਮੀਡੀਆ। ਇਹ ਪੂਰਾ ਉਹਦੀ ਬੈਕਗਰਾਉਂਡ ਬਣਾ ਰਹੇ ਨੇ ਕਿ ਕਿਵੇਂ ਜਿਹੜੀ ਲੇਬਰ ਪਾਰਟੀ ਹੈ ਜਾਂ ਉਹਦਾ ਪੁਰਾਣਾ ਪ੍ਰੈਜ਼ੀਡੈਂਟ ਜੈਰਮੀ ਕਾਰਬਿਨ ਕਿਵੇਂ ਉਹ ਐਂਟਾਈ ਇੰਡੀਆ ਸੀ। ਹੁਣ ਉਹ ਕਹਿੰਦਾ ਹੈ ਕਿ ਵੀ ਵਿਦ ਲੇਬਰ ਇਨ ਪਾਵਰ will India have an adversarial government in the UK which will disregard its security concerns, especially regarding the issue of Khalistan, amid uncooperative postures of Canada and the US over Khalistan activities in those countries? ਉਹਨੇ ਕਿਹਾ ਵੀ ਅਮਰੀਕਾ ਕੈਨੇਡਾ ਤਾਂ ਪਹਿਲਾਂ ਹੀ ਖਾਲਿਸਤਾਨ ਪੱਖੀ ਨੇ, ਉਹ ਤਾਂ ਇੰਡੀਆ ਨੂੰ ਬਾਂਹ ਨਹੀਂ ਪਕੜਾ ਰਹੇ ਬਿਲਕੁਲ ਵੀ ਇਸ ਇਸ਼ੂ ਤੇ। ਤੇ ਹੁਣ ਇੱਥੇ ਲੇਬਰ ਆ ਗਈ ਯੂਕੇ 'ਚ, ਕੀ ਵੀ ਇਹਨਾਂ ਦਾ ਸਟੈਂਡ ਵੀ ਅਮਰੀਕਾ ਕੈਨੇਡਾ ਵਾਂਗ ਹੀ ਹੋਏਗਾ। The Khalistan issue had come to the forefront in the UK when Khalistanis attacked the Indian High Commission in London and removed the Indian flag atop it. ਬਿਲਕੁਲ ਝੂਠ, ਝੰਡੇ ਤਾਂ ਸਾਰੀ ਥਾਂ ਅਮਰੀਕਾ 'ਚ ਅਮਰੀਕਾ ਦੇ ਝੰਡੇ ਸਾੜਦੇ ਨੇ ਜਿਹੜੇ ਲੋਕ ਨਹੀਂ ਇਹਨਾਂ ਦੇ ਨਾਲ ਮੁਤਫਿਕ ਹੁੰਦੇ। ਫਿਰ ਉਹਨਾਂ ਨੇ ਕਿਹਾ ਜੀ ਉਹ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਔਰ ਉਹਦੇ ਸਾਥੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਸੀ। ਲੇਕਿਨ however since then the UK government has coordinated with India to quell the separatist element. ਕਿ ਰਿਸ਼ੀ ਸੂਨਕ ਦੇ ਥੱਲੇ ਰਲ ਗਏ ਸੀ, ਇੰਡੀਆ ਦੇ ਲਈ ਕੰਮ ਕਰ ਰਹੀ ਸੀ ਸਾਡੀ ਸਰਕਾਰ। ਫਿਰ ਜਿਹੜਾ UK ਦਾ ਸਿਕਿਉਰਿਟੀ ਮਿਨਿਸਟਰ ਹੈ ਟੌਮ ਟੋਗਨਦਾਟ, ਉਹਨੇ ਦਿੱਲੀ ਟ੍ਰਿਪ ਵੇਲੇ ਕਿਹਾ ਸੀ ਕਿ ਮੈਂ 1 ਲੱਖ ਪਾਉਂਡ ਜਿਹੜਾ ਉਹ ਖਾਲਿਸਤਾਨੀ ਸੈਪਰੇਟਿਸਟ ਦੀ ਸ਼ਨਾਖਤ ਦੇ ਲਈ ਜਿਹੜਾ ਉਹ ਅਸੀਂ ਜਿਹੜਾ ਉਹ ਰਿਜ਼ਰਵ ਰੱਖ ਰਹੇ ਹਾਂ। ਔਰ ਇਹ ਸਾਰੇ ਦੇ ਉੱਤੇ ਇਹ ਦੱਸ ਰਿਹਾ ਵੀ ਕੰਜ਼ਰਵੇਟਿਵਸ ਨੇ ਇਸ ਹੱਦ ਤੱਕ ਜਾ ਕੇ ਇੰਡੀਅਨ ਗਵਰਨਮੈਂਟ ਦਾ ਜਿਹੜਾ ਪੱਖ ਪੂਰਿਆ, ਲੇਕਿਨ ਕੀ ਹੁਣ ਲੇਬਰ ਵਾਲੇ ਮੈਂ ਕਰਨਗੇ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਟੂ ਵੂ ਰੈਡੀਕਲ ਸਿੱਖ ਵੋਟਰਸ, the
Labour Party had once promised in its poll manifesto, once नहीं पिछले ही poll manifesto ਸੀ, to hold an independent probe into Britain's role in Operation Blue Star in 1984. और several Labour leaders have openly supported Khalistan elements and have strong ties with them कि जी ये ਤਾਂ probe ਵੀ ਕਰਾਣਗੇ ਇਹਨਾਂ ਨੂੰ probe ਚੋਂ ਲੱਗਦਾ ਕਈ ਕੁਝ ਹੋਰ ਬਾਹਰ ਨਿਕਲੇਗਾ ਜਿਹੜਾ ਹੁਣ ਤੱਕ ਦੱਬਿਆ ਹੋਇਆ ਫਿਰ ਕਹਿੰਦੇ ਜੀ ਇਹ ਤਾਂ ਲੇਬਰ ਵਾਲੇ ਖਾਲਿਸਤਾਨ ਦੇ ਹਮਾਇਤੀ ਨੇ ਪ੍ਰੀਤ ਕੌਰ ਗਿੱਲ who became the first Sikh woman MP in UK in 2017 is an active supporter of Khalistan. ये प्रीत कौर गिल खालिस्तान नहीं है. A few years ago, a Twitter spat broke out between her and chairman of British Sikh Association, Rami Ranger. ये बड़ा गंदा गुजराती है, लॉर्ड है हाउस ਦਾ. ਉਹਦੇ ਨਾਲ ਇਹਦੀ ਜਿਹੜਾ ਚੰਗੀ ਬਹਿਸਬਾਜ਼ੀ ਹੋਈ ਸੀ ਕਿਉਂਕਿ ਜਿਹੜਾ ਉਹਨੇ ਰੇਂਜਰ ਨੇ ਰੰਗੜ ਮੈਂ ਤਾਂ ਇਹਨੂੰ ਕਹਿੰਦਾ ਪੜਿਆ ਤਾਂ RANGER ਹੈ ਪਰ ਇਹਨੂੰ ਰੰਗੜ ਵੀ ਪੜਿਆ ਜਾ ਸਕਦਾ. ਸੋ ਇਹ ਰੰਗੜ ਨੇ ਇੱਕ ਟਵੀਟ ਕੀਤਾ ਕਿ ਜੀ ਮੇਰੀ ਗੱਲ ਹੋਈ ਹੈ ਬੋਰਿਸ ਜੌਨਸਨ ਨਾਲ ਔਰ ਉਹਨੇ ਕਿਹਾ ਕਿ ਵੀ ਉਹਨੇ ਕੈਟਾਗਰੀ ਅਸ਼ੋਰ ਕੀਤਾ ਹੈ ਕਿ ਬ੍ਰਿਟਿਸ਼ ਗਵਰਨਮੈਂਟ ਡਜ਼ਨਟ ਸਪੋਰਟ ਖਾਲਿਸਤਾਨ. ਥੈਂਕ ਯੂ ਪ੍ਰਾਈਮ ਮਿਨਿਸਟਰ. ਜਿਉਂ ਹੀ ਉਹਨੇ ਕੀਤਾ ਬੀਬੀ ਪ੍ਰੀਤ ਕੌਰ ਗਿੱਲ ਨੇ ਆਪਣੇ ਟਵਿੱਟਰ ਤੇ ਮੈਸੇਜ ਚਾੜਤਾ. ਉਹਨੇ ਕਿਹਾ the principle of self-determination is prominently embedded in Article 1 of UN Charter. ਇਹ ਤਾਂ UN Charter ਦਾ ਹਿੱਸਾ ਹੈ, right of self-determination. It is positioned as the first right in the twin human rights covenants, ICCPR and ICESCR. Most concerning, she added, the Prime Minister is an elected representative who is accountable to the British people. ਕਿ ਵੀ ਤੂੰ ਰੰਗੜ ਤੈਨੂੰ ਨੇ ਅਸ਼ੋਰ ਕੀਤਾ ਵੀ ਉਹ ਖਾਲਿਸਤਾਨ ਦੇ ਖਿਲਾਫ ਹੈ. ਬ੍ਰਿਟਨ ਜਿਹੜਾ ਸਿਗਨੇਟਰੀ ਹੈ ਇਹਨਾਂ UN ਚਾਰਟਰਸ ਦਾ ਔਰ ਉਹ ਆਨਸਰੇਬਲ ਬ੍ਰਿਟਨ ਦੇ ਲੋਕਾਂ ਨੂੰ ਹੈ ਜਿਹਦੇ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ. ਫਿਰ ਇਹ ਕਹਿੰਦਾ ਜੀ ਇਹ ਜਿਹੜੀ ਪ੍ਰੀਤ ਕੌਰ ਗਿੱਲ ਹੈ ਇਹਦੇ ਫਾਦਰ ਜਿਹੜੇ ਨੇ ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਜਿਹੜਾ ਪਹਿਲਾ ਗੁਰਦੁਆਰਾ ਸੀ UK 'ਚ ਉਹਦੇ ਲੰਬਾ ਵਕਤ ਪ੍ਰਧਾਨ ਰਹੇ. ਇਹ ਦੱਸ ਰਿਹਾ ਕਿ ਵੀ ਇਹ ਸਭ ਖਾਲਿਸਤਾਨੀ ਕਨੈਕਸ਼ਨ ਸਿੱਖ ਕਨੈਕਸ਼ਨ. ਫਿਰ ਉਹ ਕਹਿੰਦਾ another Labour MP Tanmanjeet Singh ਢੇਸੀ called Tan ਢੇਸੀ has been a vocal supporter of Khalistanis. His father Jaspal Singh ਢੇਸੀ was president of Guru Nanak Darbar Gurdwara in Gravesend, the largest in the UK. ਕਿ ਜਿਹੜਾ ਸਭ ਤੋਂ ਵੱਡਾ ਜਿਹੜਾ UK ਦਾ ਗੁਰਦੁਆਰਾ ਹੈ ਗ੍ਰੇਵਸੈਂਡ ਦੇ ਵਿੱਚ ਇਹਦਾ ਤਨਮਨਜੀਤ ਸਿੰਘ ਢੇਸੀ ਦਾ ਪਿਓ ਉਹਦਾ ਪ੍ਰੈਜ਼ੀਡੈਂਟ, ਪ੍ਰੀਤ ਕੌਰ ਗਿੱਲ ਦਾ ਪਹਿਲੇ ਗੁਰਦੁਆਰੇ ਦਾ. ਔਰ ਫਿਰ ਉਹਨੇ ਸਟਾਰਮਰ ਨੂੰ ਕਿਹਾ ਕਿ ਜੀ ਸ਼ਾਇਦ ਉਹ ਇੰਨਾ ਐਂਟੀ ਇੰਡੀਆ ਨਾ ਜਾਏ ਜਿੰਨਾ ਮਿਸਟਰ ਪਹਿਲਾ ਸੀ ਜੌਨ ਕਾਰਬੀਅਨ. ਔਰ ਫਿਰ ਉਹਨਾਂ ਨੇ ਕਿਹਾ ਕਿ ਜੀ ਲੇਬਰ ਜਿਹੜੀ ਹੈ ਇਸ ਤੋਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਵੀ ਉਹ ਇੰਡੀਆ ਦੇ ਨਾਲ ਫ੍ਰੀ ਟ੍ਰੇਡ ਔਰ ਦੂਜੇ ਸਮਝੌਤੇ ਕਰੇਗੀ. ਔਰ ਸਟਾਰਮਰ ਨੇ ਹਿੰਦੂ ਆਊਟਰੀਚ ਕਰਨ ਦੀ ਕੋਸ਼ਿਸ਼ ਵੀ ਕੀਤੀ. ਔਰ ਇਹ ਜਿਹੜਾ ਭਾਵੇਂ ਲੱਗਦਾ ਹੈ ਕਿ ਵੀ ਇੰਡੀਅਨ ਇੰਟਰਸਟ ਦੇ ਸ਼ਾਇਦ ਖਿਲਾਫ ਨਾ ਜਾਏ ਪਰ ਇਹ ਬਹੁਤ ਵੱਡਾ ਖਤਰਾ ਹੈ ਕਿ ਜਿੰਨੀ ਘੁਸਪੈਠ ਦੇ ਨਾਲ ਜਿਹੜਾ ਹੈ ਉਹ ਲੇਬਰ ਦੇ ਵਿੱਚ ਇਨਫਲੂਐਂਸ ਹੈ ਸਿੱਖਾਂ ਦਾ ਇਹ ਸਾਰੇ ਬੈਲੈਂਸ ਨੂੰ ਹੁਣ ਇਹ ਤੁਸੀਂ ਇਹਦੇ ਤੇ ਬਿਲਕੁਲ ਠੀਕ ਢੁਕਦਾ ਹੈ ਵੀ ਅਜੇ ਪਿੰਡ ਵੱਜਾ ਨਹੀਂ ਤੇ ਉਹ ਚੱਕੇ ਪਹਿਲਾਂ ਇਹਨਾਂ ਨੂੰ ਵਕਤ ਪਿਆ ਜੀ. ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ. ਸੋ ਇੱਥੇ ਲੈਣ ਬ੍ਰੇਕ. ਵਿਊਅਰਸ ਤੁਸੀਂ ਤਾਂ ਇਸੇ ਤਰ੍ਹਾਂ ਜੁੜੇ ਰਹਿਣਾ. ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ. UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ. ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446. This ad is paid by ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ. ਕੀ ਤੁਸੀਂ ਰੋਜ਼ਾਨਾ ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ. ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ, ਕੈਨੇਡਾ ਅਤੇ ਹੁਣ UK ਵਿੱਚ ਡਾਇਸਪੋਰਾ ਸਿੱਖਾਂ ਦੀ ਵੱਧਦੀ ਸਿਆਸੀ ਤਾਕਤ ਨੇ ਭਾਰਤੀ ਏਜੰਸੀਆਂ ਦੀ ਅੰਨੀ ਜਿਹੜੀ ਹੈ ਉਹ ਹਰਾਮ ਕਰ ਦਿੱਤੀ ਹੈ ਔਰ ਭਾਰਤੀ ਏਜੰਸੀਆਂ ਵੱਲੋਂ ਆਪਣੇ ਮੀਡੀਆ ਤੰਤਰ ਰਾਹੀਂ ਡਾਇਸਪੋਰਾ ਸਿੱਖਾਂ ਦੇ ਖਿਲਾਫ ਪ੍ਰੋਪੇਗੈਂਡਾ ਤੇ ਜਿਹੜਾ ਹੈ ਉਹ ਤੇਜ਼ ਕਰ ਦਿੱਤਾ ਹੈ. ਔਰ ਇੰਡੀਆ ਬਲੂਮਜ਼ ਨਿਊਜ਼ ਸਰਵਿਸ ਨੇ ਆਪਣੀ ਇੱਕ ਐਕਸਕਲੂਸਿਵ ਸਟੋਰੀ ਵਿੱਚ ਪੱਛਮੀ ਮੁਲਕਾਂ ਦੇ ਸਿਆਸਤਦਾਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਖਾਲਿਸਤਾਨੀ ਲੌਬੀ ਦੀ ਮੈਨੀਪੂਲੇਸ਼ਨ ਅਤੇ
ਗਲਤ ਬਿਆਨਬਾਜ਼ੀ ਤੋਂ ਬਚਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 1991 ਚ ਜਦੋਂ ਨਵੰਬਰ 1991 ਚ ਐਜ਼ ਏ ਸਪੋਕਸਪਰਸਨ ਪੰਥਕ ਕਮੇਟੀ ਮੈਂ ਸੇਵਾ ਲਈ, ਉਦੋਂ ਪੰਜਾਬ ਦੇ ਵਿੱਚ ਜੁਝਾਰੂ ਲਹਿਰ ਜਿਸ ਦੀ ਪੋਲੀਟੀਕਲ ਅਗਵਾਈ ਪੰਥਕ ਕਮੇਟੀ ਦੇ ਕੋਲ ਸੀ, ਉਸ ਦਾ ਬੋਲਬਾਲਾ ਸੀ। ਔਰ ਮੈਂ ਇਹ ਦੇਖਿਆ ਕਿ ਵੀ ਬਾਹਰਲੇ ਸਿੱਖਾਂ ਦੇ ਲਈ ਜਿਹੜੀ ਉਹ ਖੁਦ ਹੀ ਟਰਮ ਯੂਜ਼ ਕਰਦੇ ਸੀ ਕੈਨੇਡਾ ਦੇ ਕੰਟੈਕਸਟ ਇੰਡੋ ਕੈਨੇਡੀਅਨ ਸਿੱਖਸ, ਇਧਰ ਇੰਡੋ ਅਮਰੀਕਨ ਸਿੱਖਸ, ਜਾਂ ਬਹੁਤ ਕੋਈ ਕਰਦਾ ਸੀ ਤੇ ਓਵਰਸੀਜ਼ ਇੰਡੀਅਨ ਸਿੱਖਸ ਦੂਸਰਾ। ਤੇ ਮੈਨੂੰ ਇਹ ਲੱਗਾ ਵੀ ਇਹ ਸਾਰੀਆਂ ਟਰਮਸ ਜਿਹੜੀਆਂ ਨੇ ਇਹ ਕਿਤੇ ਨਾ ਕਿਤੇ ਇੰਡੀਆ ਦੇ ਨਾਲ ਹੀ ਜੋੜਦੀਆਂ। ਔਰ ਇਹ ਟਰਮ ਅਸੀਂ ਆਪਣੀਆਂ ਪਹਿਲੀਆਂ ਪ੍ਰੈਸ ਰਿਲੀਜ਼ਸ ਦੇ ਵਿੱਚ ਸਿੱਖ ਡਾਇਸਪੋਰਾ, ਹੁਣ ਉਦੋਂ ਤੱਕ ਮੈਨੂੰ ਇੰਨਾ ਕੁ ਪਤਾ ਹੈ ਕਿ ਵੀ ਜੂਸ ਦੇ ਲਈ ਯੂਜ਼ ਹੁੰਦਾ ਸੀ ਜੂਇਸ਼ ਡਾਇਸਪੋਰਾ। ਔਰ ਜਿਵੇਂ ਜੂਸ ਨੂੰ ਇਹ ਪਸੰਦ ਨਹੀਂ ਹੁੰਦਾ ਕਿ ਵੀ ਕੋਈ ਹੋਰ ਹੋਲੋਕਾਸਟ ਲਫ਼ਜ਼ ਇਸਤੇਮਾਲ ਕਰੇ, ਉਹ ਸਮਝਦੇ ਨੇ ਵੀ ਉਹਨਾਂ ਦੇ ਨਾਂ ਹੀ ਰਿਜ਼ਰਵ ਹੈ। ਇਵੇਂ ਉਹਨਾਂ ਨੂੰ ਡਾਇਸਪੋਰਾ ਵੀ ਇਹ ਪਸੰਦ ਨਹੀਂ ਹੁੰਦਾ, ਜਾਂ ਕਿਉਂਕਿ ਮੈਂ ਤਾਂ ਇਨਸਾਈਡ ਵੀ ਇਹਨਾਂ ਦੀਆਂ ਆਰਗੇਨਾਈਜੇਸ਼ਨਸ ਨਾਲ ਖਾਸ ਤੌਰ ਤੇ ਜਦੋਂ ਬੋਸਨੀਆ ਹਰਜ਼ੇਗੋਵੀਨਾ ਇਸ਼ੂ ਆਇਆ ਔਰ ਸੀਜ ਆਫ ਸਾਰਾਜੇਵੋ ਸੀ, ਸੋ ਉਦੋਂ ਕੰਮ ਕੀਤਾ। ਮੈਨੂੰ ਇਹ ਪਤਾ ਹੈ ਵੀ ਇਹ ਕਿਸ ਲੈਵਲ ਤੇ ਸੋਚਦੇ ਨੇ। ਔਰ ਸਿੱਖ ਹਲਕਿਆਂ ਦੇ ਵੀ ਇੱਕ ਵੱਡੇ ਤਬਕੇ ਨੂੰ ਲੰਬਾ ਵਕਤ ਲੱਗਾ ਇਹ ਸਮਝਦੇ ਆ ਕਿ ਇਸ ਟਰਮ ਦੀ ਅਹਿਮੀਅਤ ਕੀ ਹੈ। ਔਰ ਹੁਣ ਤੁਹਾਨੂੰ ਕੋਈ ਇੰਡੋ ਕੈਨੇਡੀਅਨ ਜਾਂ ਇੰਡੋ ਅਮਰੀਕਨ ਨਹੀਂ ਹੁੰਦਾ, ਹੁਣ ਜੇ ਆਏਗਾ ਤੇ ਜਾਂ ਜਿਹੜਾ ਸਿੱਖ ਕੈਨੇਡੀਅਨਸ, ਸਿੱਖ ਅਮਰੀਕਨ ਜਾਂ ਅਮਰੀਕਨ ਸਿੱਖਸ ਔਰ ਦੂਸਰੀ ਟਰਮੀਨੋਲੋਜੀ ਹੈ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਇੱਕ ਕਨਸੈਪਟ ਬਾਰੇ ਮੈਂ ਪਹਿਲੇ ਦਿਨ ਤੋਂ ਬੜਾ ਕਲੀਅਰ ਰਿਹਾ ਹੈ ਕਿ ਇਹ ਠੀਕ ਹੈ ਵੀ ਲੜਾਈ ਸਾਡੀ ਅਲਟੀਮੇਟਲੀ ਬੈਟਲ ਗਰਾਊਂਡ, ਸਾਡਾ ਹੋਮਲੈਂਡ, ਉੱਥੇ ਹੀ ਖਾਲਿਸਤਾਨ ਬਣਨਾ। ਇਸ ਲਈ ਕਈ ਜਿਹੜੇ ਵੀਰ ਭੈਣਾਂ ਕਈ ਵਾਰੀ ਇਹ ਸੁਜੈਸਟ ਕਰਨਗੇ ਕਿ ਜੀ ਉਹਨਾਂ ਦੇ ਵਿੱਚ ਮੈਨੂੰ ਯਾਦ ਹੈ PGI ਦੇ ਸਾਬਕਾ ਡਾਇਰੈਕਟਰ ਡਾਕਟਰ ਜਸਵੰਤ ਸਿੰਘ ਨੇਕੀ, ਜਿਹੜੇ ਅਦਰਵਾਈਜ਼ ਬੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ 1950 ਦੇ ਐਕਟਿਵਿਸਟ ਵੀ ਸੀ ਔਰ ਬਹੁਤ ਵੱਡੇ ਉਹਨਾਂ ਦੀਆਂ ਜਿਹੜੀ ਮਨੋਵਿਗਿਆਨੀ ਹੋਣ ਦੇ ਨਾਤੇ ਪੰਜਾਬੀ ਸ਼ਾਇਰੀ, ਉਹਨਾਂ ਦੀ ਇੱਕ ਕਿਤਾਬ ਸ਼ਾਇਰੀ ਦੀ ਮੈਂ ਬਹੁਤ ਬਚਪਨ ਦੇ ਵਿੱਚ ਅਸਲੇ ਤੇ ਓਲੇ, ਤੇ ਉਹ ਇੱਥੇ ਅਮਰੀਕਾ ਚ ਆਏ 1990 ਚ। ਔਰ ਇੱਥੇ ਇੱਕ ਕਾਰਡੀਓਲੋਜਿਸਟ ਡਾਕਟਰ ਦੇ ਘਰ ਰੁਕੇ ਤੇ ਉਹਨਾਂ ਨੂੰ ਕਹਿਣ ਲੱਗੇ ਜੀ ਉੱਥੇ ਤਾਂ ਚਲੋ ਹੁਣ ਇੰਡੀਆ ਨੇ ਤਾਂ ਨਹੀਂ ਟੁੱਟਣਾ ਜਾਂ ਉਹਨੂੰ ਤੋੜਨਾ ਵੀ ਨਹੀਂ ਚਾਹੀਦਾ, ਇਹ ਕਿਉਂ ਨਹੀਂ ਕਰਦੇ ਵੀ ਸਿੱਖ ਜਿਹੜਾ ਹੈ ਉਹ ਕੋਈ ਆਈਲੈਂਡ ਬਾਹਰ ਖਰੀਦ ਲੈਣ, ਇੰਨੇ ਅਮੀਰ ਸਿੱਖ ਨੇ, ਉਹਦਾ ਨਾਂ ਖਾਲਿਸਤਾਨ ਰੱਖ ਦਿਓ, ਜਿਹੜੇ ਉੱਥੇ ਜਾਣਾ ਚਾਹੁੰਦੇ ਨੇ ਰਹਿਣ, ਉਹਨੂੰ ਉਹਦੇ ਲਈ ਤੁਸੀਂ ਆਬਜ਼ਰਵਰ ਸਟੇਟਸ ਅਪਲਾਈ ਕਰ ਦਿਓ UN ਦੇ ਵਿੱਚ, ਫਿਰ ਉਹਦੀ ਮੈਂਬਰਸ਼ਿਪ ਲੈ ਲਓ। ਤੇ ਉਹ ਮੈਨੂੰ ਕਹਿਣ ਲੱਗੇ ਵੀ ਡਾਕਟਰ ਨੇਕੀ ਰੁਕੇ ਸੀਗੇ ਰਾਤ ਤੇ ਉਹਨਾਂ ਨੇ ਗੱਲ ਕੀਤੀ। ਮੈਂ ਕਿਹਾ ਜੀ ਗੱਲ ਇਹ ਹੈ ਕਿ ਵੀ ਗੱਲ ਇੱਕ ਲਫ਼ਜ਼ ਖਾਲਿਸਤਾਨ ਨਾਲ ਜੁੜੀ ਹੋਈ ਨਹੀਂ। ਪਹਿਲੀ ਗੱਲ ਤੇ ਸਾਡੀ ਕਰਮ ਭੂਮੀ, ਸਾਡੀ ਗੁਰੂਆਂ ਦੀ ਧਰਤੀ, ਸਾਡਾ ਸਭ ਕੁਝ ਉਸ ਧਰਤੀ ਦੇ ਨਾਲ ਜੁੜਿਆ ਹੋਇਆ ਹੈ। ਇਹ ਠੀਕ ਹੈ ਅਸੀਂ ਜਿਹੜਾ, ਕਿਉਂਕਿ ਇਹ ਜਦੋਂ ਤੁਸੀਂ ਧਰਤੀਆਂ ਗਾਂਹਦੇ ਹੋ ਤੇ ਇਹ ਵੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਹੈ ਕਿ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਾਚੇ। ਜਿਹੜਾ ਪ੍ਰਵਾਸ ਹੁੰਦਾ ਹੈ ਜਾਂ ਪਰਦੇਸ ਹੁੰਦਾ ਹੈ, ਇਹ ਵੀ ਅਕਾਲ ਪੁਰਖ ਦੇ ਭਾਣੇ 'ਚ ਹੁੰਦਾ ਹੈ। ਹਾਲਾਂ ਬਹੁਤ ਸਾਰੇ ਤਾਂ ਅਸੀਂ ਪਰਦੇਸੀ 80s ਤੋਂ ਬਾਅਦ ਬਣੇ ਹਾਲਾਤਾਂ ਦੇ ਵਸ, ਪਰ ਇਸ ਲਈ ਨਹੀਂ ਕਿ ਤੁਸੀਂ ਆਪਣੀ ਬ੍ਰੈਡ ਐਂਡ ਬਟਰ ਸਿਕਿਉਰ ਕਰੋ। ਉਹ ਤਾਂ ਇੱਥੋਂ ਦੇ ਸਿਸਟਮ ਖਾਲਿਸਤਾਨ ਵਾਂਗ ਹੀ ਅਸੀਂ ਕਹਿ ਸਕਦੇ ਹਾਂ, ਆਲਰੇਡੀ ਬਹੁਤ ਸਾਰੀਆਂ ਚੀਜ਼ਾਂ ਉਵੇਂ ਹੀ ਨੇ, ਇਹ ਤਾਂ ਨਹੀਂ ਹੈ। ਪਰ ਫਿਰ ਤਾਂ ਤੁਹਾਨੂੰ ਸਟਰਾਈਵ ਕਰਨ ਦੀ ਲੋੜ ਹੀ ਨਹੀਂ ਹੈ, ਕੋਈ ਆਈਲੈਂਡ ਲੈਣ ਦੀ ਵੀ ਲੋੜ ਨਹੀਂ। ਆਲਰੇਡੀ ਜਿਹੜਾ ਅਮਰੀਕਾ, ਕੈਨੇਡਾ, UK 'ਚ ਰਹਿੰਦਾ ਹੈ, ਬੜੇ ਵਧੀਆ ਸਿਸਟਮ 'ਚ ਰਹਿ ਰਿਹਾ, ਹਰ ਚੀਜ਼ ਜਸਟਿਸ ਵੀ ਹੈ, ਐਜੂਕੇਸ਼ਨ ਵੀ ਹੈ, ਪ੍ਰੋਸਪੈਰਿਟੀ ਵੀ ਹੈ, ਪਰਸੂਟ ਆਫ ਹੈਪੀਨੈਸ ਵੀ ਹੈ, ਫਿਰ ਤੜਫ ਕਾਹਦੀ ਹੈ? ਗੱਲ ਅਲਟੀਮੇਟਲੀ ਸਾਡੀ ਉਸ ਧਰਤੀ ਨਾਲ ਜੁੜੀ ਹੋਈ ਹੈ। ਔਰ ਜਿਹੜਾ ਸਿੱਖ ਡਾਇਸਪੋਰਾ ਹੈ ਅਲਟੀਮੇਟਲੀ ਉਹ ਗੇਮ ਚੇਂਜਰ ਹੋਏਗਾ ਉਸ ਧਰਤੀ ਦੇ ਉੱਤੇ, ਕਿਉਂਕਿ ਉੱਥੇ ਜਿੰਨੀ ਪਾਵਰ ਦੇ ਨਾਲ, ਜਿਸ ਜਿਹੜਾ ਟਿਰਨੀ ਦੇ ਨਾਲ ਜਾਂ ਬਰੂਟੈਲਿਟੀ ਦੇ ਨਾਲ ਸਟੇਟ ਸੁਪਰੈਸ ਕਰਨ ਤੇ ਲੱਗੀ ਹੈ ਮੂਵਮੈਂਟ ਨੂੰ, ਉਹਨਾਂ ਨੇ ਤੁਹਾਡੀ ਇੱਕ ਜਨਰੇਸ਼ਨ ਹੀ ਮਾਰ ਮੁਕਾਈ। ਇਹ ਪਰਵਾਹ ਹੀ ਨਹੀਂ ਕੀਤੀ ਵੀ ਤੁਸੀਂ ਡੈਮੋਕ੍ਰੇਸੀ ਹੋ, ਜੋ ਫੇਕ ਸਟੇਜ ਐਨਕਾਊਂਟਰ ਇੰਨੇ ਵੱਡੇ ਪੈਮਾਨੇ ਤੇ ਖੁੱਲੀ ਛੁੱਟੀ ਦੇ ਕੇ ਸਾਰਾ ਪੰਜਾਬ ਜਿਹੜਾ ਇੱਕ ਜਿਹੜਾ ਬਲਦੇ ਸਿਵਿਆਂ ਦਾ ਸੂਬਾ ਬਣਾ ਦਿੱਤਾ ਹੈ। ਕੋਈ ਕਿਸੇ ਦੇ ਕੰਨਾਂ ਤੇ ਜੂ ਨਹੀਂ ਸਰਕੀ। ਠੀਕ ਹੈ, ਰਿਪੋਰਟਾਂ ਆ ਗਈਆਂ
ਹਿਊਮਨ ਰਾਈਟਸ ਵਾਚ ਨੇ ਕਰਤੀ, ਐਮਨੈਸਟੀ ਨੇ ਕਰਤੀ, ਉਹ ਥੱਲੇ ਅਸਾਈਲਮਸ ਮਿਲ ਗਈਆਂ, ਪਰ ਕੀ ਫਰਕ ਪਿਆ ਉਹਨਾਂ ਨੂੰ? ਮੈਂ ਕਿਹਾ ਵੀ ਅਲਟੀਮੇਟਲੀ ਜਿਹੜੀ ਗੇਮ ਚੇਂਜਰ ਹੋਣਾ ਹੈ ਉਹ ਡਾਇਸਪੋਰਾ ਹੋਣਾ। ਔਰ ਇੱਥੇ ਜਦੋਂ ਤੱਕ ਅਸੀਂ ਪੋਲੀਟੀਕਲ ਮਸਲ ਨਹੀਂ ਡਿਵੈਲਪ ਕਰਦੇ, ਸਿਸਟਮ ਦੇ ਵਿੱਚ ਵੜ ਕੇ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਨੂੰ ਜਿਹੜਾ ਵਿਨ ਓਵਰ ਨਹੀਂ ਕਰਦੇ, ਉਸ ਤੋਂ ਬਿਨਾਂ ਗੱਲ ਬਣਨੀ ਨਹੀਂ ਹੈ। ਲੜਾਈ ਤਾਂ ਅਲਟੀਮੇਟਲੀ ਭਾਵੇਂ ਉੱਥੇ ਜਿਹੜੀ ਆ ਹੱਥੋਂ ਹੱਥ ਹੀ ਹੋਏਗੀ ਇੱਕ ਸਟੇਜ ਦੇ ਉੱਤੇ। ਇਹ ਕੋਈ ਸ਼ਿਵਲਰਸ ਨਹੀਂ ਨੇ ਕਿ ਇਹ ਕੋਈ ਗ੍ਰੇਸਫੁਲੀ ਗੱਲਬਾਤ ਕਰਕੇ ਸਾਨੂੰ ਦੇਣਗੇ। ਪਰ ਅੱਜ ਮੈਂ ਜਦੋਂ ਹੁਣ ਆਲਮੋਸਟ 91-92 ਦੌਰ ਦੀ ਗੱਲ ਹੈ ਤੇ ਆਲਮੋਸਟ 35 ਸਾਲ ਬਾਅਦ ਮੈਂ ਦੇਖਦਾ ਬੇਸ਼ੱਕ ਉਹਦੇ ਲਈ ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ ਦਾ ਖੂਨ ਡੁੱਲਿਆ, ਅਮਰੀਕਾ ਦੇ ਵਿੱਚ ਇਹਨਾਂ ਦੀ ਜਿਹੜੀ ਸਾਜ਼ਿਸ਼ ਸੀ ਉਹ ਬੇਨਕਾਬ ਹੋਈ, ਔਰ ਇਸ ਪੀਰੀਅਡ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੀ ਹੈ ਪੋਲੀਟੀਕਲ ਪਾਵਰ ਸਿੱਖਾਂ ਦੀ, ਬੇਸ਼ੱਕ ਸਿੱਖ ਐਮਪੀਜ਼ ਜਿਹੜੇ 15-16 ਬਣੇ ਜਾਂ ਦੂਜੇ ਉਹਨਾਂ ਚੋਂ ਕਿੰਨੇ ਕਿਹਦਾ ਰੋਲ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਗਮੀਤ ਸਿੰਘ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਔਰ ਦੂਸਰਿਆਂ ਨੂੰ ਫਰੰਟ ਰੋਲ ਤੇ ਲਿਆਂਦਾ। ਜਸਟਿਨ ਟਰੂਡੋ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਇੰਡੀਆ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਰੋਗ ਸਟੇਟ ਦਾ ਟਾਈਟਲ ਉਸ ਦੇ ਗਲ ਦੇ ਵਿੱਚ ਪਾ ਦਿੱਤਾ ਹੈ। ਅਮਰੀਕਾ 'ਚ US ਕਾਂਗਰੈਸ਼ਨਲ ਸਿੱਖ ਕਾਕਸ, ਦੂਸਰੀ ਲੌਬੀ ਜਿਨ੍ਹਾਂ ਨੇ ਖਾਲਿਸਤਾਨ ਲਫ਼ਜ਼ ਕਾਫੀ ਕਾਂਗਰਸ ਦੇ ਗਲਿਆਰਿਆਂ ਦੇ ਵਿੱਚ ਵੀ ਜਿਹੜਾ ਉਹਨੂੰ ਕਾਮਨ ਕੀਤਾ, ਅੱਜ ਉਸ ਦੇ ਉੱਤੇ ਆ ਜੂਨ ਦਾ ਮਹੀਨਾ ਲੰਘਿਆ, ਐਗਜ਼ੀਬਿਸ਼ਨ ਵੀ ਉੱਤੇ ਹੋਈ ਹੈ, ਬਰੀਫਿੰਗਸ ਵੀ ਹੋਈਆਂ, ਹਾਊਸ ਦੇ ਵਿੱਚ ਪ੍ਰੇਅਰ ਵੀ ਹੋਈ ਹੈ, ਔਰ ਉਹ ਸਾਰੇ ਦੇ ਜਿਹੜੀ ਸਿੱਖ ਕਾਂਗਰੈਸ਼ਨਲ ਕਮੇਟੀ ਹੈ 50 ਤੋਂ ਜ਼ਿਆਦਾ MP ਉਹਦੇ ਮੈਂਬਰ ਨੇ। ਔਰ UK ਦੇ ਵਿੱਚ ਜਿੱਥੇ ਕਿ ਬਹੁਤ ਜ਼ਿਆਦਾ ਇਨਫਲੂਐਂਸ ਇੰਡੀਆ ਦਾ ਮਾਰਗਰੇਟ ਥੈਚਰ ਦੇ ਜ਼ਮਾਨੇ ਤੋਂ ਸੀ ਰਿਸ਼ੀ ਸੁਨਕ ਤੱਕ ਪਹੁੰਚਦੇ ਆ, ਤਾਂ ਬਿਲਕੁਲ ਹੀ ਉਹਨਾਂ ਦਾ ਸ਼ੋਅ ਬॉय ਸੀ। ਅਸੀਂ ਗੱਲ ਕਰਕੇ ਹਟੇ ਹਾਂ ਕਿ 9 ਮੈਂਬਰ ਪਾਰਲੀਮੈਂਟ ਸਿੱਖ ਮੂਲ ਦੇ ਆਏ ਨੇ, ਔਰ ਲੇਬਰ ਪਾਰਟੀ ਦੇ ਨਾਲ ਜਿਹੜਾ ਜਿਸ ਕਿਸਮ ਦਾ ਪ੍ਰੋ ਇੰਡੀਆ ਇਹ ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਲੈ ਗਈ ਸੀ, ਉਹ ਟੁੱਟਾ ਪਾਰਟ ਜਿਹਨੇ ਇਹਨੂੰ ਵਕਤ ਪਾਇਆ ਹੈ। ਪਰ ਤੁਸੀਂ ਇਹਨਾਂ ਦੀ ਦੇਖੋ, ਮੈਂ ਜਦੋਂ ਇਹ ਕਹਿੰਦਾ ਕਿ ਵੀ ਸਾਨੂੰ ਜਦੋਂ ਅਸੀਂ ਬ੍ਰਾਹਮਣ ਦੇ ਨਾਲ ਇਸ ਸੋਚ ਨਾਲ ਲੜ ਰਹੇ ਹਾਂ, ਅਕਲ ਦੀ ਲੜਾਈ ਹੈ, ਇੰਟੈਲੈਕਟ ਦੀ ਲੜਾਈ ਹੈ। ਰੱਬ ਨੂੰ ਮਿਲਣ ਦੇ ਲਈ ਪੜ੍ਹਿਆ ਅਨਪੜ੍ਹਿਆ ਹੋਣਾ ਕੋਈ ਮੈਟਰ ਨਹੀਂ ਕਰਦਾ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਉੱਥੇ ਫੇਥ ਹੈ। ਲੇਕਿਨ ਜਦੋਂ ਤੁਸੀਂ ਦੁਨੀਆ ਦੇ ਵਿੱਚ ਲੜਨਾ, ਅਕਲ ਦੇ ਨਾਲ ਅਕਲ ਭਿੜਦੀ ਹੈ, ਧਨ ਦੇ ਨਾਲ ਧਨ ਭਿੜਦਾ, ਹਥਿਆਰ ਦੇ ਨਾਲ ਹਥਿਆਰ ਭਿੜਦਾ, ਵਿਲ ਦੇ ਨਾਲ ਵਿਲ ਭਿੜਦੀ ਹੈ। ਜੇ ਤੁਹਾਡੀ ਵਿਲ ਇਨਡੋਮਿਟੇਬਲ ਹੈ, ਤੁਸੀਂ ਜਿਹਨੂੰ ਮੈਂ ਕਹਿੰਦਾ ਵੀ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ। ਅਸੀਂ ਤਾਂ ਹਾਰ ਮੰਨਣ ਵਾਲੇ ਹੀ ਨਹੀਂ ਹੈ। ਅਸੀਂ ਤਾਂ 18ਵੀਂ ਸਦੀ 'ਚ ਇੱਕ ਸਦੀ ਜਿਹੜਾ ਘੋੜਿਆਂ ਦੀਆਂ ਕਾਠੀਆਂ ਨੂੰ ਆਪਣੇ ਘਰ ਬਣਾਇਆ, ਲੇਕਿਨ ਆਪਣਾ ਰਿਜ਼ੋਲਵ ਕਿ ਹਮ ਰਾਖਤ ਪਾਤਸ਼ਾਹੀ ਦਾ ਉਹਨੂੰ ਹਾਸਲ ਕੀਤਾ। ਪਰ ਤੁਸੀਂ ਦੁਸ਼ਮਣ ਦੇਖੋ ਵੀ ਜੇ ਸਾਡਾ ਅੱਜ ਪੋਲੀਟੀਕਲ ਕਲਾਊਟ ਅਮਰੀਕਾ, ਕੈਨੇਡਾ, UK ਔਰ ਈਵਨ ਆਸਟ੍ਰੇਲੀਆ ਉਸ ਦੇ ਵਿੱਚ ਵੱਧਦਾ ਨਜ਼ਰ ਆ ਰਿਹਾ, ਤੇ ਕਿਸ ਲੈਵਲ ਦਾ ਡਿਸਇਨਫੋਰਮੇਸ਼ਨ ਕੈਂਪੇਨ ਇਹਨਾਂ ਨੇ ਆਲਰੇਡੀ ਆਪਣੇ ਚੇਲਿਆਂ ਚਾਟੜਿਆਂ ਨੂੰ, ਆਪਣੇ ਪੇਡ ਏਜੰਟਾਂ ਨੂੰ ਇਸ ਲਾਈਨ ਤੇ ਕੰਮ ਕਰਨ ਨੂੰ ਕਿਹਾ। ਅਸੀਂ ਆਲਰੇਡੀ ਜਿਹੜਾ ਦਾ ਇਕਨੋਮਿਕ ਟਾਈਮਸ ਦਾ ਆਰਟੀਕਲ ਡਿਸਕਸ ਕਰਕੇ ਹਟੇ ਹਾਂ, ਔਰ ਹੁਣ ਜਿਹੜਾ ਇੰਡੀਆ ਬਲੂਮਜ਼ ਨਿਊਜ਼ ਸਰਵਿਸ ਹੈ ਉਹਦੇ 'ਚ ਵੀ ਅੱਜ ਦੀ 3 ਜੁਲਾਈ ਦੀ ਡੇਟ ਲਾਈਨ ਦੇ ਨਾਲ ਜਿਹੜਾ ਹੈਡਲਾਈਨ ਲਾ ਕੇ ਸਟੋਰੀ ਕੀਤੀ ਗਈ ਹੈ, ਮੈਨੀਪੂਲੇਸ਼ਨ ਐਂਡ ਮਿਸਰਿਪਰੈਜ਼ੈਂਟੇਸ਼ਨ the dangers of supporting ਖਾਲਿਸਤਾਨ lobbying। ਉਹਨਾਂ ਨੇ ਕਿਹਾ ਕਿ ਜੀ ਇਹ ਖਾਲਿਸਤਾਨ ਵਾਲੇ ਇਹਨਾਂ ਨੇ ਤਾਂ ਲਾਅ ਮੇਕਰਸ ਨੂੰ ਵਿਨ ਓਵਰ ਕਰਨਾ ਸ਼ੁਰੂ, ਇਹ ਹਦਾਇਤਾਂ ਆਪਣਿਆਂ ਨੂੰ ਕੀਤੀਆਂ ਕਿ ਤੁਸੀਂ ਕਹੋ ਜੀ ਇਹ ਹੁਣ ਇੱਥੋਂ ਨੇ ਸ਼ੁਰੂ ਕੀਤਾ ਹੈ। In the wake of recent electoral victories by a couple of radical leaders in Punjab, a dangerous trend has emerged with pro-Khalistan elements leveraging these outcomes to gain legitimacy and mobilize support in mainstream politics across the West। ਕਿ ਪੰਜਾਬ 'ਚ ਇਹ ਦੋ ਕੀ ਜਿੱਤ ਗਏ ਇਹਨਾਂ ਦੇ ਕੈਂਡੀਡੇਟ ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ, ਕਿ ਉਹਨੂੰ ਪਬਲਿਕ ਸਪੋਰਟ ਫॉर ਖਾਲਿਸਤਾਨ ਬਣਾ ਕੇ ਵੈਸਟਰਨ ਮੁਲਕਾਂ ਦੇ ਵਿੱਚ ਆਪਣਾ ਜਿਹੜਾ ਹੈ ਉਹ ਸੌਦਾ ਵੇਚਣ ਲੱਗ ਗਏ ਨੇ। ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਦਿਸ ਸਰਜ ਇਨ ਐਕਸਟ੍ਰੀਮਿਸਟ ਇਨਫਲੂਐਂਸ poses a significant threat that the international community, particularly Western democracies, must urgently address। ਕਿ ਜੀ ਤਾਂ ਸਿੱਖ ਰੈਡੀਕਲਸ ਉੱਥੇ ਔਰ ਇੱਥੇ ਤਾਂ ਦੁਨੀਆ ਦੀ ਪੀਸ ਨੂੰ ਖਤਰਾ ਬਣ ਗਏ, ਇਹਨੂੰ ਬਹੁਤ ਜਲਦੀ ਇਹਦੇ ਤੇ ਧਿਆਨ ਦਿਓ। These elected leaders pledge to uphold the Indian Constitution
and pursue their goals within its legal framework. However, this commitment is being misrepresented by certain groups in Western nations who are promoting a narrative of widespread resentment within the Sikh community and support for Khalistan. ਕਹਿੰਦੇ ਜੀ ਉਹ ਜਿਹੜੇ ਜਿੱਤੇ ਨੇ ਉਹ ਤਾਂ ਭਾਰਤੀ ਸੰਵਿਧਾਨ ਦੀ ਸਹੁੰ ਖਾ ਰਹੇ ਨੇ। ਫਿਰ ਤਾਂ ਤੁਹਾਨੂੰ ਬਈ ਰਿਲੈਕਸ ਹੋਣਾ ਚਾਹੀਦਾ ਵੀ ਉਹ ਤਾਂ ਭਾਰਤੀ ਸੰਵਿਧਾਨ ਨੂੰ, ਫਿਰ ਤੁਹਾਨੂੰ ਇੰਨੀ ਤਕਲੀਫ ਕੀ ਹੈ। ਸੋ ਇਹਨਾਂ ਨੂੰ ਵੀ ਪਤਾ ਹੈ ਵੀ ਉੱਥੇ ਕਰੰਟ ਕੀ ਹੈ, ਪੰਜਾਬ ਦੇ ਸਿੱਖ ਕਿਵੇਂ ਮਹਿਸੂਸ ਕਰਦੇ ਨੇ, ਬਾਹਰਲੇ ਕਿਵੇਂ ਮਹਿਸੂਸ ਕਰਦੇ ਨੇ। ਫਿਰ ਉਹ ਕਹਿ ਰਿਹਾ ਕਿ these elements are using electoral victories to validate their cause, creating a misleading impression that the rise of Khalistan ideology in Punjab reflects broader support for separatism, which could not be farther from the। ਕਹਿੰਦੇ ਜੀ ਬਿਲਕੁਲ ਸੱਚ ਨਹੀਂ ਹੈ ਕਿ ਜੀ ਸੈਪਰੇਟਿਸਟ ਮਜ਼ਬੂਤ ਹੋ ਗਏ। ਜੇ ਸੱਚ ਨਹੀਂ ਹੈ ਤਾਂ ਤੁਸੀਂ ਇਹਨੇ ਕਿਉਂ ਪੈਨਿਕ ਡੋ, ਕਿਉਂ ਤੁਹਾਡਾ ਪੈਨਿਕ ਬਟਨ ਦੱਬਿਆ ਗਿਆ ਔਰ ਤੁਸੀਂ ਜਿਹੜਾ ਉਹ ਤਰਲੋ ਮੱਛੀ ਹੋ ਰਹੇ ਹੋ ਇੱਧਰ ਉੱਧਰ। ਫਿਰ ਉਹਨੇ ਪੰਥਕ ਵੋਟਸ ਦੀ ਗੱਲ ਕਿ ਜੀ ਇਹ ਉੱਥੇ ਵਿਕਟਰੀਜ਼ ਨੇ। ਫਿਰ ਉਹਨੇ ਕਿਹਾ ਦਾ ਮੈਨੀਪੂਲੇਸ਼ਨ ਐਕਸਟੈਂਡਸ ਬਿਯੋਂਡ ਰੈਟਰਿਕ। ਇਹ ਸਿਰਫ ਜ਼ਬਾਨੀ ਕਲਾਮੀ ਬਿਆਨਬਾਜ਼ੀ ਨਹੀਂ ਖਾਲਿਸਤਾਨੀ ਕਰਦੇ। ਇਨ ਕੈਨੇਡਾ the pro-Khalistan elements have found platforms to broadcast their message, drawing on the electoral process in Punjab as a springboard to gain traction। ਕਿ ਜੀ ਪੰਜਾਬ ਦੀ ਜਿੱਤ ਨੂੰ ਸਪਰਿੰਗ ਬੋਰਡ ਬਣਾਇਆ ਤੇ ਕੈਨੇਡਾ ਦੇ ਵਿੱਚ ਵੀ ਇਹ ਆਪਣਾ ਜਿਹੜਾ ਸੌਦਾ ਉਹ ਵੇਚ ਰਹੇ ਨੇ। this situation is not isolated in Canada, ਕੱਲਾ ਕੈਨੇਡਾ ਨਹੀਂ। in the United States, pro-Khalistan elements are actively lobbying senators and congressmen, especially in politically significant states like California, New York, New Jersey and Pennsylvania। ਕਿ ਅਮਰੀਕਾ ਜਾਂ ਜਿਹੜੀਆਂ ਸਟੇਟਾਂ ਨੇ ਇਹਨਾਂ 'ਚ by targeting politicians who are electorally vulnerable or in dire need of campaign funds, pro-Khalistan elements exploit the political landscape, masking the extremist agenda under the guise of advocating for human rights। ਕਿ ਇਹਨਾਂ ਨੇ ਜਿਹੜੇ ਬਾਹਰ ਵੀ ਸਿੱਖ ਨੇ ਅਮਰੀਕਾ 'ਚ ਉਹਨਾਂ ਨੇ ਹਿਊਮਨ ਰਾਈਟ ਦਾ ਮੁਖੌਟਾ ਪਾਇਆ ਹੋਇਆ ਪਰ ਕੰਮ ਇਹਨਾਂ ਦਾ ਖਾਲਿਸਤਾਨ ਲਈ ਹੈ ਔਰ ਇਹ ਵਿੱਚ ਵੜ ਰਹੇ ਨੇ। This strategic lobbying in a calculated move to capitalize on the political vulnerabilities of US lawmakers who require financial and voter support for upcoming election. This influence is deeply concerning। ਉਹਨੇ ਕਿਹਾ ਜੀ ਇਹਨਾਂ ਨੂੰ ਪੈਸੇ ਚਾਹੀਦੇ ਨੇ ਪੋਲੀਟੀਸ਼ੀਅਨਸ ਨੂੰ ਔਰ ਵੋਟਾਂ ਚਾਹੀਦੀਆਂ। ਉਹ ਸਿੱਖਾਂ ਕੋਲ ਹੈਗੇ ਨੇ, ਬਹੁਤ ਪੈਸੇ ਹੈ ਸਿੱਖਾਂ ਕੋਲ। ਉਹ ਕਹਿੰਦਾ ਜੀ ਉਹ ਤਾਂ ਦੇ ਕੇ ਉਹ ਤਾਂ ਮੈਨੀਪੂਲੇਟ ਕਰਕੇ the financial and electoral backing provided by pro-Khalistan elements is wielded as leverage, potentially compromising the integrity of US political positions on international issues। ਕਿ ਇਹ ਤਾਂ ਜੀ ਪੋਜੀਸ਼ਨ ਹੀ ਬਦਲ ਰਹੀ ਹੈ ਪੈਸੇ ਦੇ ਜ਼ੋਰ ਨਾਲ। ਸਿੱਖ ਜਿਹੜੇ ਨੇ ਉਹ ਵਿਨ ਓਵਰ ਕਰ ਰਹੇ ਨੇ ਪੋਲੀਟੀਸ਼ੀਅਨ ਨੂੰ। ਫਿਰ by manipulating politicians into supporting their cause, pro-Khalistan elements are not merely advocating for human rights but are advancing an extremist agenda that could have far-reaching consequences। ਹਿੰਦੂਓ ਖਬਰਦਾਰ, ਜੋ ਸਿੱਖਾਂ ਦੀ ਲੌਬੀ ਹੈ ਇਹ ਬਹੁਤ ਦੂਰ ਤੱਕ ਜਾ ਰਹੀ ਹੈ, ਇਹ ਖਤਰੇ ਦੇ ਸਾਈਨ ਨੇ। ਫਿਰ ਕਹਿੰਦੇ ਵੀ ਕੱਲਾ ਅਮਰੀਕਾ ਨਹੀਂ, similar patterns are observable in the UK and Germany। ਜਰਮਨੀ ਵੀ ਵਿੱਚ ਆ ਗਿਆ, where pro-Khalistan elements organize protests and public demonstrations to commemorate historical events and underscore the electoral success of pro-Khalistan candidates। ਕਿ ਜੀ ਉੱਥੇ ਵੀ ਬੜੇ ਬੜੇ ਦੀਵਾਨ ਕਰਦੇ ਨੇ ਔਰ ਬੜਾ ਇਹ ਜਿਹੜਾ ਖਾਲਿਸਤਾਨ ਦੇ ਏਜੰਡੇ ਨੂੰ ਪ੍ਰਮੋਟ ਕਰ ਰਹੇ ਨੇ। These efforts are aimed at mainstreaming the Khalistan issue in Western discourse, seeking to normalize and legitimize the extremist narrative। ਕਿ ਜੀ ਖਾਲਿਸਤਾਨ ਤਾਂ ਐਕਸਟ੍ਰੀਮਿਸਟ ਮੂਵਮੈਂਟ ਹੈ ਪਰ ਉਹ ਜਿਵੇਂ ਲੌਬੀ ਕਰਕੇ ਉਹਨੂੰ ਉਹ ਨਾਰਮਲੀ ਮੇਨ ਸਟ੍ਰੀਮ ਏਜੰਡਾ ਬਣਾ ਰਹੇ ਨੇ। by mobilizing support in Western democracies, pro-Khalistan elements are attempting to exert influence on international platforms, portraying their separatist movement as a legitimate struggle for self-determination। ਕੋਈ ਸ਼ੱਕ ਹੈ? ਹੁਣ ਜੇ ਖਾਲਿਸਤਾਨ ਰੈਫਰੈਂਡਮ ਦੀ ਗੱਲ ਹੁੰਦੀ ਹੈ ਉਹ ਤਾਂ ਵਾਇਲੈਂਸ ਨਹੀਂ ਹੈ। ਤੁਸੀਂ ਤਾਂ ਉਹਨਾਂ ਨੂੰ ਮਾਰਿਆ ਕਿ ਹਰਦੀਪ ਨਿੱਜਰ ਨੂੰ, ਦੂਸਰਿਆਂ ਨੂੰ ਜਿਹੜੇ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰਦੇ। ਐਕਸਟ੍ਰੀਮਿਸਟ ਤਾਂ ਤੁਸੀਂ ਹੋ। ਤੁਹਾਡੇ ਉੱਤੇ ਜਿਹੜੀ ਸਾਰਾ ਐਡਮ CIA ਦੀ ਕੀ ਪੋਜੀਸ਼ਨ ਤੇ ਰਹੀ ਬੀਬੀ ਹੈ ਉਹ ਇਹ ਕਹਿੰਦੀ ਆ ਵੀ ਤੁਸੀਂ ਤਾਂ ਇੰਟਰਨੈਸ਼ਨਲੀ ਟੈਰਰਿਜ਼ਮ, ਤਾਲਿਬਾਨ ਦੇ ਨਾਲ
10 ਮਿਲੀਅਨ ਡਾਲਰ ਜਿਹੜੀ ਹੈ ਉਹ ਮੁੱਲਾ ਯਾਕੂਬ ਨੂੰ ਦੇ ਕੇ ਕਸ਼ਮੀਰੀ ਔਰ ਖਾਲਿਸਤਾਨੀ ਐਕਟਿਵਿਸਟ ਮਰਵਾਏ ਨੇ। ਤੁਸੀਂ ਇੰਟਰਨੈਸ਼ਨਲ ਟੈਰਰਿਜ਼ਮ ਨੂੰ ਬੜਾਵਾ ਦੇ ਰਹੇ ਹੋ ਤੇ ਜਿਹੜੇ ਸਿੱਖ ਪੀਸਫੁਲੀ ਆਪਣੇ ਲਾਅ ਮੇਕਰਸ ਨਾਲ ਲੌਬੀ ਕਰ ਰਹੇ ਨੇ ਉਹਨਾਂ ਤੋਂ ਤੁਹਾਨੂੰ ਖਤਰਾ ਨਜ਼ਰ ਆ ਰਿਹਾ ਵੀ ਇਹ ਤਾਂ potentially ਖਾਲਿਸਤਾਨ ਦੇ ਇਸ਼ੂ ਨੂੰ ਮੇਨਸਟ੍ਰੀਮ ਕਰ ਰਹੇ ਨੇ। ਅੱਛਾ। The potential consequences of West's susceptibility to such extremist manipulations are profound. Diplomatic relations with India, a key partner in various geopolitical and economic spheres, could be significantly strained. ਪਹਿਲਾਂ ਹੀ strained ਹੋ ਗਿਆ ਜਨਾਬੇ ਆਲਾ। ਤੁਹਾਨੂੰ ਤਾਂ ਉਹ ਕਹਿ ਰਹੇ ਨੇ ਵੀ ਦੱਸੋ ਵੀ ਤੁਸੀਂ ਤੁਹਾਡੀ ਕਮੇਟੀ ਦੀ ਰਿਪੋਰਟ ਕੀ ਹੈ। ਇੱਥੇ ਲਾ ਐਨਫੋਰਸਮੈਂਟ ਏਜੰਸੀਜ਼ ਨੇ ਤੁਹਾਡਾ ਡਰਟੀ ਕੰਟਰੈਕਟਰ ਨਿਖਲ ਗੁਪਤਾ ਉਹ ਕਟਹਿਰੇ 'ਚ ਲਿਆ ਕੇ ਖੜਾ ਕੀਤਾ ਹੋਇਆ। ਫਿਰ ਉਹਨੇ ਕਿਹਾ ਜੀ ਦਾ endorsement of extremist movements not only undermines the sovereignty of nations but also risks destabilizing regions with complex socio-political fabric। ਇਹ ਉਹਨਾਂ ਨੂੰ ਡਰ ਪਿਆ ਹੈ ਵੀ ਇੰਡੀਆ ਜਿਹੜਾ ਹੈ ਇਹ ਡੀਸਟੈਬਿਲਾਈਜ਼ ਹੋ ਰਿਹਾ। ਉਹਨੇ ਕਿਹਾ ਜੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਬਾਹਰਲਿਆਂ ਨੂੰ ਲਾ ਮੇਕਰਸ ਨੂੰ ਕਿ ਸਾਡੀ ਕਿੰਨੀ ਕੰਪਲੈਕਸ ਸਿਚੁਏਸ਼ਨ ਹੈ। The ramification extend beyond immediate political implications. They threaten to sow discord and conflict in already volatile areas। ਹੁਣ ਮੰਨ ਵੀ ਰਹੇ ਨੇ ਵੀ ਏਰੀਏ volatile ਨੇ। ਉਹਨੇ ਕਿਹਾ ਜੀ ਉੱਥੇ ਤਾਂ ਇਹ ਬਹੁਤ ਵੰਡੀਆਂ ਪਾ ਰਹੇ ਨੇ। It is imperative that Western democracies recognize and reject the manipulation of pro-Khalistan elements। ਕਿ ਜਿਹੜੇ ਪੱਛਮੀ ਨੇ ਇਹ ਰਿਜੈਕਟ ਕਰੋ, ਇਹ ਤਾਂ ਬਹੁਤ ਖਤਰਨਾਕ ਜਿਹੜਾ ਏਜੰਡੇ ਦੇ ਉੱਤੇ ਲੈ ਆਏ ਨੇ। While advocating for human rights and addressing legitimate grievances is crucial, it must not come at the cost of endorsing extremist ideology। ਅਲੱਗ ਮੁਲਕ ਬਣਾਉਣਾ ਐਕਸਟ੍ਰੀਮਿਸਟ ਆਈਡੀਓਲੋਜੀ ਹੈ। ਹੱਕ ਹੈ ਰਾਈਟ ਆਫ ਸੈਲਫ ਡਿਟਰਮਿਨੇਸ਼ਨ ਜਾਂ ਤਾਂ UN ਚਾਰਟਰ ਨੂੰ ਪੁੱਠਾ ਕਰੋ, ਪਲਟ ਦਿਓ, ਮਤ ਮੰਨੋ, ਉਹਨੂੰ ਰਿਜੈਕਟ ਕਰਾਓ। ਫਿਰ ਕਨਕਲੂਜਨ 'ਚ ਕਹਿ ਰਿਹਾ ਹੈ the international community must discern between genuine advocacy and manipulation, ensuring that their political platforms are not hijacked by elements with separatist and extremist motives। ਕਿ ਵੈਸਟਰਨ ਵਾਲੇ ਧਿਆਨ ਰੱਖੋ ਵੀ ਤੁਹਾਡਾ ਪਲੇਟਫਾਰਮ ਜਿਹੜਾ ਉਹ ਹਾਈਜੈਕ ਹੋ ਰਿਹਾ ਹੈ ਜਿਹੜੇ ਸੈਪਰੇਟਿਸਟ ਨੇ ਉਹਨਾਂ ਦੇ। Western nations must take a principled stance against the exploitation of their political system। ਵਾਹ 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 ਵਾਹ, ਕਿਆ ਕਹਿਣੇ। ਤੁਸੀਂ ਬਰਾਈਬ ਕਰੋ, ਤੁਸੀਂ ਹਾਇਰ ਕਰੋ ਕਿਲਰ, ਉਹਨਾਂ ਦੀ ਸੋਵਰਨਟੀ ਵਾਇਓਲੇਟ ਕਰੋ, ਇੰਟਰਨੈਸ਼ਨਲ ਲਾਅ ਵਾਇਓਲੇਟ ਕਰੋ, ਤੇ ਜੇ ਮਾਸੂਮ ਸਿੱਖ ਇਹਨਾਂ ਮੁਲਕਾਂ ਦੇ ਸ਼ਹਿਰੀ ਆਪਣੀ ਗੱਲ ਨੂੰ ਪਹੁੰਚਾਉਣ ਦੇ ਲਈ ਲੌਬੀ ਕਰਦੇ ਨੇ ਤਾਂ ਉਹਨੂੰ ਤੁਸੀਂ ਬੜਾ ਖਤਰੇ ਦਾ ਸਾਈਨ ਦੱਸ ਰਹੇ ਹੋ। ਔਰ ਇਸ ਸਾਰੇ ਦੇ ਉੱਤੇ ਉਹ ਕਹਿ ਰਿਹਾ the rise of extremist manipulation by pro-Khalistan elements is a pressing concern that demands a robust and informed response from the West। कि Western countries वाले हो ये बहुत बड़ा खतरा खालिस्तानी बन गए by rejecting the exploitation of their political system and fostering a balanced discourse. Western democracies can thwart the advance of extremist agendas that threaten regional stability and international relations. The time to act is now before the seeds of discord sown by extremist elements take root and bear dangerous fruit। ਕਿ ਅਜੇ ਤਾਂ ਜੜਾਂ ਲੱਗ ਰਹੀਆਂ ਨੇ, ਜਦੋਂ ਇਹ ਦਰਖਤ ਬਣ ਗਿਆ ਤੇ ਇਹਦਾ ਜਿਹੜਾ ਫਲ ਹੈ ਉਹ ਤੁਹਾਨੂੰ ਖਵਾਵਾਂਗੇ ਜ਼ਰੂਰ। ਇਹਦਾ ਫਲ ਜੋ ਵੀ ਤੁਸੀਂ ਬੀਜਿਆ ਹੋਇਆ ਹੈ, ਇਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਜੋ ਤੁਸੀਂ ਕੀਤਾ ਇਹ ਤੁਸੀਂ ਉਹਦਾ ਹੀ ਫਲ ਕੱਟ ਰਹੇ ਹੋ। ਸੋ ਇਕੱਲੀ ਗੱਲ ਇਹ ਨਹੀਂ ਹੈ। ਔਰ ਤੁਸੀਂ ਟਾਈਮਿੰਗ ਦੇਖੋ ਵੀ ਜੇ UK ਇਲੈਕਸ਼ਨ ਰਿਜ਼ਲਟ ਆਏ ਨੇ, ਇਕੋਨਮਿਸਟ ਦਾ ਆਰਟੀਕਲ ਇਹ ਪੂਰਾ ਜਿਹੜਾ ਬਲੂਮ ਦਾ ਇੰਡੀਆ ਬਲੂਮਸ ਨਿਊਜ਼ ਸਰਵਿਸ, ਔਰ ਮੈਂ ਇੱਕ UK ਦੇ ਹਵਾਲੇ ਨਾਲ ਵੀ ਉਹਨਾਂ ਨੇ GB ਨਿਊਜ਼ ਨੇ ਕੱਢਿਆ, ਕੈਂਡੀਡੇਟਸ ਕ੍ਰਿਟਿਸਾਈਜ਼ਡ ਫॉर supporting Sikh manifesto with controversial independence demand। ਇਹ 4-5 ਪੇਜ ਦਾ ਆਰਟੀਕਲ ਹੈ। ਇਹਨਾਂ ਨੇ ਕਿਹਾ ਜੀ ਇਹ ਜਿਹੜੇ ਲੇਬਰ ਔਰ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਇਹ ਸਿੱਖ ਮੈਨੀਫੈਸਟੋ ਜਿਹੜਾ ਜਿਸ ਨੂੰ ਸਿੱਖ ਫੈਡਰੇਸ਼ਨ UK ਰਨ ਕਰ ਰਹੀ ਹੈ ਸਿੱਖ ਨੈਟਵਰਕ ਦੇ ਨਾਲ, ਇਹ ਜਿਹੜਾ ਬੜਾ ਖਤਰਨਾਕ ਹੈ। ਔਰ ਇਹ the controversial statements came after Sikh Federation which has supported the manifesto। ਇਹ ਉਹਨਾਂ ਨੇ ਐਨੂਅਲ ਰਿਪੋਰਟ ਔਰ ਫਿਰ ਇਹਨਾਂ ਨੇ ਬਹੁਤ ਸਾਰੀਆਂ ਪਿਕਚਰਸ ਦਿੱਤੀਆਂ ਕਿ ਫਲਾਂ ਕੈਂਡੀਡੇਟ ਜਿਹੜੇ ਨੇ ਉਹਨਾਂ ਨੇ ਫੋਟੋਆਂ ਲਵਾਈਆਂ ਔਰ ਇਹ ਸਿੱਖ ਮੈਨੀਫੈਸਟੋ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਉਹਨਾਂ ਨੇ
ਉਮੀਦਵਾਰਾਂ ਨੂੰ ਕਿਹਾ ਦੱਸੋ ਤੁਸੀਂ ਸਪੋਰਟ ਕਰੋਗੇ ਤਾਂ ਅਸੀਂ ਤੁਹਾਡੀ ਸਪੋਰਟ ਕਰਦੇ ਹਾਂ। ਫਿਰ ਉਹਨਾਂ ਨੇ ਪੂਰੇ ਉਹਨਾਂ ਦੇ ਨਾਂ ਦਿੱਤੇ ਨੇ ਕਿ ਵੀ ਇਹ ਜਿਹੜੇ ਮੈਨੀਫੈਸਟੋ ਜਿਹੜੇ ਕਈ ਲੇਬਰ ਲੀਡਰ ਕੈਂਡੀਡੇਟ ਸੀ ਇਨਕਲੂਡਿੰਗ ਸਾਰਾ ਕੁੰਬਸ ਫॉर ਵੈਸਟ ਬਰੂਮਵਿਚ, ਕੋਵੈਂਟਰੀ ਕੈਂਡੀਡੇਟ ਜ਼ਾਰਾ ਸੁਲਤਾਨਾ, ਟਾਈਵੋ ਵੈਮੀ ਐਂਡ ਮੈਰੀ ਕੈਟੇਗੇ। ਫਿਰ ਇਹਨਾਂ ਦੇ ਚੋਂ ਕਿੰਨੇ ਜਿੱਤੇ ਨੇ ਕਿੰਨੇ ਨਹੀਂ ਇਹ ਤਾਂ ਪਤਾ ਨਹੀਂ, ਪਰ ਇਸ ਸਟੋਰੀ ਤੋਂ ਪੂਰਾ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਸ ਦੇ ਉੱਤੇ ਬੜਾ ਕੁਐਸਚਨੇਬਲ ਹੈ ਕਿ ਵੀ ਕੈਂਡੀਡੇਟਸ ਖੁੱਲ੍ਹ ਕੇ ਹਮਾਇਤ ਕਰ ਰਹੇ ਨੇ ਸਿੱਖ ਮੈਨੀਫੈਸਟੋ ਦੀ, ਕਿਉਂਕਿ ਸੈਮ ਬਿਡਵੈਲ ਕੰਜ਼ਰਵੇਟਿਵ ਕੈਂਪੇਨਰ ਉਹਨੇ ਕਿਹਾ ਕਿ ਸਿੱਖ ਮੈਨੀਫੈਸਟੋ which calls for UK to take a particular position on the contentious ਖਾਲਿਸਤਾਨ issue ਇਹ ਹੈ। ਔਰ ਇਹ ਸਾਰੇ ਦੇ ਥੱਲੇ ਸਿੱਖ ਨੈਟਵਰਕ ਦੀ ਸਪੋਰਟ ਵੀ ਸਿੱਖ ਫੈਡਰੇਸ਼ਨ ਨੂੰ ਹੈ। ਔਰ ਇਸ ਦੇ ਉੱਤੇ ਫਿਰ ਉਹਨਾਂ ਨੇ ਦਵਿੰਦਰਜੀਤ ਸਿੰਘ ਜਿਹੜੇ ਪ੍ਰਿੰਸੀਪਲ ਐਡਵਾਈਜ਼ਰ ਨੇ ਸਿੱਖ ਫੈਡਰੇਸ਼ਨ UK ਦੇ ਉਹਨਾਂ ਦੀ ਕੋਟ ਵੀ ਦਿੱਤੀ ਹੈ। ਉਹਨਾਂ ਨੇ ਕਿਹਾ ਵੀ ਕੈਂਡੀਡੇਟਸ ਐਂਡ ਲੀਡਰਸ ਆਫ ਪੋਲੀਟੀਕਲ ਪਾਰਟੀਜ਼ who have read the Sikh manifesto have universally welcomed it as an invaluable reference document setting out legitimate concerns of British Sikhs and calling for fair treatment and a level playing field. He added, the section on anti-Sikh hate crime is not demanding any special laws but equality of treatment with regards to other subjects to hate based on religion or ethnicity recognized in British case law for over 40 years. ਇਹ 40 ਸਾਲ ਪਹਿਲਾਂ ਇੱਕ ਕੇਸ ਸਿੱਖਾਂ ਨੇ ਜਿੱਤਿਆ ਸੀ ਜਿਹਦੇ ਚ ਹਾਊਸ ਆਫ ਲਾਰਡਸ ਨੇ ਕਿਹਾ ਸੀ ਕਿ ਸਿੱਖਸ ਆਰ ਨਾਟ ਜਸਟ ਸਿੱਖਿਜ਼ਮ ਇਜ਼ ਨਾਟ ਜਸਟ ਮੀਅਰ ਏ ਰਿਲੀਜਨ, ਸਿੱਖਸ ਆਰ ਆਲਮੋਸਟ ਏ ਰੇਸ ਔਰ ਇੱਕ ਐਥਨੀਸਿਟੀ ਰੇਸ। ਉਹਨਾਂ ਨੇ ਕਿਹਾ ਇਸ ਲਈ ਅਸੀਂ ਜੇ ਸਿੱਖ ਇਸ਼ੂ ਦਿੱਤਾ ਹੈ, ਉਹਨਾਂ ਕਿਹਾ ਜੀ ਹਿੰਦੂ ਮੈਨੀਫੈਸਟੋ ਦੇ ਵਾਲੇ ਵੀ ਤਾਂ ਲੈ ਕੇ ਜਾ ਰਹੇ ਨੇ ਆਪਣੇ ਪੋਲੀਟੀਸ਼ੀਅਨਸ ਦੇ ਕੋਲ ਕਿ ਜੀ ਅਸੀਂ ਜਿਹੜਾ ਸਾਡੇ ਫੇਥ ਬੇਸਡ ਸਕੂਲ ਖੋਲ੍ਹੇ ਜਾਣ ਔਰ ਦੂਸਰੇ ਕੀਤੇ ਜਾਣ। ਔਰ ਉਹਨਾਂ ਨੇ ਕਿਹਾ ਇਸੇ ਤਰ੍ਹਾਂ ਦੂਸਰਿਆਂ ਨੇ ਇਜ਼ਰਾਈਲ ਹਮਾਸ ਟਕਰਾਅ ਦੇ ਮਾਮਲੇ 'ਚ ਵੀ ਲਾਈਨ ਲਈ ਹੈ ਔਰ ਅਸੀਂ ਲੈਜੀਟੀਮੇਟ ਹੈ। ਪਰ ਮੈਂ ਇਹ ਦੇਖ ਰਿਹਾ ਵੀ ਅਜੇ ਤੁਸੀਂ ਇਹਨਾਂ ਦੀ ਦੇਖੋ ਕਿ 24-48 ਘੰਟੇ 'ਚ ਉਹਨਾਂ ਨੇ ਫੁੱਲ ਸਕੇਲ ਆਪਣੀ ਨੈਗੇਟਿਵਿਟੀ ਪ੍ਰੋਪੇਗੈਂਡਾ UK ਦੇ ਹਵਾਲੇ ਨਾਲ ਵੀ ਤੇ ਅਮਰੀਕਾ ਦੇ ਹਵਾਲੇ ਨਾਲ ਵੀ ਜਿਹੜਾ ਉਹ ਪੂਰਾ ਉਹਨਾਂ ਨੇ ਤੋਪਾਂ ਦਾ ਰੁਖ ਸਿੱਖ ਡਾਇਸਪੋਰਾ ਵੱਲ ਮੋੜ ਦਿੱਤਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਅਖੀਰਲੇ ਸੈਗਮੈਂਟ ਦੇ ਵਿੱਚ ਕਿ ਅਖੀਰ ਭਾਈ ਅਮਰਪਾਲ ਸਿੰਘ ਨੂੰ ਮੈਂਬਰ ਪਾਰਲੀਮੈਂਟ ਵਜੋਂ ਸਹੁੰ ਚੁਕਾ ਹੀ ਦਿੱਤੀ ਹੈ ਔਰ ਇਸੇ ਦੌਰਾਨ ਉਹਨਾਂ ਦੇ ਮਾਤਾ ਜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਮਰਪਾਲ ਸਿੰਘ ਖਾਲਿਸਤਾਨ ਸਮਰਥਕ ਨਹੀਂ ਹੈ, ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਉਹਨਾਂ ਨੇ ਚੋਣ ਲੜੀ ਹੈ ਅਤੇ ਭਾਰਤੀ ਸੰਵਿਧਾਨ ਦੀ ਸਹੁੰ ਚੱਕੀ ਹੈ। ਅਸੀਂ ਸਮਝਦੇ ਹਾਂ ਕਿ ਭਾਈ ਅਮਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੀ ਰਿਹਾਈ ਲਈ ਜਦੋਜਹਿਦ ਤੱਕ ਜਿਹੜਾ ਉਹ ਸੀਮਤ ਰਹਿਣਾ ਚਾਹੀਦਾ ਹੈ ਔਰ ਸਿਆਸੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੋਂ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕੁਫਰ ਟੂਟਾ ਖੁਦਾ ਕਰਕੇ ਭਾਈ ਅਮਰਪਾਲ ਸਿੰਘ ਜਿਨ੍ਹਾਂ ਨੂੰ 4 ਦਿਨ ਦੀ ਪੈਰੋਲ ਦਿੱਤੀ ਗਈ ਸੀ 10 ਸ਼ਰਤਾਂ ਦੇ ਤਹਿਤ, ਜਿਹੜੀਆਂ ਸ਼ਰਤਾਂ ਅਸੀਂ ਕੱਲ੍ਹ ਡਿਸਕਸ ਕੀਤੀਆਂ ਸੀ
ਔਰ ਕਨਕਲੂਜਨ ਚ ਅਸੀਂ ਕਿਹਾ ਸੀ ਕਿ ਇਹ ਜ਼ਲਾਲਤ ਹੈ, ਜ਼ਲੀਲ ਕਰਨਾ ਹੈ ਔਰ ਬਿਹਤਰ ਹੋਏ ਕਿ ਇਸ ਜ਼ਲਾਲਤ ਨਾਲੋਂ ਤਾਂ ਇਸ ਨੂੰ ਠੁੱਡਾ ਮਾਰਿਆ ਜਾਏ, ਇਸ ਮੈਂਬਰੀ ਨੂੰ ਵੀ, ਔਰ ਉਹਦੇ ਨਾਲ ਉਹਨਾਂ ਦਾ ਕੱਦ ਵੀ ਵਧੇਗਾ ਔਰ ਜਿਸ ਕੰਮ ਦੇ ਲਈ ਜਾਂ ਜਿਸ ਤਰ੍ਹਾਂ ਉਹਨਾਂ ਤੋਂ ਐਕਸਪੈਕਟੇਸ਼ਨਸ ਨੇ ਉਹ ਗੱਲ ਵੀ ਮਜ਼ਬੂਤ ਹੋਏਗੀ। ਹਾਲਾਂ ਇਹ ਮੇਰੀ ਇੱਕ ਜਿਹੜੀ ਹੈ ਭਾਵਨਾਤਮਕ ਰਿਐਕਸ਼ਨ ਹੀ ਸੀ ਟੂ ਦਾ ਸਿਚੁਏਸ਼ਨ। ਮੈਨੂੰ ਵੀ ਪਤਾ ਸੀ ਕਿ ਵੀ ਇਵੇਂ ਨਹੀਂ ਹੋਣਾ ਔਰ ਹੁਣ ਜਿਵੇਂ ਖਬਰਾਂ ਸਾਹਮਣੇ ਆਈਆਂ ਨੇ ਕਿ ਭਾਈ ਇੱਕ ਦਿਨ ਲਿਆਂਦਾ ਇੱਕ ਦਿਨ ਗਏ ਔਰ ਉਹਨਾਂ ਨੇ ਸਹੁੰ ਚੁੱਕੀ ਸਪੀਕਰ ਦੇ ਚੈਂਬਰ 'ਚ ਜੋ ਉਹਨਾਂ ਸ਼ਰਤਾਂ ਦੇ ਤਹਿਤ ਸੀ, ਕੋਈ ਪਿਕਚਰ ਕੋਈ ਦੂਜਾ ਨਹੀਂ। ਇਹ ਜ਼ਰੂਰ ਆਇਆ ਕਿ ਵੀ ਉਹਨਾਂ ਦੇ ਪਿਤਾ ਜਿਹੜੇ ਨੇ ਉਹਨਾਂ ਦੇ ਨਾਲ ਮਿਲੇ ਔਰ ਉਹਨਾਂ ਨੇ ਬਾਅਦ ਦੇ ਵਿੱਚ ਮੀਡੀਆ ਦੇ ਨਾਲ ਗੁਫ਼ਤਗੂ ਕਰਦਿਆਂ ਉਹਨਾਂ ਨੇ ਕਿਹਾ ਕਿ ਜੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਭਾਈ ਗਜਿੰਦਰ ਸਿੰਘ ਦੇ ਚਲਾਣੇ ਤੇ ਸ਼ੋਕ ਪ੍ਰਗਟ ਕੀਤਾ ਹੈ ਔਰ ਜਿਹੜਾ ਉਹਨਾਂ ਨੇ ਨਾਲ ਦੀ ਨਾਲ ਸਾਰੀ ਕੌਮ ਦਾ ਧੰਨਵਾਦ ਕੀਤਾ ਹੈ, ਖਡੂਰ ਸਾਹਿਬ ਦੇ ਵੋਟਰਾਂ ਦਾ ਕੀਤਾ ਹੈ ਔਰ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਜਿਹੜੇ ਨਸ਼ਾ ਛਡਾਉਣ ਮੁਹਿੰਮ ਹੈ ਇਹਨੂੰ ਜਾਰੀ ਰੱਖੋ। ਨਾਲ ਦੀ ਨਾਲ ਜਦੋਂ ਜਿਹੜਾ ਰਿਪੋਰਟਰ ਹੈ ਉਹਨਾਂ ਨੂੰ ਪੁੱਛ ਰਿਹਾ ਕਿ ਜੀ ਉਹਨਾਂ ਨੇ ਕੋਈ ਚੋਣਾਂ ਲੜਨ ਜਾਂ ਦੂਜੇ, ਉਹਨਾਂ ਨੇ ਕਿਹਾ ਵੀ ਜਦੋਂ ਨੇੜੇ ਆਉਣਗੀਆਂ ਬਾਈਪਾਸ ਇਲੈਕਸ਼ਨਾਂ, ਕਿਉਂਕਿ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਨੇ ਕਿਹਾ ਕੋਈ ਗਿੱਦੜਬਾਹੇ ਤੋਂ, ਕੋਈ ਡੇਰਾ ਬਾਬਾ ਨਾਨਕ ਤੋਂ, ਕੋਈ ਹੋਰ ਲੜਨਾ ਚਾਹੁੰਦੇ ਨੇ ਤੇ ਉਹਨਾਂ ਨੇ ਕਿਹਾ ਉਦੋਂ ਦੇਖਿਆ ਜਾਏਗਾ। ਤੇ ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਉਹਨਾਂ ਨੇ ਕਿਹਾ ਜੀ ਵੋਟਾਂ ਜ਼ਰੂਰ ਬਣਾਓ ਕਿਉਂਕਿ ਸ਼ਾਇਦ 31 ਜੁਲਾਈ ਜਾਂ ਦੂਜੀ ਡੇਟ ਹੈ। ਸੋ ਇਹ ਸਾਰੇ ਚ ਕਿਉਂਕਿ ਉਹਨਾਂ ਦੇ ਪਿਤਾ ਜੀ ਦੇ ਤੇ ਉਸ ਚ ਕੋਈ ਇਸ ਕਿਸਮ ਦੀ ਕੰਟਰੋਵਰਸ਼ੀਅਲ ਨਹੀਂ ਸੀ, ਪਰ ਜਿਹੜੀ ਸਟੇਟਮੈਂਟ ਉਹਨਾਂ ਦੀ ਮਾਤਾ ਜੀ ਨੇ ਮੀਡੀਆ ਦੇ ਨਾਲ ਗੱਲ ਕਰਦਿਆਂ ਦਿੱਤੀ ਉਸ ਨੇ ਜਿੱਥੇ ਇੱਕ ਨਿਰਾਸ਼ਤਾ ਵੀ ਪੈਦਾ ਕੀਤੀ ਹੈ ਔਰ ਕਈਆਂ ਦਾ ਕ੍ਰਿਟਿਸਿਜ਼ਮ ਜਿਹੜਾ ਇਸ ਦੇ ਉੱਤੇ ਜਾਇਜ਼ ਵੀ ਬਣਦਾ ਔਰ ਇਹ ਐਗਜ਼ੈਕਟਲੀ ਜਦੋਂ ਉਹਨਾਂ ਨੂੰ ਉਹਨਾਂ ਦੇ ਮਾਤਾ ਜੀ ਨਾਲ ਮੀਡੀਆ ਦੇ ਕਿਉਂ ਬਹੁਤ ਸਾਰੇ ਮਾਈਕ ਹੁੰਦੇ ਨੇ ਔਰ ਸਾਰੇ ਜਾਣਨਾ ਚਾਹੁੰਦੇ ਨੇ ਵੀ ਕੀ ਹੈ, ਉਹਨਾਂ ਨੇ ਕਿਹਾ ਕਿ ਵੀ ਜੀ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਸਹੁੰ ਚੁੱਕਣ ਦੇ ਉੱਤੇ ਖਡੂਰ ਸਾਹਿਬ ਦੇ ਲੋਕਾਂ ਤੇ ਹੋਰ ਸੰਗਤਾਂ ਨੂੰ ਬੜੀ ਖੁਸ਼ੀ ਹੈ ਤੇ ਉਹਨਾਂ ਨੇ ਕਿਹਾ ਜੀ ਕਿ ਉਹਨਾਂ ਨੇ ਲੋਕਾਂ ਨਾਲ ਫਤਿਹ ਵੀ ਸਾਂਝੀ ਕੀਤੀ ਹੈ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਸਰਕਾਰ ਜਿਹੜੀ ਹੈ ਉਹ ਤੁਰੰਤ ਰਿਹਾ ਕਰੇ ਉਹਨਾਂ ਨੂੰ, ਕਿਉਂਕਿ ਜਿਹੜਾ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਖਡੂਰ ਸਾਹਿਬ ਦੇ ਵੋਟਰਾਂ ਨੇ ਉਹਨਾਂ ਨੂੰ ਜਿਤਾਇਆ। ਤੇ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਖਾਲਿਸਤਾਨ ਸਮਰਥਕ ਨੇ, ਇਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ, ਜਿਹੜੇ ਉਹਨਾਂ ਦੇ ਐਗਜ਼ੈਕਟ ਲਫ਼ਜ਼ ਕੋਟ ਅਨਕੋਟ ਨੇ, ਉਹਨਾਂ ਕਿਹਾ ਕੋਈ ਕੁਝ ਵੀ ਕਹੇ ਉਹ ਖਾਲਿਸਤਾਨੀ ਸਮਰਥਕ ਨਹੀਂ ਹੈ। ਪੰਜਾਬ ਦੇ ਹੱਕਾਂ ਦੀ ਗੱਲ ਕਰਨ ਨਾਲ ਕੋਈ ਖਾਲਿਸਤਾਨੀ ਸਮਰਥਕ ਨਹੀਂ ਹੋ ਜਾਂਦਾ। ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਉਹਨਾਂ ਨੇ ਚੋਣ ਲੜੀ ਹੈ, ਸੰਵਿਧਾਨ ਦੀ ਸਹੁੰ ਚੁੱਕੀ ਹੈ ਤੇ ਅਜਿਹੀ ਕੋਈ ਗੱਲ ਨਹੀਂ ਕਰਨੀ ਚਾਹੀਦੀ। ਹੁਣ ਇਹ ਕੁਆਇਟ ਕੰਟਰੋਵਰਸ਼ੀਅਲ ਹੈ। ਪਹਿਲੀ ਗੱਲ ਤਾਂ ਅਸੀਂ ਸਮਝਦੇ ਹਾਂ ਵੀ ਹਾਲਾਂ ਅਸੀਂ ਹਮੇਸ਼ਾ ਤਾਰੀਫ ਕੀਤੀ ਔਰ ਕਰਦੇ ਹਾਂ ਕਿ ਜਿਵੇਂ ਉਹਨਾਂ ਦੀ ਮਾਤਾ ਨੇ ਪਿਤਾ ਨੇ ਬਿਲਕੁਲ ਨਹੀਂ ਤਾਂ ਸਾਲ ਤੋਂ ਅੰਦਰ ਸੀ, ਭੁਲਾ ਭੁਲੂ ਦਿੱਤਾ ਸੀ ਸਾਰੇ ਪਾਰਟ ਨੂੰ, ਕੋਈ ਬਹੁਤ ਰਿਐਕਸ਼ਨ ਉਹਨਾਂ ਨੇ ਜਿਵੇਂ ਰਿਹਾਈ ਲਈ ਅੰਮ੍ਰਿਤਸਰ ਆਏ, ਅਕਾਲ ਤਖਤ ਤੇ ਅਰਦਾਸ ਕੀਤੀ, ਪਹਿਲਾਂ ਤਖਤ ਸਾਹਿਬਾਨ ਤੇ ਗਏ, ਇੱਕ ਪੂਰੀ ਵਿਉਂਤ ਦੇ ਨਾਲ ਉਹਨਾਂ ਨੇ ਇਸ ਜਿਹੜੀ ਮੂਵਮੈਂਟ ਹੈ ਉਸ ਨੂੰ ਜਿਹੜਾ ਹੈ ਉਹ ਪੈਰਾਂ ਤੇ ਕੀਤਾ ਔਰ ਇਹ ਫਿਰ ਕਿਵੇਂ ਜਿਹੜਾ ਹਾਲਾਂਕਿ ਕਿਵੇਂ ਇਲੈਕਸ਼ਨ ਲੜਨ ਦੀ ਗੱਲ ਤਾਂ ਪਹਿਲਾਂ ਰਾਜਦੇਵ ਸਿੰਘ ਬਰਨਾਲੇ ਰਾਹੀਂ ਜਿਹੜਾ ਰਾਸ਼ਟਰੀ ਸਿੱਖ ਸੰਗਤ ਨਾਲ ਜੁੜਿਆ ਸੱਜਣ ਹੈ ਔਰ ਸ਼ੱਕੀ ਹੈ ਸਾਹਮਣੇ ਆਈ, ਪਰ ਜਦੋਂ ਇੱਕ ਵਾਰ ਉਹਨਾਂ ਦਾ ਨਾਂ ਆ ਗਿਆ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਮਾਨ ਸੰਭਾਲੀ ਔਰ ਇੱਕ ਪੂਰੀ ਮੂਵਮੈਂਟ ਖੜੀ ਹੋਈ ਔਰ ਇਹੀ ਨਹੀਂ ਵੀ ਖਡੂਰ ਸਾਹਿਬ ਤੋਂ ਰਿਕਾਰਡ ਵੋਟਾਂ ਦੇ ਨਾਲ ਜਿੱਤੇ, ਪਰ ਇਸ ਮੂਵਮੈਂਟ ਦਾ ਹੀ ਨਤੀਜਾ ਸੀ ਕਿ ਭਾਈ ਸਰਬਜੀਤ ਸਿੰਘ ਵੀ ਫਰੀਦਕੋਟ ਦੀ ਸੀਟ ਜਿੱਤ ਗਏ। ਹਾਲਾਂ ਉਸ ਤੋਂ ਪਹਿਲਾਂ ਜੇ ਉਹ 2 ਵਾਰ ਹਾਰ ਚੁੱਕੇ ਸੀ ਜਿਹੜੇ ਅੱਡ-ਅੱਡ ਇਲੈਕਸ਼ਨਾਂ ਦੇ ਵੇਲੇ। ਸੋ ਅਸੀਂ ਜਿਵੇਂ ਆਪਣੀ ਪੋਜੀਸ਼ਨ ਇਸ ਇਸ਼ੂ ਤੇ ਗੱਲ ਕਰਦੇ ਹਾਂ ਵੀ ਅਸੀਂ ਤਾਂ 40 ਸਾਲ ਪਹਿਲਾਂ ਇਸ ਸਿਸਟਮ ਨੂੰ ਤਲਾਂਜਲੀ ਦੇ ਕੇ ਇਸ ਨੂੰ ਕਿ ਭਾਈ ਇਸ ਕਨਸਟੀਟਿਊਸ਼ਨ ਦੇ ਥੱਲੇ ਸਾਡੇ ਲਈ ਇਨਸਾਫ ਨਹੀਂ, ਪਰ ਅਸੀਂ ਮੈਂ ਐਜ਼ ਏ ਇੰਡੀਵਿਜੂਅਲ ਸੌਫਟ ਕਾਰਨਰ ਰੱਖਦਾ ਕਿ ਜੇ ਉੱਥੋਂ ਦੇ ਸਿਸਟਮ ਦੇ ਵਿੱਚ ਲੋਕ ਆਪਣੀ ਲੋੜ ਮੁਤਾਬਕ ਕੁਝ ਸਮਝਦੇ ਨੇ ਪਰ ਉਹਨਾਂ ਨੂੰ ਗੋਲ ਬੜਾ ਕਲੀਅਰ ਹੈ ਵੀ ਕਿੱਥੇ ਜਾਣਾ ਤੇ ਉਹਨਾਂ ਕੁ ਅਸੀਂ ਵੀ ਕੈਨ ਲੁੱਕ ਦਾ ਅਦਰ ਵੇ। ਪਰ ਇੱਕ ਗੱਲ ਜਿਹੜੀ ਇਸ ਸਟੇਟਮੈਂਟ ਹਾਲਾਂ ਕੋਈ ਮੈਨੂੰ ਪਹਿਲਾਂ ਭੁਲੇਖਾ ਨਹੀਂ ਹੈ ਕਿ ਵੀ ਕਿਹਦਾ ਕੀ ਸਟੈਂਡ ਹੈ, ਲੇਕਿਨ ਜਦੋਂ ਤੁਸੀਂ ਕੋਈ ਚੀਜ਼ ਪਬਲਿਕਲੀ ਕਹਿੰਦੇ ਹੋ ਇਹਦਾ ਮਤਲਬ ਇਹ ਤਾਂ ਪਹਿਲੀ ਗੱਲ ਤਾਂ ਨਾ ਉਹਨਾਂ ਦੇ ਪਿਤਾ ਨਾ ਮਾਤਾ ਉਹ ਉਹਨਾਂ ਦੀ ਆਈਡੀਓਲੋਜੀ ਨੂੰ ਅੰਮ੍ਰਿਤਪਾਲ ਸਿੰਘ ਉਹਨੂੰ ਰਿਪਰੈਜ਼ੈਂਟ ਨਹੀਂ ਕਰਦੇ। ਇਹਨਾਂ ਨੂੰ ਉੱਥੋਂ ਤੱਕ ਹੀ ਮਹਿਦੂਦ ਰਹਿਣਾ ਚਾਹੀਦਾ ਹੈ ਜਿਹੜਾ ਕਿ ਉਹਨਾਂ ਦੀ ਰਿਹਾਈ ਲਈ ਜਾਂ ਅਦਰਵਾਈਜ਼ ਜੇ ਈਵਨ ਸਮਾਜਿਕ ਵੀ ਕੁਝ ਕਰਨਾ ਚਾਹੁੰਦੇ ਨੇ ਪੋਲੀਟੀਕਲੀ
ਸਮਥਿੰਗ ਸ਼ੁੱਡ ਕਮ ਫਰਮ ਦਾ ਹਾਰਸ ਮਾਊਥ। ਇਹਦੇ ਚ ਤਾਂ ਕਿਸੇ ਨੇ ਲਿਖਿਆ ਕਿ ਉਹਨਾਂ ਜਿਹੜਾ ਬਿਆਨਬਾਜ਼ੀ ਜਿਹੜੀ ਕੀਤੀ ਹੈ ਨਾ ਉਹਨਾਂ ਨੇ, ਤੇ ਉਹ ਕਹਿੰਦੇ ਗਲਤ ਤਰੀਕੇ ਨਾਲ, ਮਾਤਾ ਜੀ ਕਹਿੰਦੇ ਨੇ ਕਿ ਉਹਨਾਂ ਦੇ ਬਿਆਨ ਨੂੰ ਗਲਤ ਪੇਸ਼ ਕੀਤਾ ਨਹੀਂ, ਗਿਆ ਹੈ। ਗਲਤ ਨਹੀਂ ਹੈ, ਕਿਉਂਕਿ ਉਹ ਮੈਂ ਵੀ ਉਹਨਾਂ ਦਾ ਉਹ ਲਾਈਵ ਬਾਈਟ ਦੇਖਿਆ। ਗਲਤ ਤਾਂ ਹੋਇਆ ਨਾ, ਇੱਕ ਜ਼ਮਾਨਾ ਹੁੰਦਾ ਸੀ ਵੀ ਪ੍ਰੈਸ ਨੋਟ ਹੁੰਦਾ ਸੀ, ਕਿਸ ਨੇ ਕੀ ਕਿਹਾ। ਹਾਲਾਂਕਿ ਇਨ ਟੋਟੈਲਿਟੀ ਉਹਨਾਂ ਨੇ ਉਹ ਇਹ ਵੀ ਕਹਿ ਸਕਦੇ ਨੇ, ਪਹਿਲੀ ਗੱਲ ਤਾਂ ਉਹਨਾਂ ਨੂੰ ਪੋਲੀਟੀਕਲ ਸਟੇਟਮੈਂਟ ਦੇਣੀ ਨਹੀਂ ਚਾਹੀਦੀ ਹੈ, ਉਹਨਾਂ ਦਾ ਫੀਲਡ ਨਹੀਂ ਹੈ। ਔਰ ਇਹ ਪਹਿਲਾਂ ਵੀ ਅਸੀਂ ਇੱਕ ਵੱਡੀ ਗਲਤੀ ਕੀਤੀ, ਸ਼ਹੀਦਾਂ ਦੇ ਪਰਿਵਾਰਾਂ ਨਾਲ ਸੰਬੰਧਿਤ ਉਹਨਾਂ ਦਾ ਆਨਰ ਮਾਣ ਕਰਨਾ ਬਣਦਾ ਸੀ, ਪਰ ਇੱਕ ਸਟੇਜ ਤੇ ਜਦੋਂ ਅਸੀਂ ਉਹਨਾਂ ਤੋਂ ਪੋਲੀਟੀਕਲ ਅਗਵਾਈ ਦੀ ਐਕਸਪੈਕਟੇਸ਼ਨ ਸ਼ੁਰੂ ਕੀਤੀ ਤਾਂ ਫਿਰ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਤੁਸੀਂ ਚਾਰ ਚਫੇਰੇ ਨਜ਼ਰ ਮਾਰ ਕੇ ਦੇਖ ਲਓ ਕਿ ਬਹੁਤ ਸਾਰੇ ਕਿੱਥੇ ਜਾ ਕੇ ਐਂਡ ਹੋਏ। ਔਰ ਇਹੀ ਗੱਲ ਅਸੀਂ ਹੁਣ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਹ ਸਿਆਸੀ ਬਿਆਨਬਾਜ਼ੀ ਤੋਂ ਗਰੇਜ਼ ਕੀਤਾ ਜਾਏ, ਔਰ ਇਹ ਉਹਨਾਂ ਨੇ ਨਹੀਂ ਦੇਖਣਾ ਹੈ ਕਿ ਭਾਈ ਉਹ ਸੰਵਿਧਾਨ ਦਾ ਕੀ ਚੁੱਕੀ ਹੈ ਸਹੁੰ ਕਿ ਨਹੀਂ ਚੁੱਕੀ, ਜਾਂ ਉਹ ਕੀ ਹੈ ਕਿ ਜੀ ਉਹ ਖਾਲਿਸਤਾਨ ਦਾ ਸਮਰਥਕ ਨਹੀਂ ਹੈ। ਇਹ ਜੇ ਅੰਮ੍ਰਿਤਪਾਲ ਸਿੰਘ ਨਹੀਂ ਹੈ, ਹੀ ਹਿਮਸੈਲਫ ਸ਼ੁੱਡ ਸੇ ਇਟ, ਤਾਂ ਕਿ ਹਰ ਇੱਕ ਨੂੰ ਪਤਾ ਹੋਵੇ ਕਿ ਵੀ ਠੀਕ ਹੈ। ਹਾਲਾਂਕਿ ਉਹੀ ਅੰਮ੍ਰਿਤਪਾਲ ਸਿੰਘ ਬਿਫੋਰ ਸੰਵਿਧਾਨ ਨੂੰ ਵੀ ਉਹਨੇ ਰਿਜੈਕਟ ਕੀਤਾ ਸੀ, ਪਰ ਇੱਕ ਸਟੇਜ ਤੇ ਉਹਨਾਂ ਨੇ ਦੀਪ ਸਿੱਧੂ ਵਾਲਾ ਜਿਹੜਾ ਪਾਰਟ ਸੀ, ਉਹਨੇ ਕਿਹਾ ਕਿ ਵੀ ਜੇ ਆਪਣੇ ਕਾਜ਼ ਨੂੰ ਅੱਗੇ ਵਧਾਉਣ ਲਈ ਸਾਨੂੰ ਇਹਨਾਂ ਦੇ ਸਿਸਟਮ ਨੂੰ ਵਰਤਣਾ ਪੈਂਦਾ, ਸਾਨੂੰ ਵਰਤ ਲੈਣਾ ਚਾਹੀਦਾ। ਜੇ ਤਾਂ ਇਹ ਇੱਕ ਹੈ ਕਿ ਤੁਸੀਂ ਸਟ੍ਰੈਟੇਜਾਈਜ਼ ਕਰਦੇ ਹੋ ਕਿ ਤੁਸੀਂ ਤੁਹਾਡੀ ਮੰਜ਼ਿਲ ਇਹ ਹੈ, ਔਰ ਵੈਸੇ ਤਾਂ ਉੱਥੇ ਜੇ ਸਰ ਸਿਮਰਨਜੀਤ ਸਿੰਘ ਮਾਨ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖਾਲਿਸਤਾਨ ਦੇ ਪੀਸਫੁਲ ਮੁੱਦੇ ਦੇ ਉੱਤੇ ਚੋਣਾਂ ਲੜਦਾ ਹੈ, ਤੇ ਕੋਈ ਇਹ ਇਸ ਕਿਸਮ ਦਾ ਤਾਂ ਹੈ ਨਹੀਂ ਕੀ ਹੈ। ਤੇ ਜੇ ਸਿਰਫ ਵਕਤੀ ਤੌਰ ਤੇ ਰਿਹਾਈ ਨੂੰ ਮੁੱਖ ਰੱਖਦੇ ਆ, ਇਸ ਕਿਸਮ ਦੀ ਗੱਲ ਕਰਨੀ ਹੈ, ਉਹਦੇ ਨਾਲ ਮਾਤਾ ਜੀ ਜਿਹੜੇ ਨੇ ਉਹ ਨਾ ਆਪਣੇ ਜਿਹੜਾ ਉਹ ਸਿਆਸੀ ਜਾਂ ਜੋ ਉਹਨਾਂ ਦੇ ਬੇਟੇ ਦਾ ਵੀ ਠੀਕ ਹੈ, ਮਾਂ-ਬਾਪ ਦੀਆਂ ਆਪਣੀਆਂ ਜਿਹੜੀਆਂ ਨੇ ਚਾਹਤਾਂ ਹੁੰਦੀਆਂ ਨੇ, ਉਹਨਾਂ ਦੇ ਲਈ ਆਪਣਾ ਬੱਚਾ ਬੱਚੀ ਦੀ ਸੇਫਟੀ ਜ਼ਰੂਰੀ ਹੈ, ਪਰ ਜਦੋਂ ਕੋਈ ਚੀਜ਼ ਕੌਮ ਨੂੰ ਸਮਰਪਿਤ ਹੁੰਦੀ ਹੈ ਜਾਂ ਕੌਮ ਦਾ ਵਾਸਤਾ ਪਾ ਕੇ ਹੀ ਜਿਹੜੀ ਇਹ ਸਾਰੀ ਲੜਾਈ ਲੜੀ ਜਾ ਰਹੀ ਸੀ ਕਿ ਭਾਈ ਉਹਨਾਂ ਨੇ ਤਾਂ ਆਪਣੇ ਆਪ ਨੂੰ ਕੌਮ ਦੇ ਹਵਾਲੇ ਕੀਤਾ। ਔਰ ਮਾਤਾ ਜੀ ਕਦੇ ਵੀ ਆਪਣੇ ਬੇਟੇ ਦਾ ਨਾਂ ਨਹੀਂ ਲੈਂਦੇ, ਉਹਨਾਂ ਨੂੰ ਭਾਈ ਸਾਹਿਬ ਹੀ ਕਹਿੰਦੇ ਨੇ ਕਿ ਭਾਈ ਸਾਹਿਬ ਨੇ ਇਹ ਕਿਹਾ, ਭਾਈ ਸਾਹਿਬ ਨੇ ਉਹ ਕਿਹਾ। ਤੇ ਜੇ ਹੁਣ ਭਾਈ ਸਾਹਿਬ ਨੇ ਤਾਂ ਫਿਰ ਇਹ ਭਾਈ ਸਾਹਿਬ ਨੂੰ ਸੋਚਣ ਦਿਓ ਵੀ ਉਹਨਾਂ ਨੇ ਕੀ ਕਹਿਣਾ, ਤੇ ਉਹਨਾਂ ਨੂੰ ਗ੍ਰੇਸ ਕਰਨਾ ਚਾਹੀਦਾ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅਮਰਜੀਤ ਸੈਣੀ ਜੀ, ਇੰਦਰਜੀਤ ਸਿੰਘ ਸੰਧੂ ਜੀ, ਸੋਨਮਾਇਲ ਜੀ, ਜਸਬੀਰ ਸਿੰਘ ਜੀ, ਰਾਜਵਿੰਦਰ ਸਿੰਘ ਜੀ ਸਾਨੂੰ ਸਭ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਦਵਿੰਦਰ ਸਿੰਘ ਰੰਧਾਵਾ ਜੀ ਕਹਿੰਦੇ ਨੇ ਪਲੇ ਯੈਲੋ ਸਾਈਨ ਦਾ ਬੈਂਡ, ਪਤਾ ਨਹੀਂ ਨਾ ਕੀ ਕਹਿੰਦਾ ਕੁਛ, ਗਲੋਰੀਅਸ ਬੱਚੇ ਪਤਾ ਨਹੀਂ ਕੋਈ, ਆਈ ਡੋਨਟ ਨੋ। ਹੋਏਗਾ ਕਿ ਤੁਸੀਂ ਸਾਨੂੰ ਸਮਝਾ ਸਕੋ ਹਨਾ। ਸ਼ਿੰਦਾ ਸਿੰਘ ਗਿੱਲ ਖਾਲਸਾਨੀ ਜੀ ਵੀ ਇਹ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਸ਼ੇਅਰ ਐਵਰੀਬਾਡੀ ਟੀਵੀ 84। ਰਿਸ਼ੀ ਭਾਰਤਵਾਜ ਜੀ ਆਏ ਨੇ, ਇਹ ਹਮੇਸ਼ਾ ਗੁੰਮਰਾਹ ਕਰਦੇ ਨੇ। ਇਹਨਾਂ ਦਾ ਜਿਹੜਾ ਮੈਸੇਜ ਹੁੰਦਾ ਕਿ ਕਾਫੀ ਜਣਿਆਂ ਨੇ ਇਹਨਾਂ ਨੂੰ ਰਿਸਪੌਂਸ ਕੀਤਾ ਨਾ, ਮੈਂ ਇਹਨਾਂ ਦਾ ਮੈਸੇਜ ਪੜ੍ਹ ਦਿੰਦੀ ਹਾਂ। ਇਹ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਜੀਤ, ਯੂਰ ਵਿਸ਼ ਆਫ ਇੰਡੀਆ ਬੀਇੰਗ balkanized is wishful thinking. India is stronger than ever before with the very strong aimed forces and enemy. ਭਾਰਦਵਾਜ ਜੀ, ਤੁਹਾਡੀਆਂ ਚੀਕਾਂ ਦੱਸਦੀਆਂ ਨੇ ਕਿ ਕੁਝ ਵਾਪਰ ਰਿਹਾ ਹੈ। ਅਸੀਂ ਤਾਂ ਤੁਹਾਨੂੰ ਸ਼ੁਭ ਕਾਮਨਾਵਾਂ ਹੀ ਦਿੰਦੇ ਹਾਂ ਕਿ ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਵਾਂਗ ਤੁਸੀਂ ਸਲਾਮਤ ਰਹੋ, ਮੁਲਕ ਜਿਵੇਂ ਉਹ ਸਲਾਮਤ ਰਹੇ ਨੇ ਤੁਸੀਂ ਵੀ ਸਲਾਮਤ ਰਹੋ। ਇਸ 'ਚ ਹੋਰ ਅਸੀਂ ਕੀ ਐਡ ਕਰ ਸਕਦੇ ਨੇ, ਪਰ ਤੁਹਾਡੀਆਂ ਚੀਕਾਂ ਦੱਸਦੀਆਂ ਨੇ ਕਿ ਕਿਤੇ ਨਾ ਕਿਤੇ ਕੁਝ ਹੋ ਰਿਹਾ। ਜਤਿੰਦਰ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਅਕਾਲੀ ਸਿੰਘ ਜੀ ਔਰ ਧਰਮ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਹਰਜੋਤ ਮਾਇਲ ਜੀ ਵੀ ਔਰ ਇਸੇ ਤਰ੍ਹਾਂ ਅਕਾਲੀ ਸਿੰਘ ਜੀ ਕਹਿੰਦੇ ਵਰਲਡ ਅਸੈਂਬਲੀ ਆਫ ਲੋਕਲ ਐਂਡ ਰੀਜਨਲ ਗਵਰਨਮੈਂਟਸ ਡੋਂਟ ਬੈਗ ਟੂ ਦ ਰੋਂਗ ਪੀਪਲ। Indian government under royal language of nations agenda 2030 or moderate people group can sue them in world court for damage जी। और इसी तरह सुरमुख मुंद्रा जी भी फतेह बुलाते हैं और जसकीरत सिंह जी फतेह बुलाते हैं और चढ़दी कला लोचते हैं और इसी तरह सुखजिंदर बाजवा जी मेरे ख्याल शेयरां कहना चाहते हैं कि USSR was once of the same opinion but the facts could be very well verified from the world map। और हरमन पन्नू जी खालसा जिंदाबाद कहते हैं। सैयद इकबाल जी कहते लव पाकिस्तान लव खालिस्तान as any nation one don't have their country Palestine and
ਅਲਬੇਨੀਅਨ ਕੋਸੋਵੋ ਉਹਨਾਂ ਨੇ ਕਿਹਾ। ਅਲਬੇਨੀਆ ਕੋਸੋਵੋ। ਹਾਂਜੀ, ਕੁਲਦੀਪ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ, ਦਵਿੰਦਰ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ, ਅਵਤਾਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਸੁਰਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਆਈ ਬਲੀਵ ਸਿਟੀਜ਼ਨ ਮੇਰੇ ਖਿਆਲ ਭਾਈ ਅਮਰਿਤਪਾਲ ਸਿੰਘ for his mother's statement is not in our interest. Anything like this is helping the Indian state. People need to avoid this. ਹਾਂ, ਰਾਜਵਿੰਦਰ ਸਿੰਘ ਜੀ ਆਲਰੇਡੀ ਅਸੀਂ ਇਸ ਉੱਤੇ ਕਮੈਂਟ ਕਰ ਬੈਠੇ हैं। हाँ जी, और इसी तरह जसवीर सिंह बराड़ और जगतार सिंह जी और ਇਹ ਫਤਿਹ ਬੁਲਾਉਂਦੇ ਨੇ। ਇਹਨਾਂ ਦਾ ਮੈਸੇਜ ਮੈਨੂੰ ਕਹਿੰਦੇ ਇੱਕ ਯੋਧਾ ਫਰ ਪਤਾ ਨਹੀਂ, ਮੈਨੂੰ ਪੜ੍ਹਨਾ ਨਹੀਂ ਆਣਾ ਕਿਉਂਕਿ ਮੈਂ ਉਹਨਾਂ ਦਾ ਨਾਮ ਪੜ੍ਹਦਾ ਨਹੀਂ ਆ। ਦੈਟਸ ਇਟ। ਜਗਤਾਰ ਸਿੰਘ ਜੀ ਔਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਕਹਿੰਦੇ ਰਿਸ਼ੀ ਭਾਰਦਵਾਜ ਜੀ ਜੈ ਸ਼੍ਰੀ ਰਾਮ ਦਾ reality is that you are confused or trying to confuse others. I believe ਵਾਹਿਗੁਰੂ ਜੀ will must fulfill our wish to be a balkanized India. और इसी तरह कुलदीप सिंह जी भी डॉक्टर अमरजीत सिंह जी बेटा नीलम कौर जी सत श्री अकाल वाहिगुरू जी का खालसा वाहिगुरू जी की फतेह वाहिगुरू भला कर। और इसी तरह परमिंदर खालसा जिंदाबाद कहते हैं। जसकीरत सिंह जी कहते हैं कि ऋषि भारद्वाज जी इफ you believe that Indian is stronger than ever, then why Indian is scared of China? The reality India is more coward than ever before and is going to be broken in many parts. और ਆਲ ਅਬਾਊਟ ਟਰੂਥ ਐਂਡ ਸਿੱਖੀਜ਼ਮ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਧਰਮ ਸਿੰਘ ਜੀ ਕਹਿੰਦੇ ਨੇ ਕਿ ਭਾਈ ਗਜਿੰਦਰ ਸਿੰਘ ਸਾਡੀ ਰੂਹ ਵਿੱਚ ਵਸ ਗਿਆ, ਸਿਦਕ ਸਬਰ ਸਿਰ ਨਿਭਾਉਣ ਦਾ ਉਹ ਰਾਹ ਦੱਸ ਗਿਆ। ਭਾਈ ਸਾਹਿਬ ਨੂੰ ਕੇਸਰੀ ਸਲਾਮ। ਇਨਫੈਕਟ ਜਗਤਾਰ ਸਿੰਘ ਹੋਰਾਂ ਨੇ ਵੀ ਇਹੀ ਕਿਹਾ ਕਿ ਇੱਕ ਯੋਧਾ ਪਹਾੜ ਵਾਂਗ ਅਡਿੱਗ ਖੜਾ ਰਿਹਾ, ਦੂਜਾ ਸੰਵਿਧਾਨ ਥੱਲੇ ਭਾਰਤ ਬਚਾਉਣ ਦੀ ਸਹੁੰ ਖਾਂਦਾ ਰਿਹਾ। ਵਾਹਿਗੁਰੂ ਜੀ। ਹਾਂ, ਇਹਦੇ ਚ ਤਾਂ ਕੋਈ ਦੋ ਰਾਵਾਂ ਨਹੀਂ ਹੈ। ਗਜਿੰਦਰ ਸਿੰਘ ਬਹੁਤ ਵੱਡਾ ਜਿਹੜਾ ਉਹਨਾਂ ਦਾ ਰੋਲ ਹੈ ਔਰ ਬਹੁਤ ਬੁਲੰਦ ਰੁਤਬਾ ਉਹਨਾਂ ਦਾ ਹਮੇਸ਼ਾ ਸਾਡੇ ਇਤਿਹਾਸ 'ਚ ਰਹੇਗਾ। ਜੱਜ ਸ਼ੇਰਗਿੱਲ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਸਾਨੂੰ। ਔਰ ਫਿਰ ਜੀਤ ਸੂਰਤੀਆ ਜੀ ਵੀ ਔਰ ਇਸੇ ਤਰ੍ਹਾਂ ਏ ਸਿੰਘ ਰਿਸ਼ੀ ਸਫਰਡ ਦਾ ਵਰਸਟ conservative lose ever। सतनाम सिंह जी और इस तरह डॉक्टर परमजीत सिंह बरा जी TV 84 ਟੈਲੀਵਿਜ਼ਨ ਚੈਨਲ ਪਰਿਵਾਰ ਨੂੰ ਪਿਆਰ ਸਤਿਕਾਰ ਸਾਥ ਬੁਲਾਈ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਪ੍ਰਵਾਨ ਕਰਿਓ ਜੀ ਖਾਲਸਾਨੀ ਆਗੂ ਭਾਈ ਗਜਿੰਦਰ ਸਿੰਘ ਜਲਾਵਤਨੀ ਨੂੰ। ਔਰ ਇਸੇ ਤਰ੍ਹਾਂ ਜਸਵੀਰ ਸਿੰਘ ਬਰਾ ਜੀ, ਸਰਪੰਚ ਜਸ ਗਿੱਲ ਜੀ, ਲਖਵੀਰ ਸਿੰਘ ਜੀ, ਮੀਰ ਫਵਾਦ ਜੀ ਕਹਿੰਦੇ ਨੇ ਕਿ ਲੇਬਰ ਪਾਰਟੀ ਸਪੋਰਟਸ ਕਸ਼ਮੀਰ ਐਂਡ ਪੈਲਸਟਾਈਨ ਨਾਓ ਆਲਸੋ ਖਾਲਿਸਤਾਨ। ਮੋਸਟ ਕਸ਼ਮੀਰੀ MPs are in Labour Party, also other Muslims and also Sikhs. It's a good news. और इसी तरह मोहम्मद असलम चौधरी by the will of Allah every event will help freedom of Khalistan. Eyes of partner ਕਹਿੰਦੇ ਨੇ ਕਿ ਫਤਿਹ ਬੁਲਾਉਂਦੇ ਨੇ। ਔਰ ਨਿਹੰਗ ਸਿੰਘ ਜੀ ਫਤਿਹ ਬੁਲਾਉਂਦੇ ਨੇ। ਪ੍ਰਭਜੋਤ ਸਿੰਘ ਜੀ ਆਏ ਨੇ। ਇਹ ਕਹਿੰਦੇ ਨੇ ਕਿ ਕੰਜ਼ਰਵੇਟਿਵ UK ਤੋਂ ਤਾਂ ਚਲੀ ਗਈ ਹੈ ਪਰ ਕੈਨੇਡਾ ਵਿੱਚ ਵਾਪਸੀ ਕਰੇਗੀ ਅਗਲੇ ਸਾਲ। ਤੁਹਾਨੂੰ ਕੀ ਲੱਗਦਾ ਹੈ ਇਸ ਨਾਲ ਸਿੱਖ ਮੈਟਰਸ ਕਿਸ ਤਰ੍ਹਾਂ ਇਨਫਲੂਐਂਸ ਹੋਣਗੇ? ਦੇਖੋ ਇੰਡੀਆ ਵੀ ਕੰਜ਼ਰਵੇਟਿਵ ਨੂੰ ਸਪੋਰਟ ਕਰਦਾ ਹੈ। ਨਹੀਂ, ਇੰਡੀਆ ਤਾਂ ਉਹੀ ਜਿਹੜਾ 2019 ਔਰ 2021 ਦੀਆਂ ਇਲੈਕਸ਼ਨਸ ਦੇ ਵਿੱਚ ਇਹਨਾਂ ਨੇ ਕਿਵੇਂ ਉਹਨਾਂ ਦੇ ਲੀਡਰ ਦੀ ਚੋਣ ਔਰ ਅਦਰਵਾਈਜ਼ ਇੰਟਰਫੇਅਰ ਕੀਤਾ ਜੀ। ਅਸੀਂ ਸਮਝਦੇ ਹਾਂ ਕਿ ਵੀ ਜਿਸ ਲੈਵਲ ਤੱਕ ਜਸਟਿਨ ਟਰੂਡੋ ਇਸ ਫਾਈਟ ਨੂੰ ਲੈ ਗਏ ਨੇ ਔਰ ਆਲਰੇਡੀ ਲਾ ਐਨਫੋਰਸਮੈਂਟ ਏਜੰਸੀਜ਼ ਦੇ ਕੋਲ ਹੈ, ਹੁਣ ਈਵਨ ਕੰਜ਼ਰਵੇਟਿਵ ਪਾਰਟੀ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਇੰਡੀਆ ਦੇ ਲਈ ਕੋਈ ਰਿਆਇਤ ਜਾਂ ਕੋਈ ਰਾਹਤ ਨਹੀਂ ਦੇ ਸਕੇਗੀ। ਦੂਸਰਾ, ਕਿਉਂਕਿ ਇੰਡੀਆ ਖੁੱਲ੍ਹ ਕੇ ਜਿਹੜੀ ਪਬਲਿਕ ਇਨਕੁਆਇਰੀ ਵੀ ਹੈ ਜਸਟਿਸ ਮੈਰੀ ਦੇ ਥੱਲੇ, ਉਹਦੇ 'ਚ ਸਾਹਮਣੇ ਆਇਆ ਕਿ ਵੀ ਫੈਡਰਲ ਇਲੈਕਸ਼ਨਸ 'ਚ ਚਾਈਨਾ ਤੋਂ ਬਾਅਦ ਦੂਸਰਾ ਮੁਲਕ ਇੰਡੀਆ ਜਿਹਦੇ ਇੰਟਰਫੇਅਰੈਂਸ ਹੈ। ਮੇਰਾ ਖਿਆਲ ਹੈ ਹੁਣ ਉਹ ਇਹਨਾਂ ਤੋਂ ਪੱਲਾ ਝਾੜਨਗੇ। ਪਰ ਮੇਰੇ ਲਈ ਇਹ ਜ਼ਿਆਦਾ ਕਈ ਵਾਰੀ ਕੰਸਰਨ ਹੁੰਦਾ ਹੈ ਵੀ ਕਿਉਂਕਿ ਇੱਕੋ ਵੇਲੇ NDP ਔਰ ਲਿਬਰਲ ਦੋਨੋਂ ਹੀ ਜਿਹੜੇ ਨੇ ਸਿੱਖਾਂ ਦੀਆਂ ਹਮਦਰਦੀਆਂ ਦੋਨਾਂ ਨੇ ਜਿੱਤੀਆਂ ਨੇ, ਤੇ ਕਿਹਨਾਂ ਥਾਵਾਂ ਦੇ ਉੱਤੇ ਸਾਡੀ ਵੋਟ ਇਸ ਕਿਸਮ ਦੀ ਡਿਵਾਈਡ ਨਾ ਹੋਏ ਕਿ ਭਾਈ ਕੰਜ਼ਰਵੇਟਿਵ ਨੂੰ ਫਾਇਦਾ ਹੋਏ। ਸੋ ਜੇ ਕੋਈ ਅੰਡਰਸਟੈਂਡਿੰਗ ਇਹਨਾਂ ਦੀ ਲਿਬਰਲ ਔਰ NDP ਦੀ ਹੋ ਜਾਂਦੀ ਹੈ ਕੁਝ ਥਾਵਾਂ ਦੇ ਕੁਝ ਸੀਟਾਂ ਤੇ ਮੇ ਬੀ ਇੱਕ ਬੈਟਰ ਪਾਰਟ ਹੋਏਗਾ।
ਹਾਲਾਂਕਿ ਅਜੇ 1 ਸਾਲ ਵਿਚਕਾਰ ਹੈ। ਜਸਟਿਨ ਟਰੂਡੋ ਦੀ ਬੇਸ਼ੱਕ ਉਹ ਜਿਹੜੀ ਕੈਰਿਜ਼ਮਾ ਤਾਂ ਨਹੀਂ ਹੈ, ਇਸ ਲਈ ਬਹੁਤ ਸਾਰੇ ਉਹਨੂੰ ਲੂਜ਼ਰ ਦੱਸ ਰਹੇ ਨੇ ਕਮਿੰਗ ਈਅਰ ਦੀ ਇਲੈਕਸ਼ਨ 'ਚ। ਪਰ ਜਿਵੇਂ ਉਹਦਾ ਇੱਕ ਸ਼ਾਇਦ ਚਰਚਲ ਦਾ ਹੀ ਕੋਟ ਸੀ ਕਿ 24 ਆਵਰਸ ਇਜ਼ ਟੂ ਲੌਂਗ ਏ ਟਾਈਮ ਇਨ ਪੋਲਿਟਿਕਸ। ਅਖੀਰਲੇ 24 ਘੰਟਿਆਂ 'ਚ ਵੀ ਸਿਚੁਏਸ਼ਨਸ ਬਦਲਦੀਆਂ ਨੇ। ਅਜੇ ਵਿਚਕਾਰ ਟਾਈਮ ਹੈ, ਲਟ ਵੀ ਸੀ ਕਿ ਲਿਬਰਲ ਜਿਹੜੀ ਹੈ ਉਹਦੀ ਪਰਫਾਰਮੈਂਸ ਬੈਟਰ ਵੀ ਹੋ ਸਕਦੀ ਹੈ ਡੋਮੈਸਟਿਕ ਹੋਰ ਏਜੰਡਿਆਂ ਦੇ ਉੱਤੇ। ਜੀ ਜਸਪਾਲ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਆਈਜ਼ ਆਫ ਪਾਰਟਨਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਦੀਆਂ ਸਪੀਚਾਂ ਪੰਜਾਬ ਦੇ ਨੌਜਵਾਨੀ ਬਹੁਤ ਸੁਣਦੀ ਹੈ ਤੇ ਸਮਝਦੀ ਹੈ। ਔਰ ਮੁਹੰਮਦ ਅਸਲਮ ਚੌਧਰੀ, ਬਹੁਤ ਮਿਹਰਬਾਨੀ। ਹਾਂਜੀ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਮੈਸੇਜ ਦੂਰ ਦੂਰ ਤੱਕ ਪਹੁੰਚ ਪਹੁੰਚਦਾ ਰਿਹਾ ਹੈ। ਹੈ। Muhammad Aslam Chaudhry's success of 9 Sikh MPs is great signal of support to Khalistan movement. No doubt, ਜੀ ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਆਈ ਬਲੀਵ ਦਾ ਟ੍ਰੀਟਮੈਂਟ ਆਫ elected MP Amritpal by Indian state is going to put another nail in their coffin. World is watching. ਹਾਂ ਨਹੀਂ ਬਿਲਕੁਲ, ਬਹੁਤ ਸਾਰੀਆਂ ਅੱਜ ਵੀ ਜਿਹੜੀਆਂ ਕਾਲਾਂ ਸੀ ਉਹ ਕਹਿੰਦੇ ਜੀ ਇਹ ਤਾਂ ਜਾਣ ਬੁੱਝ ਕੇ ਜ਼ਲੀਲ ਕਰ ਰਹੇ ਨੇ। ਮੈਂ ਕਿਹਾ ਇਹੀ ਜੇ ਸਾਨੂੰ ਰਿਅਲਾਈਜ਼ ਹੋਏ ਵੀ ਗੁਲਾਮੀ ਕੀ ਹੁੰਦੀ ਹੈ, ਇੱਕ ਸੋ ਕਾਲਡ ਜਮਹੂਰੀਅਤ ਦਾ ਇੱਕ ਇਲੈਕਟਡ ਮੈਂਬਰ ਪਾਰਲੀਮੈਂਟ ਜਿਹੜਾ ਲੋਕਾਂ ਦੀ ਨੁਮਾਇੰਦਗੀ ਕਰਦਾ, ਜੇ ਉਹਦੇ ਨਾਲ ਇਵੇਂ ਹੈ ਜਿਹਦੇ ਖਿਲਾਫ ਕੋਈ ਕੇਸ ਪ੍ਰੂਵਨ ਨਹੀਂ ਹੈ, ਕੋਈ ਉਹਨੇ ਮਰਡਰ ਨਹੀਂ ਕੀਤਾ, ਕੋਈ ਉਹਦੀ ਕਨਵਿਕਸ਼ਨ ਨਹੀਂ ਹੋਈ, ਤੇ ਆਮ ਲੋਕ ਉਸ ਸਿਸਟਮ 'ਚ ਕਿਵੇਂ ਰਹਿ ਸਕਦੇ ਨੇ। ਆਈਜ਼ ਆਫ ਪੈਨਲ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੇ ਚੀਮਾ ਸਾਹਿਬ ਦੀਆਂ ਜੋ ਸਪੀਚਾਂ ਹੁੰਦੀਆਂ ਹਨ ਸਿੱਖ ਨੌਜਵਾਨੀ ਦੇ ਵਿੱਚ ਮਨੋਬਲ ਮੇਰੇ ਖਿਆਲ ਬਹੁਤ ਉੱਚਾ ਚੱਕ ਦਿੰਦੀਆਂ ਨੇ ਤੇ ਆਪਣੇ ਆਜ਼ਾਦ ਕਰ ਖਾਲਿਸਤਾਨ ਦਾ ਸੁਪਨਾ ਪੂਰਾ ਹੁੰਦਾ ਹੈ। ਔਰ ਇਸੇ ਤਰ੍ਹਾਂ ਜਸਪੀਰ ਸਿੰਘ ਜੀ ਫਤਿਹ ਬੁਲਾਉਂਦੇ, ਗੁਰਜੀਤ ਸਿੰਘ ਜੀ ਵੀ ਡਾਕਟਰ ਸਾਹਿਬ ਤੁਸੀਂ ਪੰਜਾਬ ਨੂੰ ਉਸ ਗੱਲਬਾਤ ਸੁਝਾਅ ਦਿੰਦੇ ਹੋ, ਸਾਡੇ ਮਨਾਂ ਦੇ ਕੁਆੜ ਖੁੱਲਦੇ ਨੇ। ਵਾਹਿਗੁਰੂ ਮੇਲ ਕਰਨ ਸਭਨਾਂ ਦੇ। ਖਾਲਸਾ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। ਬਲਜੀਤ ਕੌਰ ਜੀ ਵੀ ਕਹਿੰਦੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਡਾਕਟਰ ਸਾਹਿਬ ਜੀ ਐਂਡ ਬੇਬੀ ਨੀਲਮ ਜੀਤ ਕੌਰ ਕੀ ਕਹਿਣਾ ਚਾਹੁੰਦੇ ਹੋ, ਉਹ ਫਤਿਹ ਬੁਲਾਉਂਦੇ ਨੇ। ਔਰ ਨੂਪਾ ਜੀ ਕਹਿੰਦੇ ਦੁਨੀਆ ਦੇ ਵਿੱਚ ਹਰ ਚੀਜ਼ ਦਾ ਗ੍ਰਾਫ ਪਹਿਲੇ ਉੱਪਰ ਜਾਂਦਾ ਫਿਰ ਥੱਲੇ ਜਾਂਦਾ। ਵੱਡੇ ਕਹਿੰਦੇ ਖਿਲਜੀ ਮੁਗਲ ਲੋਧੀ ਦਸਤਿਆਂ ਤੇ ਹੁਣ RSS ਕੋਈ ਵੀ ਸਲਤਨਤ ਹਮੇਸ਼ਾ ਜਿਹੜੀ ਹੈ ਕਾਇਮ ਨਹੀਂ ਰਹਿੰਦੀ। ਇਹ ਕੁਦਰਤ ਦਾ ਨਿਜ਼ਾਮ ਹੈ। ਬਿਲਕੁਲ ਠੀਕ। ਬਲਿਹਾਰ ਸਿੰਘ ਕਾਂਗ ਜੀ ਵੀ ਫਤਿਹ ਬੁਲਾਉਂਦੇ ਨੇ। ਜਗਦੀਸ਼ ਸਿੰਘ ਜੀ ਵੀ ਸੈਣੀ ਸਾਨੂੰ ਕਹਿੰਦੇ ਹਿੰਦੂ ਮੋਦੀ ਦਾ ਹਾਰਿਆ, ਮਤਲਬ ਰਿਸ਼ੀ ਸੁਨਕ ਦੀ ਗੱਲ ਕਰਦੇ ਆ। ਮਨਜੀਤ ਸਿੰਘ ਹਾਂਜੀ ਮਠਾਰੂ ਜੀ ਵੀ ਖਾਲਸਾ ਜ਼ਿੰਦਾਬਾਦ। ਅਫਰਮੇਸ਼ਨ ਡੈਫੀਨੇਟਲੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਕੋਰ ਸ਼ਰਨਜੀਤ ਨਾਲ ਮੈਂ ਮੈਸੇਜ ਪੜ੍ਹਦਾ, ਕਹਿੰਦੇ ਨੇ ਕਿ ਮਾਤਾ ਜੀ ਦਾ ਜਿਹੜਾ ਬਿਆਨ ਹੈ ਉਹ ਕਹਿੰਦੇ ਨੇ ਗਲਤ ਪੇਸ਼ ਕੀਤਾ ਹੈ ਜਗਦੀ। ਫਿਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਕਹਿੰਦੇ ਭਾਈ ਅਮਰਿਤਪਾਲ ਸਿੰਘ ਦੀ ਪਾਰਲੀਮੈਂਟ ਮੈਂਬਰ ਵਜੋਂ ਸਹੁੰ ਚੁੱਕਣ ਦੀ ਰਸਮ ਜਿਹੜੀ ਅਨੁਸਾਰ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਜਿਹੜਾ ਉਹ ਕਰਵਾਇਆ ਗਿਆ। ਰਵਿੰਦਰ ਗਿੱਲ ਜੀ ਵੀ ਫਤਿਹ ਬੁਲਾਉਂਦੇ ਨੇ। ਬਸਰਾ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਕਿਰਨ ਗਿੱਲ ਬੇਨਤੀ ਹੈ ਕਿ ਇਸ ਨੂੰ ਪੋਜ਼ਿਟਿਵ ਨਜ਼ਰੀਏ ਨਾਲ ਦੇਖਿਆ ਜਾਵੇ ਕਿ ਬਹੁਤ ਲੋਕਾਂ ਨੇ ਮਾਤਾ ਦੀ ਇਸ ਗੱਲ ਤੇ ਖੁੱਲ੍ਹ ਕੇ ਖਾਲਿਸਤਾਨ ਦੇ ਲਈ ਬੋਲਿਆ। ਔਰ ਸਿੰਘ ਗਰਚਾ ਜੀ ਵੀ ਔਰ ਇਸੇ ਤਰ੍ਹਾਂ ਕ੍ਰੇਜ਼ੀ ਕੋਲਸ ਫਤਿਹ ਬੁਲਾਉਂਦੇ ਨੇ। ਔਰ ਫਿਰ ਕਹਿੰਦੇ ਨੇ ਕਿ ਸਾਰਾ ਅਦਮ did not talk much about Sikhs in her ਉਹ 3 ਘੰਟੇ ਦੀ ਉਹਨਾਂ ਦੀ ਪੋਡਕਾਸਟ ਅਖੀਰਲੇ 5 ਮਿੰਟ ਸੀ, ਉਹ ਵੀ ਦਬਮੀ ਆਵਾਜ਼ ਦੇ ਵਿੱਚ। ਬਿਲਕੁਲ, ਲੇਕਿਨ ਉਸਨੇ ਹੀ ਚੀਕਾਂ ਪਵਾਤੀਆਂ ਉਹਨਾਂ ਦੀਆਂ ਇੰਡੀਆ ਦੀਆਂ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵੀਡੀਓਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।